ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਕੁ ਖਬਰਾਂ ਤੇ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਪ੍ਰਿਤਪਾਲ ਸਿੰਘ ਜੀ ਸੈਨੋਜੇ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ, ਤਲਵੀਰ ਸਿੰਘ ਗਿੱਲ ਲਾਈਬੁੱਕ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਪਿਰਦੀ ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲੀ ਆਪਾਂ ਖਬਰ ਕਰਦੇ ਹਾਂ 1984 ਦੇ ਕਤਲੇਆਮ ਦੀ, ਤੇ ਉਸ ਦੇ 28 ਕੇਸ ਹੋਰ ਖੁੱਲਣਗੇ। ਇਹ ਜੀ ਪੰਜਾਬ ਵਿਧਾਨ ਸਭਾ ਤੋਂ ਐਨ ਪਹਿਲਾਂ ਕੇਂਦਰ ਦੀ ਜਿਹੜੀ ਸਰਕਾਰ ਆ ਜੀ, ਉਹਨੇ 1984 ਦੇ ਸਿੱਖ ਕਤਲੇਆਮ ਦੇ ਨਾਲ ਸੰਬੰਧਿਤ 28 ਹੋਰ ਜਿਹੜੇ ਕੇਸ ਨੇ ਉਹਨਾਂ ਨੂੰ ਮੁੜ ਕੇ ਖੋਲ੍ਹਣ ਦਾ ਫੈਸਲਾ ਲਿਆ ਜੀ। ਜਿਹੜੀ SIT ਬਣਾਈ ਸੀਗੀ ਉਹਦੇ ਵੱਲੋਂ ਇਹਦੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾਊਗੀ। 28 ਹੋਰ ਕੇਸ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ ਹੈ, ਇਹਨਾਂ ਨੂੰ ਖੋਲ੍ਹਿਆ ਜਾਊਗਾ। ਇਹ SIT ਦੀ ਟੀਮ ਹੁਣ ਤੱਕ ਕੁੱਲ ਮਿਲਾ ਕੇ 77 ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਜਿਹੜੀ ਹੈ ਜੀ ਉਹ ਕਰੂਗੀ। ਦਿੱਲੀ 'ਚ ਸਿੱਖ ਕਤਲੇਆਮ ਦੇ ਦਰਜ 650 ਕੇਸਾਂ ਦੇ ਵਿੱਚੋਂ SIT ਨੇ 29 ਜੁਲਾਈ ਨੂੰ 49 ਕੇਸ ਮੁੜ ਕੇ ਖੋਲ੍ਹਣ ਦਾ ਫੈਸਲਾ ਲਿਆ ਸੀਗਾ। 1984 'ਚ ਕਤਲੇਆਮ ਦੇ ਦੌਰਾਨ ਜਿਹੜੇ ਕੱਲੀ ਦਿੱਲੀ ਦੇ ਵਿੱਚ 2733 ਸਿੱਖਾਂ ਦਾ ਜਿਹੜਾ ਜੀ ਉਹ ਕਤਲ ਕੀਤਾ ਗਿਆ ਸੀਗਾ। ਦਿੱਲੀ ਦੀ ਪੁਲਿਸ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੱਤਾ ਸੀਗਾ ਤੇ 241 ਕੇਸਾਂ ਨੂੰ ਬੰਦ ਕਰ ਦਿੱਤਾ ਸੀਗਾ। ਜਸਟਿਸ ਨਾਨਾਵਤੀ ਕਮਿਸ਼ਨ ਨੇ 4 ਕੇਸਾਂ ਨੂੰ ਖੋਲ੍ਹਣ ਦੀ ਸਿਫਾਰਿਸ਼ ਕੀਤੀ ਸੀ, ਪਰ ਭਾਜਪਾ ਸਾਰੇ ਕੇਸਾਂ ਦੀ ਮੁੜ ਕੇ ਜਾਂਚ ਜਿਹੜਾ ਜੀ ਉਹ ਕਰਵਾਉਣਾ ਚਾਹੁੰਦੀ ਸੀ। ਇਹ SIT ਦਾ ਗਠਨ ਜਿਹੜਾ ਉਹ ਕੀਤਾ ਗਿਆ ਸੀਗਾ। ਹੁਣ ਟੋਟਲ ਇਹ ਜਿਹੜੇ ਜੀ 77 ਕੇਸ ਨੇ ਜਿਨ੍ਹਾਂ ਤੇ SIT ਜਿਹੜੀ ਆ ਜੀ ਉਹ ਦੁਬਾਰਾ ਤੋਂ ਜਾਂਚ ਕਰੂਗੀ, ਛਾਣਬੀਣ ਕਰੂਗੀ। ਕਿੰਨਾ ਸਮਾਂ ਲੱਗੂਗਾ, ਉਹਦੇ ਵਿੱਚੋਂ ਕੀ ਨਿਕਲੂਗਾ, ਇਹ ਬਹੁਤਾ ਕੁਝ ਜਿਹੜਾ ਜੀ ਉਹ ਪਤਾ ਹੀ ਆ। ਦਹਾਕਿਆਂ ਤੱਕ ਰੁਲਦੇ ਫਿਰਦੇ ਇਹਨਾਂ ਕੇਸਾਂ ਦੇ ਵਿੱਚ ਪਹਿਲਾਂ ਕੁਝ ਨਹੀਂ ਜਿਹੜਾ ਜੀ ਉਹ ਬਣਿਆ। ਇਹ ਅੱਗੋਂ ਅੱਖਾਂ ਪੂੰਝਣ ਵਾਲੀ ਗੱਲ ਤੇ ਮੂਰਖ ਬਣਾਉਣ ਵਾਲੀ ਜਿਹੜੀ ਹੈ ਗੱਲ ਉਹੀ ਕਹੀ ਜਾ ਸਕਦੀ ਹੈ ਜੀ। ਜੀ ਬਿਲਕੁਲ, ਕਾਫੀ ਟਾਈਮ ਤੋਂ ਇੰਨਾ ਟਾਈਮ ਹੋ ਗਿਆ ਤੇ ਇਹ ਚੱਲੀ ਜਾ ਰਿਹਾ, ਪਤਾ ਨਹੀਂ ਕੀ ਹੋਊਗਾ ਆਉਣ ਵਾਲੇ ਟਾਈਮ 'ਚ। ਤੇ ਅੱਗੇ ਆਪਾਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ, ਉਸ ਦਾ ਨਾਮ ਬਦਲਿਆ ਜਾਵੇਗਾ। ਇਹ ਨਾਮ ਬਦਲਣ ਦਾ ਜਿਹੜਾ ਸਿਲਸਿਲਾ ਜੀ ਉਹ ਚੱਲੀ ਜਾ ਰਿਹਾ। ਕੋਈ ਕਿਸੇ ਸ਼ਹਿਰ ਦਾ ਨਾਮ ਬਦਲ ਦਿੰਦਾ, ਕੋਈ ਕਿਸੇ ਸ਼ਹਿਰ ਦਾ। ਉਦੋਂ ਬਾਅਦ ਕੀ ਉਹਨਾਂ ਸ਼ਹਿਰਾਂ ਦੇ ਭਵਿੱਖ ਜਿਹੜੇ ਆ ਜੀ ਉਹ ਬਦਲ ਗਏ? ਇਹ ਆਪਣੇ ਆਪ ਦੇ ਵਿੱਚ ਜਿਹੜਾ ਉਹ ਸਵਾਲ ਹੀ ਆ। ਹੁਣ ਸੂਬੇ ਦਾ ਨਾਮ ਹੀ ਜਿਹੜਾ ਜੀ ਉਹ ਬਦਲਿਆ ਜਾਊਗਾ। ਪੱਛਮੀ ਬੰਗਾਲ ਦੀ ਵਿਧਾਨ ਸਭਾ ਨੇ ਸੂਬੇ ਦਾ ਨਾਮ ਪੱਛਮੀ ਬੰਗਾਲ ਤੋਂ ਬਦਲ ਕੇ ਬਾਂਗਲਾ ਜਿਹੜਾ ਜੀ ਇੰਗਲਿਸ਼ ਦੇ ਵਿੱਚ ਬੰਗਾਲ ਜਿਹੜਾ ਉਹ ਕਰਨ ਸੰਬੰਧੀ ਮਤਾ ਪਾਸ ਕਰ ਦਿੱਤਾ। ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪਾਰਥਾ ਚੈਟਰਜੀ ਨੇ ਮਤਾ ਲਿਆਉਂਦਿਆਂ ਇਹ ਕਿਹਾ ਕਿ ਸੂਬੇ ਦਾ ਨਾਂ ਬੰਗਾਲੀ ਦੇ ਵਿੱਚ ਬਾਂਗਲਾ, ਅੰਗਰੇਜ਼ੀ ਦੇ ਵਿੱਚ ਬੰਗਾਲ ਤੇ ਹਿੰਦੀ ਦੇ ਵਿੱਚ ਜਿਹੜਾ ਜੀ ਉਹ ਬੰਗਾਲ ਹੋਣਾ ਜਿਹੜਾ ਉਹ ਚਾਹੀਦਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬਾਂਗਲਾ ਦਾ ਨਾਂ ਆਪਣਾ ਇਤਿਹਾਸਕ ਤੇ ਸੱਭਿਆਚਾਰਕ ਮਹੱਤਵ ਹੈ। ਉਹਨਾਂ ਨੇ ਕਿਹਾ ਕਿ ਬੰਗੋ ਨਾਂ ਤੋਂ ਵੀ ਕੋਈ ਸਮੱਸਿਆ ਨਹੀਂ ਹੈ, ਪਰ ਬਹੁਤ ਲੋਕ ਜਿਹੜਾ ਉਹ ਜਾਣਦੇ ਨੇ ਕਿ ਬਾਂਗਲਾ ਨਾਂ ਜਿਹੜਾ ਉਹ ਰੱਖਿਆ ਜਾਵੇ ਔਰ ਇੰਗਲਿਸ਼ ਦੇ ਵਿੱਚ ਇਹਦਾ ਨਾਮ ਜਿਹੜਾ ਜੀ ਉਹ ਬੰਗਾਲ ਹੋਣਾ ਚਾਹੀਦਾ, ਤਾਂ ਕਿ ਗੁਆਂਢੀ ਮੁਲਕ ਬੰਗਲਾਦੇਸ਼ ਦੇ ਨਾਲ ਕੋਈ ਉਲਝਣ ਜਿਹੜੀ ਹੈ ਜੀ ਉਹ ਪੈਦਾ ਨਾ ਹੋਵੇ। ਮਮਤਾ ਬੈਨਰਜੀ ਨੇ ਕਿਹਾ ਜੀ ਕਿ ਜੇ ਸੂਬੇ ਦਾ ਨਾਂ ਬਦਲਣ ਦਾ ਵਿਰੋਧ ਕਰ ਰਹੇ ਨੇ ਉਹ ਸਿਰਫ ਆਪਣੇ ਸਿਆਸੀ ਹਿੱਤ ਜਿਹੜੇ ਆ ਜੀ ਉਹ ਦੇਖ ਰਹੇ ਨੇ। ਉਹ ਕਹਿੰਦੇ ਇੱਕ ਇਤਿਹਾਸਕ ਗਲਤੀ ਹੈ, ਇਤਿਹਾਸ ਉਹਨਾਂ ਨੂੰ ਕਦੀ ਜਿਹੜਾ ਜੀ ਉਹ ਮੁਆਫ ਨਹੀਂ ਕਰੂਗਾ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਜੀ ਵੈਸਟ ਬੰਗਾਲ ਜਿਹੜਾ ਪੱਛਮੀ ਬੰਗਾਲ ਹੈ, ਇੰਗਲਿਸ਼ ਦੇ ਵਿੱਚ ਜਦੋਂ ਉਹਨੂੰ ਵੈਸਟ ਬੰਗਾਲ ਕਹਿੰਦੇ ਸੀਗੇ ਤੇ ਕੁਝ ਲੋਕ ਉਹਨੂੰ ਜਿਹੜਾ ਜੀ ਵੇਸਟ ਬੰਗਾਲ ਵੀ ਕਹਿਣ ਲੱਗ ਗਏ ਸੀਗੇ, ਜਿਹਦੇ ਕਰਕੇ ਜਿਸ ਤੋਂ ਖਿਜੀ ਹੋਈ ਮਮਤਾ ਬੈਨਰਜੀ ਜਿਹੜੀ ਹੈ ਜੀ ਉਹਨਾਂ ਨੇ ਪੱਛਮੀ ਬੰਗਾਲ ਦਾ ਨਾਮ ਜਿਹੜਾ ਜੀ ਉਹ ਬਦਲ ਕੇ ਹੁਣ ਜਿਹੜਾ ਜੀ ਬੰਗਲਾ ਕਰਨ ਦੇ ਜਿਹੜਾ ਮਤਾ ਲੈਣ ਦਾ ਵਿਧਾਨ ਸਭਾ ਦੇ ਵਿੱਚ ਹੁਣ ਇਹਨੂੰ ਜਿਹੜਾ ਜੀ ਉਹ ਪਾਸ ਕੀਤਾ ਜਾਊਗਾ। ਜਿਵੇਂ ਮੈਂ ਕਿਹਾ ਕਿ ਕੀ ਇਹਦੇ ਨਾਲ ਉੱਥੇ ਗਰੀਬੀ ਤੇ ਹੋਰ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਸਾਰੀਆਂ ਦਾ ਹੱਲ ਹੋ ਜਾਊਗਾ? ਇਹ ਆਪਣੇ ਆਪ 'ਚ ਸਵਾਲ ਹੀ ਹੈ ਜੀ। ਨਹੀਂ ਜੀ, ਜਿਹੜੇ ਮੰਤਰੀ ਸੰਤਰੀ ਆ ਉਹਨਾਂ ਦਾ ਮਨੋਰੰਜਨ ਤੇ ਜ਼ਰੂਰ ਹੋਊਗਾ। ਤੇ ਅੱਗੇ ਆਪਾਂ ਗੱਲ ਕਰਦੇ ਪੰਜਾਬ ਵਿਧਾਨ ਸਭਾ ਦੀ ਜਿਹੜਾ ਸੈਸ਼ਨ ਹੋਣਾ ਜੀ, ਉਸ ਦੀਆਂ ਤਰੀਕਾਂ ਕਿਉਂ ਬਦਲ ਰਹੀਆਂ? ਐਕਚੁਅਲੀ ਜੀ ਇਹ ਤੀਸਰੀ ਵਾਰੀ ਹੋ ਗਿਆ ਜੀ। ਪਹਿਲਾਂ ਜਿਹੜੀ ਤਰੀਕ ਆਈ ਸੀ ਉਹ 5 ਤੋਂ 9 ਸਤੰਬਰ ਤੱਕ ਸੈਸ਼ਨ ਜਿਹੜਾ ਬੁਲਾਇਆ ਗਿਆ ਸੀਗਾ। ਮੁੜ ਕੇ ਬਾਅਦ ਦੇ ਵਿੱਚ ਇਹ ਤਰੀਕ ਬਦਲ ਦਿੱਤੀ ਗਈ। ਇਹ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਜਿਹੜੀ ਜੀ ਉਹ ਕਰ ਦਿੱਤੀ ਗਈ।
ਭਾਰਤ ਸਰਕਾਰ ਨੇ ਸਮੂਹ ਰਾਜ ਸਰਕਾਰਾਂ ਨੂੰ 10 ਸਤੰਬਰ ਤੱਕ GST ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰਨ ਦੇ ਵਾਸਤੇ ਕਿਹਾ ਜੀ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਹੁਣ ਇਹਦੀ ਤਰੀਕ ਜਿਹੜੀ ਆ ਜੀ ਉਹ ਫੇਰ ਬਦਲ ਦਿੱਤੀ ਗਈ ਆ। ਹੁਣ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ 8 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਜਿਹੜਾ ਜੀ ਉਹ ਹੋਊਗਾ। ਇਹਦੇ ਵਿੱਚ GST ਬਿੱਲ ਜਿਹੜਾ ਜੀ ਉਹ 10 ਸਤੰਬਰ ਨੂੰ ਪਾਸ ਕੀਤੇ ਜਾਣ ਦੀ ਤਜਵੀਜ਼ ਜਿਹੜੀ ਆ ਜੀ ਉਹ ਕਹੀ ਗਈ ਆ। ਕੁਛ ਜਿਹੜੇ ਸਿਆਸੀ ਮਾਹਰ ਨੇ ਜੀ ਉਹ ਇਹਨੂੰ ਇੱਕ ਡਿਫਰੈਂਟ ਵੇ ਦੇ ਨਾਲ ਵੀ ਦੇਖ ਰਹੇ ਨੇ। ਉਹ ਇਹ ਸਮਝਦੇ ਨੇ ਕਿ ਸ਼ਾਇਦ ਜਿਹੜੀਆਂ ਚੋਣਾਂ ਨੇ, ਜੋ ਕੁਛ ਰੌਲ ਘਚੋਲਾ ਜਿਹਾ ਪਿਆ ਹੋਇਆ, ਉਹਦੇ ਵਿੱਚ ਸਰਕਾਰ ਜਿਹੜੀ ਆ ਜੀ ਉਹ ਥੋੜਾ ਅਰਲੀ ਚੋਣਾਂ ਕਰਾਉਣ ਵੱਲ ਨੂੰ ਵੱਧ ਸਕਦੀ ਹੈ। ਇਹ ਅਰਲੀ ਚੋਣਾਂ ਕਿੰਨੀਆਂ ਕੁ ਹੋ ਸਕਦੀਆਂ ਨੇ, ਸ਼ਾਇਦ ਬਹੁਤ ਵੱਡਾ ਫਰਕ ਤਾਂ ਨਹੀਂ ਪਊਗਾ। ਜਿਵੇਂ ਜਿਹੜਾ ਚੋਣ ਕਮਿਸ਼ਨ ਹੈ ਉਹਦੀਆਂ ਸਰਗਰਮੀਆਂ ਤੋਂ ਲੱਗਦਾ ਹੈ ਕਿ ਜਨਵਰੀ ਦੇ ਦੂਸਰੇ ਜਾਂ ਤੀਜੇ ਹਫ਼ਤੇ ਚੋਣਾਂ ਜਿਹੜੀਆਂ ਹੋ ਸਕਦੀਆਂ ਨੇ। ਜੇ ਸਰਕਾਰ ਸਿਫਾਰਿਸ਼ ਕਰਦੀ ਆ ਤੇ ਇਹ ਥੋੜਾ ਸਮਾਂ ਪਹਿਲਾਂ ਵੀ ਹੋ ਸਕਦੀਆਂ ਨੇ। ਪਹਿਲਾਂ ਕਿੰਨਾ ਕੁ ਦਸੰਬਰ ਦਾ ਅਖੀਰਲਾ ਹਫ਼ਤਾ ਜਿਹੜਾ ਜੀ ਇਹ ਹੋ ਸਕਦਾ। ਪੰਜਾਬ ਵਿਧਾਨ ਸਭਾ ਦਾ ਹੋਣ ਵਾਲਾ ਇਹ ਸੈਸ਼ਨ ਜਿਹੜਾ ਜੀ ਇਸ ਪੱਖ ਤੋਂ ਬੜਾ ਅਹਿਮ ਰਹੂਗਾ। ਸਰਕਾਰ ਜਿਹੜੀ ਆ ਜੀ ਉਹ ਜਿੰਨੇ ਕੁ ਦਿਨ ਵੀ ਬਚਦੇ ਨੇ ਉਹਦੇ ਦੌਰਾਨ ਉਹ ਕੁਝ ਲੋਕ ਲੁਭਾਊ ਫੈਸਲੇ ਜਿਹੜੇ ਆ ਜੀ ਉਹ ਲੈ ਸਕਦੀ ਆ ਤੇ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਲੋਕਾਂ ਨੂੰ ਇਹ ਦੱਸ ਸਕਦੀ ਹੈ ਕਿ ਜੋ ਕੁਛ ਅਸੀਂ 9.5 ਸਾਲ ਪੌਣੇ 10 ਸਾਲ ਨਹੀਂ ਕੀਤਾ, ਹੁਣ ਅਸੀਂ ਉਹ ਮਹੀਨਿਆਂ ਦੇ ਵਿੱਚ ਜਿਹੜਾ ਜੀ ਉਹ ਕਰ ਸਕਦੇ ਹਾਂ। ਸ਼ਾਇਦ ਇਹ ਲੋਕ ਲੁਭਾਊ ਜਿਹੜੇ ਫੈਸਲੇ ਨੇ ਉਹਨਾਂ ਦੀ ਵਜ੍ਹਾ ਕਰਕੇ ਅੱਗੇ ਪਿੱਛੇ ਤਰੀਕਾਂ ਜਿਹੜੀਆਂ ਨੇ ਉਹ ਕੰਟੀਨਿਊਸ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਕਨਫਿਊਜ਼ਨ ਹੀ ਬਣੀ ਪਈ ਆ ਵੀ ਕਦੋਂ ਜਿਹੜਾ ਜੀ ਇਹ ਸੈਸ਼ਨ ਹੋਣਾ। ਹੁਣ ਵੈਸੇ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਹਾਲ ਦੀ ਘੜੀ 8 ਸਤੰਬਰ ਤੋਂ ਜਿਹੜਾ ਜੀ ਲੈ ਕੇ 14 ਸਤੰਬਰ ਤੱਕ ਇਹ ਸੈਸ਼ਨ ਦੀ ਗੱਲ ਆਖੀ ਗਈ ਹੈ ਜੀ। ਹਾਂ ਬਿਲਕੁਲ ਜੀ, ਚੋਣਾਂ ਸਿਰ ਤੇ ਕੁਛ ਨਾ ਕੁਛ ਜ਼ਰੂਰ ਕੀਤਾ ਜਾਊਗਾ ਕਿ ਵੋਟਾਂ ਬਟੋਰੀਆਂ ਜਾਣ ਅੱਗੇ। ਆਪਾਂ ਚੋਣ ਕਮਿਸ਼ਨ ਦੀ ਗੱਲ ਕਰੀਏ, ਚੋਣ ਕਮਿਸ਼ਨ ਵੱਲੋਂ ਪੁਲਿਸ ਨੂੰ ਦਿੱਤੀ ਜ਼ਿੰਮੇਵਾਰੀ ਤੇ ਸਵਾਲ। ਐਕਚੁਅਲੀ ਜੀ ਅਗਲੇ ਸਾਲ ਜਿਹੜੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਅਕਸਰ ਜਿਹੜਾ ਚੋਣ ਕਮਿਸ਼ਨ ਹੈ ਉਹ ਜਿਹੜੇ ਸਰਵੇ ਵਗੈਰਾ ਕਰਦਾ ਉਹ ਜਿਹੜੀਆਂ ਪ੍ਰਾਈਵੇਟ ਫਰਮਾਂ ਨੇ ਉਹਨਾਂ ਤੋਂ ਸਰਵੇ ਕਰਵਾਉਂਦਾ। ਇਹ ਪਹਿਲੀ ਵਾਰੀ ਆ ਕਿ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਪੰਜਾਬ ਪੁਲਿਸ ਨੂੰ ਇੱਕ ਸਰਵੇ ਦੀ ਅਹਿਮ ਜ਼ਿੰਮੇਵਾਰੀ ਜਿਹੜੀ ਆ ਜੀ ਉਹ ਦਿੱਤੀ ਆ। ਤੇ ਇਹ ਜਿਹੜੀ ਅਹਿਮ ਜ਼ਿੰਮੇਵਾਰੀ ਆ ਇਹਦੇ ਉੱਤੇ ਕਈ ਕਿਸਮ ਦੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਖੜੇ ਹੋ ਗਏ ਨੇ। ਹੁਣ ਇਹਦੇ ਵਿੱਚ ਸਵਾਲ ਜਿਹੜੇ ਆ ਉਹ ਪੁੱਛੇ ਗਏ ਆ। ਪਹਿਲਾਂ ਮੈਂ ਉਹ ਸਾਂਝਾ ਤੁਹਾਡੇ ਨਾਲ ਕਰਾਂ ਜੀ। ਜਿਹੜਾ ਸਵਾਲ ਹੈ ਉਹ ਇਹਦੇ ਵਿੱਚ ਇਹ ਪੁੱਛਿਆ ਗਿਆ ਕਿ ਸਰਵੇ ਕਰਕੇ ਦੱਸੇ ਪੁਲਿਸ ਕਿ ਔਰਤਾਂ ਤੇ ਖਾਸ ਤੌਰ ਦੇ ਉੱਤੇ ਜਿਹੜੇ ਪਛੜੇ ਵਰਗ ਨੇ ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਕੀ ਉਹਨਾਂ ਨੂੰ ਵੋਟਿੰਗ ਦੇ ਸਮੇਂ ਰੋਕਿਆ ਜਾ ਸਕਦਾ, ਇਹ ਸਵਾਲ ਪੁੱਛਿਆ ਗਿਆ। ਔਰ ਇਹਦੇ ਵਿੱਚ ਇਹ ਵੀ ਸਵਾਲ ਪੁੱਛਿਆ ਗਿਆ, ਇਹ ਦੱਸਿਆ ਜਾਵੇ ਕਿ ਕਿਹੜੇ ਧੜੇ ਨੇ ਜਿਹੜੇ ਇਹਨਾਂ ਪਿਛੜੇ ਵਰਗ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਤੋਂ ਕਿਹੜੇ ਧੜਿਆਂ ਤੋਂ ਇਹਨਾਂ ਔਰਤਾਂ ਨੂੰ ਜਿਹੜਾ ਜੀ ਉਹ ਖਤਰਾ ਹੋ ਸਕਦਾ। ਸਵਾਲ ਇਹ ਵੀ ਪੁੱਛਿਆ ਗਿਆ ਹੈ ਕਿ ਚੋਣ ਕਮਿਸ਼ਨ ਇਹ ਜਾਣਨਾ ਚਾਹੁੰਦਾ ਹੈ ਕਿ ਪਿਛਲੀਆਂ ਆਮ ਚੋਣਾਂ ਦੇ ਦੌਰਾਨ ਕਿਸੇ ਸਿਆਸੀ ਪਾਰਟੀ ਨੇ ਲੋਕਾਂ ਖਾਸ ਕਰਕੇ ਨੌਜਵਾਨਾਂ ਤੇ ਔਰਤਾਂ ਨੂੰ ਕਿਸੇ ਕਿਸਮ ਦੇ ਪੈਸੇ, ਰਿਸ਼ਵਤ, ਸ਼ਰਾਬ ਵਗੈਰਾ ਦਿੱਤੀ ਸੀ। ਸੋ ਇਹ ਜਿਹੜੇ ਸਵਾਲ ਨੇ ਇਹ ਪੁੱਛੇ ਗਏ ਨੇ ਔਰ ਇਹਨਾਂ ਸਵਾਲਾਂ ਦੇ ਜਵਾਬ ਪੁਲਿਸ ਜਿਹੜੀ ਆ ਜੀ ਉਹ ਕਿਵੇਂ ਲੱਭ ਕੇ ਦੇਊਗੀ, ਇਹ ਸਵਾਲ ਆ ਆਪਣੇ ਆਪ ਦੇ ਵਿੱਚ। ਜਿਹੜੇ ਹਲਕਾ ਇੰਚਾਰਜ ਲਾਏ ਹੋਏ ਨੇ ਉਹ ਪੂਰੇ ਦੇ ਪੂਰੇ ਇੰਚਾਰਜ ਨੇ ਜੀ ਥਾਣਿਆਂ ਦੇ। ਜਿਹੜੇ ਥਾਣਿਆਂ ਵਾਲੇ ਨੇ ਉਹ ਬਿਨਾਂ ਹਲਕਾ ਇੰਚਾਰਜ ਤੋਂ ਦੱਸੇ ਤੋਂ ਨਾ ਪਰਚਾ ਦਰਜ ਕਰਦੇ ਨੇ, ਨਾ ਕੋਈ ਪਰਚਾ ਜਿਹੜਾ ਜੀ ਉਹ ਰੱਦ ਕਰਦੇ ਨੇ। ਹੁਣ ਉਹ ਕਿਵੇਂ ਦੱਸ ਦੇਣਗੇ ਕਿ ਕਿਹੜੇ ਧੜੇ ਨੇ ਜਿਹੜੇ ਕਿ ਪਿਛੜੇ ਵਰਗ ਦੀਆਂ ਇਹਨਾਂ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਰੋਕ ਸਕਦੇ ਨੇ, ਜਾਂ ਉਹ ਕਿਵੇਂ ਦੱਸ ਦੇਣਗੇ ਕਿ ਪਿਛੜੇ ਵਰਗ ਦੇ ਜਿਹੜੇ ਲੋਕ ਨੇ ਜਾਂ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਪਿਛਲੀਆਂ ਚੋਣਾਂ ਦੇ ਵਿੱਚ ਰਿਸ਼ਵਤ ਕਿਹਨੇ ਦਿੱਤੀ ਸੀ, ਪੈਸੇ ਕਿਹਨੇ ਦਿੱਤੇ ਸੀ, ਸ਼ਰਾਬ ਜਿਹੜੀ ਆ ਜੀ ਉਹ ਕਿਹਨੇ ਪਿਆਈ ਸੀ। ਸੋ ਇਹ ਸਰਵੇ ਹੋਣ ਤੋਂ ਪਹਿਲਾਂ ਹੀ ਇਹਦੇ ਉੱਤੇ ਕਈ ਕਿਸਮ ਦੇ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਹੋ ਗਏ ਨੇ। ਔਰ ਇਹਦੇ ਵਿੱਚ ਸਵਾਲ ਇਹ ਵੀ ਪੁੱਛਿਆ ਗਿਆ ਪੁਲਿਸ ਤੋਂ, ਉਹ ਦੱਸੇ ਕਿ ਕਿਹੜੇ ਸੈਂਸਿਟਿਵ ਤੇ ਕਿਹੜੇ ਜ਼ਿਆਦਾ ਸੈਂਸਿਟਿਵ ਜਿਹੜੇ ਪੋਲਿੰਗ ਬੂਥ ਹੋਣਗੇ। ਸੋ ਇਹਨਾਂ ਦੇ ਜਵਾਬ ਜਿਹੜੇ ਆ ਜੀ ਇਮਾਨਦਾਰੀ ਦੇ ਨਾਲ ਪੰਜਾਬ ਪੁਲਿਸ ਦੱਸ ਦੂਗੀ। ਇਹ ਬਹੁਤ ਵੱਡਾ ਸਵਾਲ ਹੈ ਜੀ। ਬਿਲਕੁਲ ਜੀ, ਵਾਕਿਆ ਹੀ ਜਿਸ ਤਰ੍ਹਾਂ ਤੁਸੀਂ ਕਹੀ ਆ, ਪਰ ਕਈ ਥਾਈਂ ਤੇ ਪੁਲਿਸ ਹੀ ਦਲਾਲ ਸੀਗੀ ਇਹਨਾਂ ਲੋਕਾਂ ਨੂੰ ਰੋਕਣ ਲਈ, ਪੈਸੇ ਦੇਣ ਦੇ ਲਈ। ਪਰ ਨਹੀਂ, ਦੇਖੋ ਕੋਈ ਨਹੀਂ ਦੱਸੂਗਾ ਇਸ 'ਤੇ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ। ਉਹਨਾਂ ਨੇ ਆਪਣੇ ਬਿਆਨ ਤੋਂ ਪਲਟੀ ਮਾਰੀ। ਐਕਚੁਅਲੀ ਜੀ ਇਹ ਜਿਹੜਾ ਜਿੰਨਾ ਕੁਛ ਵੀ ਰੌਲਾ ਰੱਪਾ ਜਿਹੜਾ ਸਾਰਾ ਚੱਲ ਰਿਹਾ ਜੀ ਪੰਜਾਬ ਦੇ ਵਿੱਚ, ਪੰਜਾਬ 'ਚ ਘੱਟ
ਫੇਸਬੁੱਕ ਤੇ ਜ਼ਿਆਦਾ ਤੇ ਉਦੋਂ ਵੱਧ ਸ਼ਾਇਦ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਪੰਜਾਬੀ ਨੇ ਜੀ ਉਹਨਾਂ ਦੇ ਵਿੱਚ ਚਰਚਾ ਜਿਹੜਾ ਉਹ ਪੰਜਾਬ ਵਾਲਿਆਂ ਨਾਲੋਂ ਦੁੱਗਣਾ ਤਿੱਗਣਾ। ਇਹਦੇ ਵਿੱਚ ਜਿਹੜਾ ਜੀ ਹਰ ਮਿੰਟ ਦੇ ਉੱਤੇ ਬਿਆਨ ਵਗੈਰਾ ਜਿਹੜੇ ਆ ਜੀ ਉਹ ਜਾਰੀ ਹੋ ਰਹੇ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪਹਿਲਾਂ ਜਿਹੜੇ ਦੀ ਚਿੱਠੀ ਜਿਹੜੀ 21 ਜਾਣਿਆਂ ਦੀ ਸੀ ਉਹਦੇ ਉੱਤੇ ਸਾਈਨ ਕੀਤੇ ਸੀਗੇ, ਜਿਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਸਿਫਾਰਿਸ਼ ਜਿਹੜੀ ਸੀ ਉਹ ਕਰਨ ਦੀ ਆਖਿਆ ਗਿਆ ਸੀਗਾ ਹਾਈ ਕਮਾਂਡ ਨੂੰ। ਮੁੜ ਕੇ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਜਿਹੜਾ ਬਿਆਨ ਆਇਆ ਜੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਫੈਸਲਾ ਜਿਹੜਾ ਜੀ ਗਲਤ ਲਿਆ ਗਿਆ। ਉਹਨਾਂ ਨੇ ਸਿੰਪਥੀ ਜਿਹੜੀ ਸੀਗੀ ਉਹ ਸ਼ੋਅ ਕੀਤੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਾਲ। ਜਿਹੜੀਆਂ ਪੰਜਾਬ ਦੀਆਂ ਅਖਬਾਰਾਂ ਨੇ ਜੀ ਉਹਨਾਂ ਨੇ ਪ੍ਰਮੁੱਖਤਾ ਦੇ ਨਾਲ ਇਸ ਬਿਆਨ ਨੂੰ ਜਿਹੜਾ ਸੀਗਾ ਜੀ ਉਹ ਛਾਪਿਆ। ਹੁਣ ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਕਿ ਮੈਂ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਤਾਂ ਬਿਆਨ ਕੋਈ ਹੋਰ ਦੇਣ ਆਇਆ ਸੀਗਾ, ਜਿਹੜਾ ਮੇਰਾ ਬਿਆਨ ਮੂੰਹ ਜ਼ਬਾਨੀ ਜਿਹੜਾ ਸੀਗਾ ਨਿਕਲਿਆ ਹੋਇਆ, ਮੀਡੀਆ ਨੇ ਉਹਨੂੰ ਜ਼ਿਆਦਾ ਤੂਲ ਜਿਹੜੀ ਸੀਗੀ ਉਹ ਦੇ ਦਿੱਤੀ। ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਕਿ ਮੈਂ ਇੰਨੀ ਕੁ ਗੱਲ ਜਿਹੜੀ ਉਹ ਕਹੀ ਸੀਗੀ ਕਿ ਜੇ ਇਹ ਸਟਿੰਗ ਪਾਰਟੀ ਦੇ ਵਿੱਚੋਂ ਕਿਸੇ ਨੇ ਕਰਾਇਆ ਤੇ ਇਹ ਮੰਦਭਾਗੀ ਗੱਲ ਹੈ। ਉਹ ਕਹਿੰਦੇ ਜੀ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਉਲਟ ਜਿਹੜਾ ਜੀ ਉਹ ਦਿੱਤਾ ਗਿਆ। ਉਧਰ ਜਿਹੜੇ ਇਸ ਦੁਆਬੇ ਦੇ ਖੇਤਰ ਦੇ ਵਿੱਚ ਸੰਬੰਧਿਤ ਕੁਝ ਕਾਂਗਰਸੀ ਨੇ, ਜਿਹਦੇ ਵਿੱਚ ਰਾਣਾ ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਨਵਤੇਜ ਸਿੰਘ ਚੀਮਾ, ਰਮਨਜੀਤ ਸਿੰਘ ਸਿੱਕੀ ਜਿਹੜੇ ਸ਼ਾਮਲ ਨੇ, ਉਹਨਾਂ ਨੇ ਇਸ ਮਸਲੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਘੇਰਨ ਦਾ ਯਤਨ ਕੀਤਾ ਜੀ। ਉਹਨਾਂ ਨੇ ਇਹ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਅਕਸਰ ਹੀ ਬਿਆਨ ਜਿਹੜਾ ਜੀ ਉਹ ਦੇ ਕੇ ਪਲਟਣ ਵਾਲੇ ਨੇਤਾਵਾਂ ਦੇ ਵਿੱਚੋਂ ਇੱਕ ਨੇ। ਇਹਨਾਂ ਨੇਤਾਵਾਂ ਨੇ ਸਾਂਝੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਸਿਰਫ ਸੁਖਪਾਲ ਸਿੰਘ ਖਹਿਰਾ ਹੋਰੀ ਹੀ ਇਮਾਨਦਾਰ ਬਣਨ ਦਾ ਜਿਹੜਾ ਜੀ ਉਹ ਯਤਨ ਨਾ ਕਰਨ, ਉਹ ਹਾਸੋਹੀਣੀ ਆਪਣੀ ਸਥਿਤੀ ਜਿਹੜੀ ਆ ਜੀ ਉਹ ਪੈਦਾ ਕਰ ਰਹੇ ਨੇ। ਜੀ ਬਿਲਕੁਲ ਜੀ, ਬਿਆਨਬਾਜ਼ੀ ਆ ਜਿਹੜੀ ਉਹ ਬਿਲਕੁਲ ਜਾਰੀ ਹੈਗੀ ਆ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਪੁਲਿਸ ਦੀ ਭਰਤੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੀਆਂ ਪੰਜਾਬੀ ਕੁੜੀਆਂ ਆ ਉਹ ਲਗਾਤਾਰ ਫੇਲ ਹੋ ਰਹੀਆਂ। ਦੇਖੋ, ਜਿਹੜੀ ਗੱਲ ਆਪਾਂ ਪਹਿਲਾਂ ਖਬਰਾਂ ਦੇ ਵਿੱਚ ਸਾਂਝੀ ਕੀਤੀ ਸੀ ਕਿ ਜਿਹੜੇ ਨੌਜਵਾਨ ਨੇ ਉਹ ਕਿਵੇਂ ਜਿਹੜਾ ਜੀ ਹਰ ਖੇਤਰ ਦੇ ਵਿੱਚ ਪਛੜ ਰਹੇ ਨੇ। ਹੁਣ ਇਹ ਜਿਹੜੀਆਂ ਲੜਕੀਆਂ ਨੇ ਜੀ ਉਹਨਾਂ ਦੇ ਉੱਤੇ ਵੀ ਸਵਾਲ ਜਿਹੜਾ ਜੀ ਉਹ ਖੜਾ ਹੋ ਰਿਹਾ। ਪੰਜਾਬ ਪੁਲਿਸ ਦੇ ਵਿੱਚ ਔਰਤਾਂ ਦੀ ਭਰਤੀ ਸੰਬੰਧੀ 60% ਤੋਂ ਵੱਧ ਉਮੀਦਵਾਰਾਂ ਦੇ ਟਰਾਇਲ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਪਰ ਭਰਤੀ ਲਈ ਲੋੜੀਂਦੀ ਜਿਹੜੀ ਸਰੀਰਕ ਫਿਟਨੈਸ ਸਾਬਤ ਕਰਨੀ ਹੁੰਦੀ ਹੈ ਜੀ, ਇੱਥੇ ਟਰਾਇਲਾਂ ਦੇ ਵਿੱਚ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਹੈ ਜੀ। ਨਿਰਾਸ਼ਾਜਨਕ ਨਹੀਂ, ਬੇਹੱਦ ਨਿਰਾਸ਼ਾਜਨਕ ਹੈ। ਟਰਾਇਲ ਦੇਣ ਵਾਲੀਆਂ 47,296 ਦੇ ਵਿੱਚੋਂ 9488 ਕੁੜੀਆਂ ਹੀ ਪਾਸ ਹੋ ਸਕੀਆਂ ਨੇ। 37,808 ਕੁੜੀਆਂ ਫੇਲ ਹੋ ਗਈਆਂ ਨੇ। ਜਲੰਧਰ ਜ਼ੋਨ ਦੀਆਂ ਲੜਕੀਆਂ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਆ। ਪੰਜਾਬ ਭਰ ਦੇ ਵਿੱਚੋਂ 1164 ਜਿਹੜੀਆਂ ਔਰਤ ਸਿਪਾਹੀ ਨੇ ਉਹਨਾਂ ਦੀ ਭਰਤੀ ਕੀਤੀ ਜਾਣੀ ਆ। ਇਹਦੇ ਵਾਸਤੇ ਵਿਦਿਅਕ ਯੋਗਤਾ 12ਵੀਂ ਪਾਸ ਰੱਖੀ ਗਈ ਹੈ। ਕੱਦ 5 ਫੁੱਟ 4 ਇੰਚ ਹੋਣਾ ਚਾਹੀਦਾ। 800 ਮੀਟਰ ਦੌੜ 4 ਮਿੰਟਾਂ 'ਚ ਪੂਰੀ ਹੋਣੀ ਚਾਹੀਦੀ ਹੈ ਜੀ। 3.25 ਮੀਟਰ ਲੰਬੀ ਤੇ 1.05 ਮੀਟਰ ਉੱਚੀ ਛਾਲ ਲਾਉਣੀ ਪੈਂਦੀ ਆ। ਔਰ ਇਹਦੇ ਦੌਰਾਨ ਹੁਣ ਤੱਕ 20% ਤੋਂ ਵੀ ਘੱਟ ਕੁੜੀਆਂ ਪਾਸ ਹੋ ਸਕੀਆਂ ਨੇ। ਬਹੁਤੀਆਂ ਤਾਂ ਦੌੜ ਹੀ ਨਹੀਂ ਸਕੀਆਂ। ਉੱਚੀ ਛਾਲ, ਲੰਬੀ ਛਾਲ, ਦੋਵੇਂ ਤਰ੍ਹਾਂ ਦੀਆਂ ਛਾਲਾਂ ਲਾਉਣ ਦੇ ਵਿੱਚ ਜਿਹੜੀਆਂ ਜੀ ਉਹ ਫੇਲ ਰਹੀਆਂ ਨੇ। ਪਟਿਆਲਾ ਜ਼ੋਨ ਦੇ ਵਿੱਚ ਟਰਾਇਲ ਦੇਣ ਵਾਲੀਆਂ 12,775 ਦੇ ਵਿੱਚੋਂ 23.73%, ਬਾਰਡਰ ਜ਼ੋਨ ਦੇ ਵਾਸਤੇ 10,331 ਦੇ ਵਿੱਚੋਂ 20.23%, ਬਠਿੰਡਾ ਜ਼ੋਨ ਦੇ ਵਾਸਤੇ 11,635 ਦੇ ਵਿੱਚੋਂ 19.27% ਕੁੜੀਆਂ ਨੇ ਹੀ ਟਰਾਇਲ ਜਿਹੜੇ ਆ ਜੀ ਉਹ ਪਾਸ ਕੀਤੇ ਆ। ਜਲੰਧਰ ਜ਼ੋਨ ਦੀਆਂ ਕੁੜੀਆਂ ਦੀ ਜਿਹੜੀ ਕਾਰਗੁਜ਼ਾਰੀ ਦਾ ਇਹ ਹਾਲ ਹੈ ਜੀ, 12,555 ਦੇ ਵਿੱਚੋਂ 14.27% ਕੁੜੀਆਂ ਹੀ ਟਰਾਇਲ ਜਿਹੜੀਆਂ ਜੀ ਉਹ ਪਾਸ ਕਰ ਸਕੀਆਂ ਨੇ। ਇਹ ਜਿਹੜੀ ਦੁਰਦਸ਼ਾ ਹੈ ਜੀ ਉਹ ਕੁੜੀਆਂ ਦੀ ਬੜੇ ਸਵਾਲ ਵੱਡੇ ਖੜੇ ਕਰ ਰਹੀ ਹੈ ਜੀ। ਵਾਤਾਵਰਣ, ਜਿਹੜੀਆਂ ਸਪਰੇਆਂ, ਖਾਦਾਂ, ਖਾਣ ਪੀਣ, ਦੁੱਧ, ਦਹੀਂ, ਸਾਰਾ ਕੁਝ ਜਿਹੜਾ ਜੀ ਉਹ ਪੰਜਾਬ ਦੇ ਵਿੱਚੋਂ ਗਾਇਬ ਹੋ ਰਿਹਾ, ਜਿਹੜਾ ਕਿ ਇੱਥੋਂ ਦੀ ਪਛਾਣ ਹੁੰਦਾ ਸੀਗਾ। ਜਿਹੜੇ ਪੀਜ਼ੇ, ਨੂਡਲਸ ਨੇ ਤੇ ਲੋੜੋਂ ਵੱਧ ਇੰਟਰਨੈਟ ਦੀ ਵਰਤੋਂ ਤੇ ਜਿਹੜੇ ਸੀਰੀਅਲ ਆਉਂਦੇ ਨੇ ਜੀ ਬੇਹੂਦਾ ਕਿਸਮ ਦੇ, ਸ਼ਾਇਦ ਉਹਨਾਂ ਦਾ ਅਸਰ ਜਿਹੜਾ ਜੀ ਉਹ ਇਹਨਾਂ ਕੁੜੀਆਂ ਦੇ ਉੱਤੇ ਵੀ ਵੇਖਣ ਨੂੰ ਜਿਹੜਾ ਉਹ ਮਿਲ ਰਿਹਾ। ਜਿਹੜਾ ਸਵਾਲ ਇਹਦੇ ਉੱਤੇ ਜਿਹੜਾ ਵੱਡਾ ਉਹ ਇਹ ਹੈ ਨਾ ਜੀ ਕਿ ਇੱਕ, ਜਿਵੇਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਇੱਕ ਜਨਰੇਸ਼ਨ ਜਿਹੜੀ ਆ ਜੀ ਉਹ ਪੰਜਾਬ ਦੀ ਗਵਾਚ ਗਈ ਆ, ਤੇ ਅੱਗੋਂ ਜਿਨ੍ਹਾਂ ਨੇ ਜਨਰੇਸ਼ਨ ਜਿਹੜੀ ਆ ਜੀ ਨਵੀਂ ਪੈਦਾ ਕਰਨੀ ਹੈ, ਜੇ ਉਹ ਅਨਫਿਟ ਨੇ
ਤਾਂ ਸਵਾਲ ਉਸ ਪਾਸੇ ਨੂੰ ਵੀ ਤਾਂ ਖੜਾ ਹੋ ਰਿਹਾ ਨੇ ਜੀ ਕਿ ਫਿਰ ਜਿਹੜੀ ਆ ਤੰਦਰੁਸਤ ਔਲਾਦ ਜਿਹੜੀ ਆ ਉਹ ਅੱਗੋਂ ਕਿੱਥੋਂ ਆਊਗੀ ਜੀ। ਬਿਲਕੁਲ ਜੀ, ਆਉਣ ਵਾਲੇ ਟਾਈਮ 'ਚ ਹਜੇ ਬਹੁਤ ਸਾਰੇ ਖੁਲਾਸੇ ਹੋਣੇ ਤੇ ਅੱਗੇ ਆਪਾਂ ਦੌਲਤਪੁਰ ਨੀਵਾਂ ਪਿੰਡ ਦੀ ਗੱਲ ਕਰੀਏ, ਹਫ਼ਤੇ ਵਿੱਚ ਦੂਜੀ ਵਾਰ ਗੁਟਕਿਆਂ ਦੀ ਬੇਅਦਬੀ। ਬਿਲਕੁਲ ਜੀ, ਇਹ ਐਕਚੁਅਲੀ ਮੋਗੇ ਦੇ ਵਿੱਚ ਪੈਂਦਾ ਜੀ ਪਿੰਡ ਦੌਲਤਪੁਰ ਨੀਵਾਂ। ਇੱਥੇ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਜਿਹੜੀ ਹੈ ਜੀ ਉਸ ਵੇਲੇ ਵਾਪਰੀ ਆ ਜਦੋਂ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਨੇ ਨਸ਼ਾ ਭਜਾਓ ਪੰਥ ਤੇ ਪੰਜਾਬ ਬਚਾਓ ਚੇਤਨਾ ਮਾਰਚ ਜਿਹੜਾ ਜੀ ਉੱਥੇ ਨੇੜਲੇ ਪਿੰਡ ਜੋਗੇਵਾਲ ਦੇ ਵਿੱਚ ਰਾਤ ਦੇ ਵਾਸਤੇ ਰੁਕਿਆ ਸੀਗਾ ਜੀ। 22 ਅਗਸਤ ਨੂੰ ਵੀ ਇਸ ਪਿੰਡ ਦੇ ਵਿੱਚ ਗੁਟਕੇ ਦੀ ਬੇਅਦਬੀ ਦੀ ਘਟਨਾ ਜਿਹੜੀ ਆ ਜੀ ਉਹ ਵਾਪਰੀ ਸੀਗੀ ਔਰ ਪਿੰਡ ਦੌਲਤਪੁਰਾ ਨੀਵਾਂ ਦੇ ਬਾਜ਼ਾਰ ਦੇ ਵਿੱਚ ਲੋਕਾਂ ਨੇ ਥਾਂ ਥਾਂ ਦੇ ਉੱਤੇ ਨਿਤਨੇਮ ਬਾਣੀਆਂ ਦੇ ਗੁਟਕੇ ਸਾਹਿਬ ਜਿਹੜੇ ਸੀ ਉਹ ਪਾੜ ਕੇ ਸੁੱਟੇ ਪਏ ਜਿਹੜੇ ਉਹ ਵੇਖੇ। ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਜਿਹੜੀ ਸੀ ਉਹ ਵੱਡੀ ਗਿਣਤੀ ਦੇ ਵਿੱਚ ਫਿਰ ਇੱਥੇ ਪਹੁੰਚੀ। ਦੌਲਤਪੁਰ ਨੀਵਾਂ ਦੇ ਬਾਜ਼ਾਰ ਦੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਜਿਹੜੀ ਆ ਜੀ ਉਹਦੀ ਤੇਜ਼ੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਹੜੀ ਪੁਲਿਸ ਆ ਜੀ ਉਹ ਕਹਿੰਦੀ ਆ ਕਿ ਅਸੀਂ ਛੇਤੀ ਜਿਹੜਾ ਜੀ ਪਹੁੰਚ ਜਾਵਾਂਗੇ ਉਹਨਾਂ ਸ਼ਰਾਰਤੀ ਅਨਸਰਾਂ ਤੱਕ ਜਿਨ੍ਹਾਂ ਨੇ ਇਹ ਘਟਨਾ ਜਿਹੜੀ ਹੈ ਜੀ ਉਹਨੂੰ ਅੰਜਾਮ ਦਿੱਤਾ। ਪਰ ਦੂਜਾ ਇਹ ਆ ਜੀ ਕਿ ਇੱਥੇ ਇੱਕ ਹਫ਼ਤਾ ਪਹਿਲਾਂ ਇਸੇ ਤਰ੍ਹਾਂ ਦੀ ਮਾੜੀ ਘਟਨਾ ਵਾਪਰੀ ਸੀ। ਅਜੇ ਤੱਕ ਕਿਸੇ ਵਿਅਕਤੀ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਇੱਕ ਗ੍ਰੰਥੀ ਦੇ ਵਾਸਤੇ ਕਿਹਾ ਗਿਆ ਸੀਗਾ ਕਿ ਗ੍ਰੰਥੀ ਤੋਂ ਬਦਲਾ ਲੈਣ ਦੇ ਵਾਸਤੇ ਉਹਦਾ ਜਿਹੜਾ ਤਬਲਚੀ ਸੀਗਾ ਉਹਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਸੀਗਾ। ਜਦੋਂ ਕਿ ਜਿਹੜੀ ਰਾਗੀ ਸਭਾ ਹੈ ਜੀ ਉਹ ਉੱਠ ਕੇ ਸਾਹਮਣੇ ਆਈ ਸੀ, ਉਹਨੇ ਇਹ ਕਿਹਾ ਸੀਗਾ ਕਿ ਗ੍ਰੰਥੀ ਦੇ ਨਾਲ ਕਿਸੇ ਦਾ ਝਗੜਾ ਹੀ ਨਹੀਂ ਤੇ ਜਿਹੜਾ ਬੰਦਾ ਫੜ ਲਿਆ ਉਹ ਕਦੀ ਤਬਲਚੀ ਜਿਹੜਾ ਜੀ ਉਹ ਗ੍ਰੰਥੀ ਦਾ ਰਿਹਾ ਹੀ ਨਹੀਂ। ਸੋ ਇਹ ਸਵਾਲ ਜਿਹੜੇ ਨੇ ਜੀ ਉਹ ਬਹੁਤ ਵੱਡੇ ਨੇ ਕਿ ਜਿਹੜੀ ਥਾਂ ਥਾਂ ਦੇ ਉੱਤੇ ਬੇਅਦਬੀ ਹੋ ਰਹੀ ਆ ਇਹ ਕਰ ਕੌਣ ਰਿਹਾ ਜੀ। ਚਾਹੇ ਉਹ ਜਗਦੀਸ਼ ਗਗਨੇਜਾ ਦੇ ਉੱਤੇ ਹਮਲਾ ਹੋਵੇ, ਉਹ ਢੱਡਰੀਆਂ ਵਾਲੇ ਤੇ ਹਮਲਾ ਹੋਵੇ, ਚੰਦ ਕੌਰ ਦਾ ਕਤਲ ਹੋਵੇ, ਇਹ ਸਾਰਾ ਕੁਝ ਜਿਹੜਾ ਜੀ ਇਹ ਅਜੇ ਤੱਕ ਅਣਸੁਲਝਿਆ ਕਿਉਂ ਆ ਜੀ, ਇਹ ਸਵਾਲ ਹੈ ਜੀ। ਬਿਲਕੁਲ ਜੀ, ਕੋਈ ਤੇ ਲੋਕਾਂ ਨੂੰ ਪੜ੍ਹਾਉਣਾ ਚਾਹੁੰਦਾ ਆ ਪਰ ਲੋਕ ਭਿੜ ਨਹੀਂ ਰਹੇ ਆਪਸ ਵਿੱਚ। ਤੇ ਅੱਗੇ ਮੇਰਾ ਆਖਰੀ ਸਵਾਲ ਹੈ ਜੀ, ਇਸ਼ਤਿਹਾਰਾਂ ਦਾ ਪਰਦਾ ਫੋਲਣ ਵਾਲੇ ਸ਼ੈਲਾ ਸਿੰਘ ਦੀ ਸੁਣੀ ਗਈ। ਬਿਲਕੁਲ ਜੀ, ਆਪਾਂ ਕੱਲ ਗੱਲ ਕੀਤੀ ਸੀਗੀ ਜੀ ਕਿ ਐਕਚੁਅਲੀ ਇਹ ਹੋਇਆ ਜਿਹੜਾ ਜੀ ਉਹ ਕੀ ਆ, ਇੱਕ ਬਜ਼ੁਰਗ ਨੇ ਅਸਲ ਦੇ ਵਿੱਚ ਪੋਲ ਜਿਹੜੇ ਆ ਜੀ ਉਹ ਖੋਲ ਕੇ ਰੱਖ ਦਿੱਤੇ ਜੀ। ਪੋਲ ਤਾਂ ਹਰ ਪੱਖੋਂ ਜਿਹੜੇ ਆ ਜੀ ਉਹ ਖੁੱਲ ਰਹੇ ਨੇ। ਜਿਹੜੇ ਪੈਸਿਆਂ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ ਇੰਨੇ ਪੈਸੇ ਸ਼ਹਿਰਾਂ ਨੂੰ ਆਏ ਨੇ, ਸ਼ਹਿਰਾਂ ਦੀਆਂ ਨਿਗਮ ਜਿਹੜੀਆਂ ਨੇ ਕਮੇਟੀਆਂ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਪੈਸਾ ਉਹਨਾਂ ਦੇ ਕੋਲੇ ਆਇਆ ਹੀ ਨੀਗਾ ਜੀ। ਪਰ ਸਰਕਾਰ ਇਹ ਸਮਝਦੀ ਆ ਕਿ ਵੱਡੇ ਵੱਡੇ ਬੋਰਡ ਜਿਹੜੇ ਨੇ ਜੀ ਉਹ ਸ਼ਾਇਦ ਲੋਕਾਂ ਨੂੰ ਭੁਲੇਖਾ ਪਾ ਦੇਣਗੇ। ਤੁਹਾਨੂੰ ਯਾਦ ਹੋਣਾ ਹੈ ਸੈਂਟਰ ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਹੋਰਾਂ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਸੀ, ਉਦੋਂ ਬਾਅਦ ਜਿਹੜੀ ਉਦੋਂ ਅਗਲੀ ਇਲੈਕਸ਼ਨ ਹੋਣੀ ਸੀ ਉਹਦੇ ਵਿੱਚ ਇੱਕ ਨਾਮ ਬੜਾ ਫੇਮਸ ਹੋਇਆ ਸੀ, ਇੰਡੀਆ ਸ਼ਾਈਨਿੰਗ। ਔਰ ਉਹ ਇੰਡੀਆ ਸ਼ਾਈਨਿੰਗ ਦੇ ਵਿੱਚ ਇਸੇ ਤਰੀਕੇ ਦੇ ਰੰਗਦਾਰ ਬੋਰਡ ਇਸ਼ਤਿਹਾਰਾਂ ਦਾ ਹੜ ਲਿਆ ਦਿੱਤਾ ਗਿਆ ਸੀਗਾ ਜੀ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਿ ਇੰਡੀਆ ਤਾਂ ਇੰਨਾ ਚਮਕਣ ਲੱਗ ਗਿਆ ਵਾਜਪਾਈ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਕਿ ਹੁਣ ਇੱਥੇ ਕੋਈ ਸਮੱਸਿਆ ਹੀ ਨਹੀਂ ਰਹੀ। ਤੇ ਉਦੋਂ ਬਾਅਦ ਜਿਵੇਂ ਮੂੰਹ ਦੀ ਖਾਧੀ ਸੀਗੀ ਭਾਰਤੀ ਜਨਤਾ ਪਾਰਟੀ ਨੇ, ਡਾਕਟਰ ਮਨਮੋਹਨ ਸਿੰਘ ਹੋਰੀ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਬਣ ਗਏ ਸਨ। ਸੋ ਉਸੇ ਤਰੀਕੇ ਦਾ ਪੰਜਾਬ ਸ਼ਾਈਨਿੰਗ ਜਿਹੜਾ ਜੀ ਉਹ ਇਸ ਵੇਲੇ ਵਿਖਾਉਣ ਦੇ ਯਤਨਾਂ ਦੇ ਵਿੱਚ ਸਰਕਾਰ ਨੇ ਇਸ ਕਿਸਮ ਦੀ ਜਿਹੜੀ ਹੈ ਜੀ ਉਹ ਇਸ਼ਤਿਹਾਰਬਾਜ਼ੀ ਕੀਤੀ ਹੈ। ਸ਼ੈਲਾ ਸਿੰਘ ਨੇ ਇਹ ਇਸ਼ਤਿਹਾਰਬਾਜ਼ੀ ਦਾ ਜਿਹੜਾ ਜੀ ਉਹ ਪਰਦਾ ਫਰੋਲਿਆ ਸੀਗਾ ਕਿ ਮੇਰੀ ਫੋਟੋ ਤਾਂ ਵਰਤ ਲਈ ਗਈ, ਮੈਨੂੰ ਤਾਂ ਪੈਨਸ਼ਨ ਦਿੱਤੀ ਨਹੀਂ। ਉਹ ਕਹਿੰਦਾ ਜੀ 6-7 ਵਾਰੀ ਮੈਂ ਅਪਲਾਈ ਕਰ ਚੁੱਕਾ। ਤੋ ਜਦੋਂ ਇਹ ਗੱਲ ਸਾਹਮਣੇ ਆਈ ਤੇ ਜਿਹੜੇ ਅਧਿਕਾਰੀ ਸੀਗੇ ਜੀ ਉਹ ਭੱਜ ਪਏ ਸ਼ੈਲਾ ਸਿੰਘ ਨੂੰ ਲੱਭਣ ਦੇ ਵਾਸਤੇ। ਸ਼ੈਲਾ ਸਿੰਘ ਦੇ ਘਰੇ ਗਏ, ਉੱਥੇ ਜਾ ਕੇ ਉਹਦੇ ਫਾਰਮ ਜਿਹੜੇ ਸੀਗੇ ਜੀ ਉਹ ਭਰਵਾਏ ਤੇ ਭਰਵਾ ਕੇ ਉਹਨੂੰ ਤੁਰੰਤ ਜਿਹੜਾ ਇਹ ਕਹਿਤਾ ਲੈ ਵੀ ਤੇਰੀ ਲੱਗੀ ਹੁਣ ਪੈਨਸ਼ਨ ਤੇ ਐਸ਼ ਕਰ ਖੁੱਲੇ ਪੈਸੇ ਖਾਣ ਨੂੰ। ਕਿੰਨੇ? 500 ਰੁਪਈਆ ਮਹੀਨੇ ਦਾ ਜੀ। ਕਿੱਥੇ ਖਰਚੂਗਾ ਇੰਨੇ ਸਾਰੇ ਪੈਸੇ? ਪਤਾ ਨਹੀਂ ਕਿਹੜੀ ਬੈਂਕ 'ਚ ਰੱਖਣੇ ਪੈਣਗੇ ਜੀ। ਅਖੀਰ ਵਿੱਚ ਆਜ਼ਨਾਮਾ ਕਿ ਸ਼ੀਲਾ ਦੀਕਸ਼ਤ ਦੇ ਡੋਰ ਦੀ ਬੈਲ ਵੱਜੀ, ਆਏ ਬਾਹਰ ਸਨ ਪੁਲਿਸੀਏ ਖੜੇ ਭਾਈ। ਸ਼ੀਲਾ ਦੀਕਸ਼ਤ ਦੇ ਡੋਰ ਦੀ ਬੈਲ ਵੱਜੀ, ਆਏ ਬਾਹਰ ਸਨ ਪੁਲਿਸੀਏ ਖੜੇ ਭਾਈ। ਕਹਿੰਦੇ ਬੀਬੀ ਨੂੰ ਪੁੱਛਣੀਆਂ ਕੁਝ ਬਾਤਾਂ, ਕਾਗਜ਼ ਹੱਥਾਂ ਦੇ ਵਿੱਚ ਕਈ ਫੜੇ ਭਾਈ। ਬੀਬੀ ਸ਼ੀਲਾ ਦੇ ਬਹਿੰਦਿਆਂ ਸਾਰ ਉਹਨਾਂ ਉਲਟੇ ਸਿੱਧੇ ਸਵਾਲ ਕਈ ਜੜੇ ਭਾਈ। ਚਾਹ ਪਾਣੀ ਵੀ ਪੀਣੋਂ ਇਨਕਾਰ ਕੀਤਾ, ਜਿਹੜੇ ਜਾਪਦੇ ਸਖਤ ਜੇ ਬੜੇ ਭਾਈ। ਪ੍ਰਸ਼ਨ ਪੱਤਰ ਲਿਆਏ ਸੀ ਨਾਲ ਜਿਹੜਾ, ਗਏ ਉਹ ਜਾਂਦਿਆਂ ਸਾਹਮਣੇ ਸੁੱਟ ਭਾਈ।
ਪ੍ਰਸ਼ਨ ਪੱਤਰ ਲਿਆਏ ਸੀ ਨਾਲ ਜਿਹੜਾ, ਗਏ ਉਹ ਜਾਂਦਿਆਂ ਸਾਹਮਣੇ ਸੁੱਟ ਭਾਈ, ਰੋਟੀ ਟੁੱਕਰ ਦਾ ਗਿਆ ਫਿਰ ਭੁੱਲ ਚੇਤਾ, ਬੀਬੀ ਪਰਚੇ ਨੂੰ ਪੜ੍ਹਨ ਗਈ ਜੁੱਟ ਭਾਈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ। ਤੁਹਾਡੇ ਕੋਲ ਜੋ ਵੀ ਕੋਈ ਸਵਾਲ ਹੁੰਦਾ ਤੁਸੀਂ ਸਵਾਲ ਕਰਦੇ ਹੋ ਅਤੇ ਉਹ ਜਵਾਬ ਦਿੰਦੇ ਨੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਤੁਸੀਂ ਜਿਸ ਵੀ ਤਰੀਕੇ ਨਾਲ ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਬਾਕੀਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਜੀ। ਇਸੇ ਤਰ੍ਹਾਂ ਜੁੜਿਆ ਕਰ ਰੇਡੀਓ ਸੈੱਟ 'ਤੇ ਆ, ਨੈੱਟ 'ਤੇ ਆ, ਜਾਂ ਤੁਸੀਂ ਗੱਡੀਆਂ ਦੇ ਵਿੱਚ ਸੁਣਦੇ ਆ 1450 AM 1470 AM ਅਤੇ ਜਾਂ ਤੁਸੀਂ 96.5 FM 'ਤੇ ਵੀ ਸੁਣਦੇ ਆ। ਘਰਾਂ ਵਿੱਚ ਪਏ ਰੇਡੀਓ ਨੇ, ਅਤੇ ਜਿਨ੍ਹਾਂ ਦੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਹਾਂ। ਵੱਖ-ਵੱਖ ਫੋਨ ਨੰਬਰਾਂ 'ਤੇ ਵੀ ਤੁਸੀਂ ਸੁਣਦੇ ਆ। ਬਾਕੀਆਂ ਨੂੰ ਜ਼ਰੂਰ ਦੱਸਿਆ ਕਰੋ ਜੀ। ਅਤੇ ਜਿਹੜੇ ਦੂਰ ਦਰਾਡੇ ਬੈਠੇ ਆ ਵਾਈਫਾਈ ਰੇਡੀਓ ਬਾਰੇ ਵੀ ਜ਼ਰੂਰ ਤੁਸੀਂ ਪੁੱਛ ਸਕਦੇ ਹੋ ਉਸ ਦੀ ਇਨਫੋਰਮੇਸ਼ਨ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂ, ਅਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ ਹੋਏ ਨੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਹਾਂਜੀ, ਮੇਰਾ ਸਵਾਲ ਹੈ ਜੀ, ਕੁਛ ਦਿਨ ਪਹਿਲਾਂ ਨਾ ਫਰੰਟ ਰੇਡੀਓ ਦੇ ਉੱਤੇ ਡਾਕਟਰ ਗਾਂਧੀ ਆਏ ਸੀਗੇ। ਉਹਨਾਂ ਦੀ ਜਿਹੜੀ ਗੱਲਬਾਤ ਹੋਈ ਨਾ ਉੱਥੇ ਮੈਂ ਵੀ ਸੁਣੀ ਸੀ। ਉਹ ਇਸ ਤਰ੍ਹਾਂ ਸੀ, ਉਹਨਾਂ ਨੂੰ ਜਿਵੇਂ ਕਾਂਗਰਸ ਦਾ ਬਹੁਤ ਫਿਕਰ ਸੀ। ਕਹਿੰਦੇ ਜੀ ਕਾਂਗਰਸ ਖਤਮ ਹੋ ਰਹੀ ਹੈ ਇੰਡੀਆ ਦੇ ਵਿੱਚ। ਉਹ ਇੱਕ ਉਹਨੂੰ ਬੜਾ ਧਰਮ ਨਿਰਪੱਖ ਹੋਣ ਦਾ ਸਰਟੀਫਿਕੇਟ ਦੇ ਰਹੇ ਸੀਗੇ ਜੀ। ਅਤੇ ਉਹਨਾਂ ਦਾ ਜਿਵੇਂ ਸਾਰੀ ਗੱਲਬਾਤ ਦਾ ਫਿਕਰ ਇਹੀ ਸੀਗਾ ਵੀ ਕਾਂਗਰਸ ਖਤਮ ਹੋ ਰਹੀ ਹੈ। ਅਤੇ ਕੁਛ ਦਿਨਾਂ ਬਾਅਦ ਹੀ ਉਹਨਾਂ ਨੇ ਆਪਦੇ ਜਿਹੜਾ ਨਵਾਂ ਫਰੰਟ ਦਾ ਐਲਾਨ ਕਰ ਦਿੱਤਾ। ਅਤੇ ਇੱਕ ਜਿਹੜਾ ਕੁਛ ਡਾਕਟਰ ਗਾਂਧੀ ਨਾਲ ਹੋਇਆ ਜਾਂ ਡਾਕਟਰ ਦਲਜੀਤ ਜੱਸੀ ਜਸਰਾਜ ਨਾਲ, ਉਹ ਕੁਛ ਹੁਣ ਸੁੱਚਾ ਸਿੰਘ ਨਾਲ ਹੋਇਆ ਜੀ। ਅਤੇ ਉਹ ਪਹਿਲਾਂ ਜਿਹੜਾ ਸਾਰਾ ਬਲੇਮ ਸੁੱਚਾ ਸਿੰਘ 'ਤੇ ਹੀ ਆਉਂਦਾ ਸੀਗਾ ਜੀ, ਸੁੱਚਾ ਸਿੰਘ ਕਰ ਰਿਹਾ। ਇੱਕ ਤਾਂ ਇਹਦੇ ਬਾਰੇ ਦੱਸੋ। ਇੱਕ ਜਦੋਂ ਦਿੱਲੀ ਦਾ ਇਲੈਕਸ਼ਨ ਹੁੰਦਾ 2 ਵਾਰ ਹੋਇਆ, ਉਦੋਂ ਪੈਸੇ ਦਾ ਬੜਾ ਧਿਆਨ ਰੱਖਦੇ। ਸਾਡੀ ਵੈਬਸਾਈਟ ਹੈ, ਜਦੋਂ ਮਰਜ਼ੀ ਦੇਖੋ, ਆਮ ਪਾਰਟੀ ਵਾਲੇ। ਹੁਣ ਐਤਕੀ ਪੰਜਾਬ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਸਿਸਟਮ ਕਿਉਂ ਨਹੀਂ ਬਣਾਇਆ ਕੋਈ ਪਾਰਦਰਸ਼ੀ ਵੀ, ਜਿੱਤ ਕੇ ਜਿਹੜਾ ਪੈਸਾ ਆਉਂਦਾ ਸੀ ਵੀ ਉਹਨੂੰ ਰੱਖਿਆ ਜਾਵੇ। ਅਤੇ ਇੱਕ ਮੈਂ ਪਰਸਨਲ ਆਪਦੀ ਐਕਸਪੀਰੀਅੰਸ ਦੱਸਾਂ। ਮੈਂ ਇਹਨਾਂ ਨੂੰ ਡੋਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਇੱਥੋਂ ਮੈਂ ਸਿਟੀਜ਼ਨ ਹਾਂ ਕੈਨੇਡੀਅਨ, ਪਰ ਇਹਨਾਂ ਨੇ ਮੇਰੀ ਡੋਨੇਸ਼ਨ ਲਈ ਨਹੀਂ ਸੀ। ਇਹ ਕਹਿੰਦੇ ਵੀ ਜਦੋਂ ਇੰਡੀਅਨ ਆ ਦਾ ਪਾਸਪੋਰਟ ਨੰਬਰ ਦੇ, ਅਸੀਂ ਤੇਰੀ ਡੋਨੇਸ਼ਨ ਲਵਾਂਗੇ, ਨਹੀਂ ਅਸੀਂ ਤੇਰੀ ਡੋਨੇਸ਼ਨ ਨਹੀਂ ਲੈਣੀ। ਜੀ ਥੈਂਕ ਯੂ ਜੀ। ਦੇਖੋ, ਡਾਕਟਰ ਗਾਂਧੀ ਹੋਰਾਂ ਦੇ ਇਹ ਕਹਿਣ ਦਾ ਮਤਲਬ ਜਿਹੜਾ ਜੀ ਉਹ ਕੀ ਆ, ਇਹ ਤਾਂ ਅਸਲ 'ਚ ਉਹਦਾ ਜਵਾਬ ਉਹੀ ਦੇ ਸਕਦੇ ਨੇ। ਪਰ ਸ਼ਾਇਦ ਕਿਤੇ ਨਾ ਕਿਤੇ ਇਹ ਹੋ ਸਕਦਾ ਜੀ ਕਿ ਕਾਂਗਰਸ ਜਿਹੜੀ ਆ ਉਹ ਬੜੀ ਕਮਜ਼ੋਰ ਹੋ ਰਹੀ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਨੇ ਉਹ ਇਹ ਗੱਲ ਜਿਹੜੀ ਆ ਜੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਕਾਂਗਰਸ ਜਿਹੜੀ ਆ ਉਹ ਥੋੜ੍ਹੀ ਅੱਪ ਹੋਵੇ। ਉਹਦਾ ਰੀਜ਼ਨ ਇਹ ਆ, ਜੇ ਕਾਂਗਰਸ ਅੱਪ ਹੁੰਦੀ ਆ ਤਾਂ ਇਹਦਾ ਸਭ ਤੋਂ ਵੱਧ ਫਾਇਦਾ ਜਿਹੜਾ ਜੀ ਉਹ ਸੱਤਾਧਾਰੀ ਧਿਰ ਅਕਾਲੀ ਦਲ ਨੂੰ ਜਿਹੜਾ ਉਹ ਹੋਊਗਾ। ਉਹ ਇਹ ਸਮਝਦਾ ਆ ਕਿ ਜੇ ਜਿਹੜੀ ਟੱਕਰ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਬਣ ਜਾਂਦੀ ਆ, ਫਿਰ ਤੀਜੀ ਧਿਰ ਜਿਹੜੀ ਆ ਜੀ ਉਹ ਕੱਢ ਕੇ ਵਿੱਚੋਂ ਲਿਜਾ ਸਕਦੀ ਆ ਇਲੈਕਸ਼ਨ। ਉਹ 12 ਵਾਲਾ ਤਜਰਬਾ ਜਿਹੜਾ ਜੀ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਇਹ ਦੁਬਾਰਾ ਰਿਪੀਟ ਹੋ ਸਕਦਾ। ਸ਼ਾਇਦ ਡਾਕਟਰ ਗਾਂਧੀ ਹੋਰੀ ਜਿਹੜਾ ਜੀ ਉਹ ਉਸ ਜਗ੍ਹਾ ਤੋਂ ਬੋਲ ਰਹੇ ਨੇ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਦਿੱਲੀ ਵਾਲੀ ਇਲੈਕਸ਼ਨ ਤੇ ਇੱਥੇ ਵਾਲੇ ਜਿਹੜੇ ਫੰਡਸ ਦੇ ਬਾਰੇ ਦੇ ਵਿੱਚ, ਬਿਲਕੁਲ ਇਹ ਸਵਾਲ ਤਾਂ ਜਿਹੜਾ ਜੀ ਇਹ ਬਹੁਤ ਵੱਡਾ ਹੈ, ਤੁਹਾਡਾ ਵਾਜਬ ਸਵਾਲ ਹੈ ਕਿ ਪੰਜਾਬ ਦੇ ਵਾਸਤੇ ਵੱਖਰਾ ਜਿਹੜਾ ਜੀ ਉਹ ਅਕਾਊਂਟ ਸੈਟਅਪ ਕਰਕੇ ਆਨਲਾਈਨ ਵਾਲਾ ਜਿਹੜਾ ਜੀ ਉਹ ਸੈਪਰੇਟਲੀ ਹੋਣਾ ਚਾਹੀਦਾ। ਕਹਿ ਰਹੇ ਆ ਕਿ ਇੱਥੇ ਸੈਪਰੇਟਲੀ ਜਿਹੜਾ ਜੀ ਉਹ ਅਕਾਊਂਟ ਹੈਗਾ ਆ। ਜਿਹੜੇ ਇੱਥੋਂ ਦੇ ਹਲਕਿਆਂ ਦੇ ਇੰਚਾਰਜ ਨੇ ਉਹਨਾਂ ਕੋਲੇ ਸਾਰੀ ਇਨਫੋਰਮੇਸ਼ਨ ਜਿਹੜੀ ਆ ਜੀ ਇਸ ਅਕਾਊਂਟ ਦੀ ਹੈਗੀ ਆ। ਪਰ ਇਹ ਗੱਲ ਤੁਹਾਡੀ ਸਹੀ ਆ ਕਿ ਉਹਨੂੰ ਇੰਨਾ ਪ੍ਰਚਾਰਿਆ ਕਿਉਂ ਨਹੀਂ ਗਿਆ ਕਿ ਆਹ ਜਿਹੜੀ ਆ ਜੀ ਸਾਡੀ ਵੈਬਸਾਈਟ ਦੇ ਉੱਤੇ ਹੈਗੀ ਆ, ਇੱਥੇ ਤੁਸੀਂ ਦਿਓ ਅਤੇ ਉਹਦੀ ਨਾਲ ਦੀ ਨਾਲ ਜਿਹੜੀ ਪਾਰਦਰਸ਼ਤਾ ਜਾਂ ਜਿਹੜੇ ਉਹ ਕਿਹਨੇ ਫੰਡ ਕਿੰਨਾ ਦਿੱਤਾ ਉਹ ਨਾਲ ਦੀ ਨਾਲ ਆਨਲਾਈਨ ਜਿਹੜਾ ਜੀ ਉਹ ਤੁਸੀਂ ਦੇਖ ਸਕਦੇ ਹੋ। ਜਿਵੇਂ ਦਿੱਲੀ ਵਾਲਾ ਜਿਹੜਾ ਜੀ ਉਹ ਤੁਸੀਂ ਦੇਖ ਸਕਦੇ ਸੀਗੇ। ਜਿਹੜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਤੀਸਰੀ, ਉਹ ਬਿਲਕੁਲ ਉਹ ਦਰੁਸਤ ਹੈ ਕਿ ਜਿਹਦੇ ਕੋਲੇ ਪਾਸਪੋਰਟ ਇੰਡੀਅਨ ਨਹੀਂ ਹੈਗਾ, ਭਾਰਤੀ ਨਹੀਂ ਹੈਗਾ, ਵਿਦੇਸ਼ੀ ਪਾਸਪੋਰਟ ਹੈ ਜੀ, ਉਹ ਕਿਸੇ ਸਿਆਸੀ ਪਾਰਟੀ ਨੂੰ ਡੋਨੇਸ਼ਨ ਨਹੀਂ ਦੇ ਸਕਦਾ। ਭਾਰਤ ਦੀ ਸਿਆਸੀ ਪਾਰਟੀ ਨੂੰ ਜੀ ਜੀ ਬਿਲਕੁਲ ਜੀ। ਤੇ ਅੱਜ ਹੀ ਅੱਗੇ ਆਪਾਂ ਗੱਲ ਕਰਦੇ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਬੋਲਦਾ ਜੀ ਮਨਟੀਕੇ ਤੋਂ। ਪੰਨੂ ਸਾਹਿਬ ਮੇਰਾ ਇੱਕ ਕੁਐਸਚਨ ਹੈਗਾ, ਇਹ ਛੋਟਾ ਸੁੱਚਾ ਸਿੰਘ ਛੋਟੇਪੁਰ ਵਾਸਤੇ
ਜਿਹੜੇ ਪਾਰਟੀ ਦੇ ਵਿੱਚ ਜਿਨ੍ਹਾਂ ਨੂੰ ਇਨੀ ਜੁਆਇਨ ਕਰਾਇਆ ਸੀਗਾ, ਤੇ ਇਹ ਹੁਣ ਜੇ ਇਹ ਸਾਰੀ ਪ੍ਰੋਬਲਮ ਇਹਨਾਂ ਦੇ ਸਿਰ ਆਉਂਦੀ ਆ ਤੇ ਇਹ ਉਹਨਾਂ ਨੂੰ ਵੀ ਕੋਈ ਕਾਰਵਾਈ ਕਰਨਗੇ ਜਿਨੀ ਇਹਨਾਂ ਨੂੰ ਰਿਸ਼ਵਤ ਕਹਿ ਲਓ ਦਿੱਤੀ ਆ ਜਾਂ ਪੈਸੇ ਦਿੱਤੇ ਆ, ਤੇ ਉਹਨਾਂ ਨੂੰ ਜਿਹੜੇ ਇਹਨਾਂ ਦੇ ਕੀਤੇ ਫੈਸਲੇ ਉਹਨਾਂ ਨੂੰ ਵੀ ਲੱਦਣਗੇ ਜਾਂ ਨਹੀਂ ਲੱਦਣਗੇ। ਤੇ ਦੂਸਰੀ ਗੱਲ ਮੇਰੀ ਇਹ ਸੀਗੀ ਜੀ, ਜਿਹੜਾ ਆਪਣੇ ਇੰਨਾ ਹੋ ਰਿਹਾ ਘਾਣ, ਜਿਹੜਾ ਅੱਤਵਾਦ ਇੱਕ ਝੁੱਲ ਰਿਹਾ ਰੋਡ ਦੇ ਉੱਤੇ, ਉਹ ਰੋਡ ਦੇ ਉੱਤੇ ਜਿਹੜਾ ਅੱਤਵਾਦ ਉਹ ਕਿਸੇ ਪਾਰਟੀ ਦੇ ਏਜੰਡੇ ਥੱਲੇ ਹੈ ਜਾਂ ਨਹੀਂ ਹੈ। ਤੇ ਦੂਸਰੀ ਗੱਲ, ਇਹ ਲੋਕੀ ਕਦੋਂ ਸਮਝਣਗੇ ਵੀ ਕਦੀ ਵੀ ਘਰ ਨਾ ਜਾਣ ਦੇ ਲਈ ਆਪਾਂ ਥੋੜਾ ਲੇਟ ਜਾਣਾ ਵਧੀਆ ਹੈ, ਵੀ ਕਦੀ ਵੀ ਨਾ ਗਏ ਤੇ ਇੱਕ ਥੋੜਾ ਲੇਟ ਚੱਲ ਗਏ, ਇਹ ਲੋਕਾਂ ਦੀ ਸਮਝ 'ਚ ਆਊਗੀ ਗੱਲ ਜੀ ਜਾਂ ਨਹੀਂ ਆਊਗੀ? ਥੈਂਕ ਯੂ ਰਾਜ। ਦੇਖੋ, ਜਿੱਥੋਂ ਤੱਕ ਤੁਸੀਂ ਪੁੱਛੀ ਹੈ ਗੱਲ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ, ਮੈਨੂੰ ਪਤਾ ਬਹੁਤੇ ਸਵਾਲ ਜਿਹੜੇ ਆ ਜੀ ਉਹ ਇਹਦੇ ਉੱਤੇ ਹੀ ਅੱਜ ਹੋਣੇ ਆ। ਜਿਹੜੇ ਜਿੱਥੋਂ ਤੱਕ ਉਹਨਾਂ ਦੇ ਫੈਸਲੇ ਨੇ ਜੀ ਲਏ ਗਏ, ਉਹ ਕਿੰਨੇ ਉਲਝਦੇ ਜਾਂਦੇ ਨੇ, ਇਹ ਅਜੇ ਤਾਂ ਜਿਹੜਾ ਜੀ ਉਹ ਸਵਾਲ ਕਿਹਾ ਜਾ ਸਕਦਾ। ਇੱਕ ਜਿਹੜਾ ਫੈਸਲਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਲਿਆ ਸੀਗਾ ਉਹ ਦਬ ਗਿਆ ਇਹਦੇ ਥੱਲੇ, ਜਿਹੜਾ ਸ੍ਰੀ ਹਰਗੋਬਿੰਦਪੁਰ ਤੋਂ 62 ਜਿਹੜੇ ਉਹ ਲਿਆਂਦੇ ਸੀਗੇ ਪਾਰਟੀ ਦੇ ਵਿੱਚ, ਉਹਦਾ ਹੁਣ ਜਿਹੜਾ ਜੀ ਕੋਈ ਜ਼ਿਕਰ ਨਹੀਂ ਹੋ ਰਿਹਾ। ਉਹਨੂੰ ਸਰੋਪਾ ਪਾ ਕੇ ਸੁੱਚਾ ਸਿੰਘ ਛੋਟੇਪੁਰ ਹੋਰੀ ਹੀ ਜਿਹੜਾ ਲਿਆਏ ਸੀਗੇ, ਜਿਹੜਾ ਕਿ ਨਿਹੰਗ ਪੂਲੇ ਦਾ ਨੇੜਲਾ ਸਾਥੀ ਜਿਹੜਾ ਉਹ ਕਿਹਾ ਜਾਂਦਾ। ਹੁਣ ਉਹ ਗੱਲ ਕਿਸੇ ਜਗ੍ਹਾ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਜਦੋਂ ਤੋਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਹਟਾਇਆ, ਉਦੋਂ ਤੋਂ ਉਹ ਸੁਣਨ ਨੂੰ ਮਿਲੀ ਨਹੀਂ ਆ ਕਿ ਉਹਨੂੰ ਰੱਖਿਆ ਜਾਊਗਾ ਜਾਂ ਉਹਨੂੰ ਜਿਹੜਾ ਦੀ ਉਹ ਹਟਾ ਦਿੱਤਾ ਜਾਊਗਾ, ਜਿਹੜਾ ਕਿ ਇੱਕ ਬੜਾ ਕੰਟਰੋਵਰਸ਼ੀਅਲ ਫੈਸਲਾ ਸੀਗਾ। ਔਰ ਉਹਦੇ ਬਾਰੇ ਦੇ ਵਿੱਚ ਇੰਨਾ ਰੌਲਾ ਪੈਣ ਦੇ ਬਾਵਜੂਦ ਹਾਈ ਕਮਾਂਡ ਨੇ ਕੋਈ ਜਵਾਬ ਜਿਹੜਾ ਉਹ ਨਹੀਂ ਸੀ ਦਿੱਤਾ। ਜਿਨ੍ਹਾਂ ਨੂੰ ਸੁੱਚਾ ਸਿੰਘ ਛੋਟੇਪੁਰ ਹੋਰੀ ਲੈ ਕੇ ਆਏ ਨੇ, ਸ਼ਾਇਦ ਲਿਆਉਣ ਦੇ ਪਿੱਛੇ ਉਹਨਾਂ ਦਾ ਮੰਤਵ ਵੀ ਇਹੀ ਸੀਗਾ ਕਿ ਜੇ ਪਾਰਟੀ ਉਹਨਾਂ ਨੂੰ ਕੁਝ ਪਾਵਰਾਂ ਨਹੀਂ ਦਿੰਦੀ ਜਾਂ ਪਾਸੇ ਕਰਦੀ ਹੈ ਤਾਂ ਫਿਰ ਉਹ ਉਹਨਾਂ ਨੂੰ ਆਪਣੇ ਨਾਲ ਜਿਹੜਾ ਜੀ ਉਹ ਤੋੜ ਸਕਣ। ਸ਼ਾਇਦ ਇਹ ਜਿਹੜੀ ਪੁਰਾਣੀ ਸਿਆਸਤ, ਜਿਹੜੀ ਰਵਾਇਤੀ ਸਿਆਸਤ ਹੈ, ਉਹਦੇ ਮੁਤਾਬਕ ਹੀ ਚੱਲਦੇ ਨੇ ਸੁੱਚਾ ਸਿੰਘ ਛੋਟੇਪੁਰ ਹੋਰੀ। ਉਸੇ ਮੁਤਾਬਕ ਹੀ ਉਹਨਾਂ ਨੇ ਆਪੋ ਆਪਣੇ ਜਿਹੜੇ ਬੰਦੇ ਸੀਗੇ ਜੀ ਉਹ ਵੱਖ-ਵੱਖ ਹਲਕਿਆਂ 'ਚ ਫਿੱਟ ਕੀਤੇ ਸੀਗੇ। ਉਦੋਂ ਪਾਰਟੀ ਨੇ ਨਹੀਂ ਧਿਆਨ ਦਿੱਤਾ ਇਹਦੇ ਵਾਸਤੇ, ਤੇ ਹੁਣ ਸ਼ਾਇਦ ਉਹਨੂੰ ਕਿਤੇ ਨਾ ਕਿਤੇ ਭੁਗਤਣੀਆਂ ਪੈ ਸਕਦੀਆਂ ਨੇ। ਜਿੱਥੋਂ ਤੱਕ ਤੁਸੀਂ ਸੜਕੀ ਅੱਤਵਾਦ ਦੀ ਜਿਹੜੀ ਹੈ ਜੀ ਉਹ ਗੱਲ ਕੀਤੀ ਆ, ਅਜੇ ਤੱਕ ਕਿਉਂਕਿ ਏਜੰਡੇ ਅਜੇ ਸਾਹਮਣੇ ਆਉਣੇ ਬਾਕੀ ਨੇ, ਇਹਦਾ ਚਰਚਾ ਜ਼ਰੂਰ ਚੱਲ ਰਿਹਾ ਜੀ ਸਾਰੇ ਦਾ। ਵੇਖਦੇ ਆ ਕਿਹੜੀ ਪਾਰਟੀ ਜਿਹੜੀ ਆ ਜੀ ਉਹ ਇਸ ਮਸਲੇ ਦੇ ਉੱਤੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕੁਝ ਜਿਹੜਾ ਜੀ ਉਹ ਲੈ ਕੇ ਆਉਂਦੀ ਆ ਕਿ 12 ਬੰਦੇ ਜਿਹੜੇ ਔਨ ਦੀ ਸਪੌਟ ਰੋਜ਼ ਪੰਜਾਬ ਦੇ ਵਿੱਚ ਆਲਮੋਸਟ 12 ਬੰਦੇ ਜਿਹੜੇ ਮਰ ਰਹੇ ਨੇ, ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਰੋਕਿਆ ਜਾਂਦਾ। ਇਹ ਤੁਹਾਡੀ ਗੱਲ ਠੀਕ ਹੈ, ਜਿਵੇਂ ਇੱਥੇ ਸਾਈਨ ਤਾਂ ਲੱਗੇ ਹੁੰਦੇ ਆ ਜੀ ਕਿ ਕਦੇ ਵੀ ਪਹੁੰਚਣ ਦੇ ਨਾਲੋਂ ਜਿਹੜਾ ਜੀ ਉਹ ਦੇਰੀ ਭਲੀ, ਜਾਂ ਇੱਕ ਹਾਈਵੇ ਦੇ ਉੱਤੇ ਸਾਈਨ ਇਹ ਵੀ ਜਿਹੜਾ ਕਿਤੇ ਤਾਂ ਹੀ ਦੇਖਣ ਨੂੰ ਮਿਲਦਾ ਨਾ ਜੀ ਕਿ ਜਿਹੜਾ ਤੇਜ਼ ਚੱਲਣਾ ਚਾਹੁੰਦੇ ਸੀ ਉਹ ਤਾਂ ਕਦੋਂ ਦੇ ਪਹੁੰਚ ਵੀ ਗਏ। ਸੋ ਇਹ ਜਿਹੜਾ ਜੀ ਜਿੰਨੀ ਦੇਰ ਤੱਕ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਆਉਂਦੀ, ਤੁਸੀਂ ਕਰੋਗੇ ਵੀ ਕੀ, ਸਰਕਾਰਾਂ ਕੀ ਕਰਨਗੀਆਂ, ਕਿੰਨਾ ਕੁ ਸਟ੍ਰਿਕਟ ਹੋ ਜਾਣਗੀਆਂ ਜੀ। ਦੁਨੀਆ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਲੋਕ ਜਿਹੜੇ ਨੇ ਉਹ ਸੜਕ ਦੇ ਉੱਤੇ ਨਿਕਲਦੇ ਨੇ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ। ਇਹ ਬਦਕਿਸਮਤੀ ਹੈ ਕਿ ਇੱਥੇ ਲੋਕ ਆਪਣੇ ਘਰਾਂ 'ਚੋਂ ਵੱਡੇ ਵਹੀਕਲਸ, ਮਹਿੰਗੇ ਵਹੀਕਲ ਦੇ ਉੱਤੇ ਨਿਕਲਦੇ ਨੇ ਮਰਨ ਦੇ ਵਾਸਤੇ ਜੀ। ਕੋਈ ਅਕਲ ਨਾਂ ਦੀ ਚੀਜ਼ ਹੀ ਹੈ ਨਹੀਂ ਗੀ ਜੀ। ਜਿੰਨੀ ਦੇਰ ਤੱਕ ਲੋਕਾਂ ਵਿੱਚ ਸੈਂਸ ਨਹੀਂ ਆਉਂਦੀ, ਸਰਕਾਰਾਂ ਜਿਹੜੀਆਂ ਜੀ ਉਹ ਕੀ ਕਰਨਗੀਆਂ। ਹੁਣ ਸਵਾਲ ਇਹ ਹੈ, ਕਾਰ ਤਾਂ ਕੋਈ ਵੀ ਲੈ ਆਉਂਦਾ ਲੋਨ ਲੈ ਕੇ ਜਾਂ ਮੋਟੇ ਪੈਸੇ ਜ਼ਮੀਨਾਂ ਵੇਚ ਕੇ, ਪਰ ਹੁਣ ਇਹ ਜਿਹੜੀ ਸੈਂਸ ਹੈ, ਟ੍ਰੈਫਿਕ ਸੈਂਸ ਹੈ ਜੀ, ਉਹ ਕਿੱਥੋਂ ਲਿਆਂਦੀ ਜਾਵੇ। ਇੱਕ ਦਿਨ ਕੋਈ ਮੇਰੇ ਨਾਲ ਬਹਿਸ ਪਿਆ ਜੀ, ਉਹ ਕਹਿੰਦਾ ਜੀ ਮੇਰਾ ਰਾਈਟ ਬਣਦਾ, ਮੈਂ ਇੱਧਰੋਂ ਹੀ ਨਿਕਲਦਾ। ਮੈਂ ਕਿਹਾ ਜੀ ਸੜਕ ਦੇ ਉੱਤੇ ਤਾਂ ਰਾਈਟ ਕੋਈ ਹੁੰਦਾ ਹੀ ਨਹੀਂ, ਸੜਕ ਦੇ ਉੱਤੇ ਤਾਂ ਰੂਲ ਰੈਗੂਲੇਸ਼ਨ ਹੁੰਦੇ ਨੇ। ਪਰ ਰੂਲ ਰੈਗੂਲੇਸ਼ਨ ਕੌਣ ਸਮਝਾਵੇ ਜੀ, ਘਰੇ ਬੈਠਿਆਂ ਤੁਹਾਡਾ ਲਾਇਸੈਂਸ ਬਣ ਜਾਂਦਾ। ਨਹੀਂ ਇੱਥੇ ਕੋਈ ਸਟ੍ਰਿਕਟ ਹੋਵੋਗੇ, ਅਗਲੇ ਦੂਜੇ ਸੂਬੇ 'ਚੋਂ ਬਣਾ ਕੇ ਲਿਆ ਕੇ ਭਜਾਈ ਫਿਰਦੇ ਨੇ ਜੀ। ਜੀ ਬਿਲਕੁਲ। ਤਾਂ ਸਾਡੇ ਨਾਲ ਜੁੜੇ ਨੇ ਅਗਲੇ ਸਾਡੇ ਕਾਲਰ ਨੇ ਜੀ ਆਸਟ੍ਰੇਲੀਆ ਤੋਂ ਪ੍ਰਭਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਜਿੱਦਾਂ ਇੱਕ ਛੋਟਾ ਜਿਹਾ ਸਵਾਲ ਆ ਕਿ ਜਿੱਦਾਂ ਆਪਣੇ ਨਾ ਆਹ ਜੋ ਪਾਰਟੀ ਆਮ ਆਦਮੀ ਦੇ ਵਿੱਚ ਚੱਲਣ ਡਿਆ, ਤੁਸੀਂ ਤਾਂ ਕਾਫੀ ਡੀਪਲੀ ਇਹਦੇ ਬਾਰੇ ਨੌਲੇਜ ਰੱਖਦੇ ਆ ਕਿ ਆਹ ਜਿੱਦਾਂ ਸਟ੍ਰਿੰਗ ਆਪਰੇਸ਼ਨ ਹੋ ਗਿਆ ਜਾਂ ਭਗਵੰਤ ਮਾਨ ਦੇ ਕੋਲ ਹੋਰ ਕੋਈ ਇਹਨਾਂ ਨੂੰ ਮੁੱਦਾ ਨਹੀਂ ਲੱਭਦਾ, ਉਹਨੂੰ ਸ਼ਰਾਬੀ ਬਣਾਤਾ। ਮੈਂ ਲਿਟਰਲੀ ਆਸਟ੍ਰੇਲੀਆ ਦੇ ਪੇਜਾਂ ਦੇ ਉੱਤੇ, ਫੇਸਬੁੱਕ ਦੇ ਉੱਤੇ ਮੇਰਾ ਨੀਲੀ 4000 ਫਰੈਂਡ ਹੈਗਾ ਆ, ਕਿਉਂਕਿ ਮੈਂ ਇੱਥੇ ਸ਼ੋਅ ਵਗੈਰਾ ਕਰਾਉਣਾ ਜੀ। ਤੇ ਪਰ ਉਹਦੇ ਵਿੱਚ ਮੈਂ ਦੇਖਿਆ ਜੀ ਪਿਛਲੇ 3-4 ਦਿਨ ਤੋਂ ਕੋਈ ਭਗਵੰਤ ਮਾਨ ਦੀਆਂ ਸ਼ਰਾਬ ਦੀਆਂ ਬੋਤਲਾਂ ਹੱਥੇ ਫੜੀਆਂ ਦੀਆਂ ਫੋਟੋਆਂ ਫੋਟੋਸ਼ਾਪ ਕਰਕੇ ਪਾਈ ਜਾਂਦਾ। ਕੀ ਇਹ ਜਿਹੜੇ ਆਮ ਆਦਮੀ ਪਾਰਟੀ ਹੈ ਇਹਨੂੰ ਸਰਕਾਰ ਨਾਲ ਹੀ ਜ਼ੋਰ ਪਿਆ ਕਿ ਉਹਨਾਂ ਨੂੰ ਇਹ ਚੀਜ਼ ਹਜੇ ਤੱਕ ਸੋਚੀ ਨਹੀਂ ਗਈ ਕਿ ਇਹਨਾਂ ਦੀਆਂ ਲੱਤਾਂ ਵੀ ਘੜੀਸੀਆਂ ਜਾਣੀਆਂ ਜੀ? ਥੈਂਕ ਯੂ ਜੀ। ਦੇਖੋ ਆਈ ਥਿੰਕ ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਖਬਰਾਂ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਕਿ
ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਇੰਨਾ ਕੁਝ ਨਹੀਂ ਹੈਗਾ ਜਿੰਨਾ ਕੁਝ ਫੇਸਬੁੱਕ ਦੇ ਉੱਤੇ ਜਾਂ ਵਿਦੇਸ਼ੀ ਚੈਨਲਾਂ ਦੇ ਉੱਤੇ ਜਿਹੜਾ ਜੀ ਇਸ ਮਸਲੇ ਨੂੰ ਲੈ ਕੇ ਚੱਲ ਰਿਹਾ। ਆਈ ਥਿੰਕ ਜੇ ਤਾਂ ਉਹਨੇ ਕੋਈ ਕਰਪਸ਼ਨ ਕੀਤੀ ਆ, ਜਿਹੜਾ MP ਲੈਂਡ ਮਿਲਦਾ ਜੀ, ਜਿਹੜਾ ਫੰਡ ਮਿਲਦਾ, ਜੇ ਉਹਨੇ ਕੋਈ ਖਾਧਾ ਆ, ਉਹਦੀ ਕੋਈ ਚੀਜ਼ ਸਾਹਮਣੇ ਆ, ਤੇ ਡੈਫੀਨੇਟਲੀ ਉਹ ਸਾਹਮਣੇ ਆਉਣੀ ਚਾਹੀਦੀ ਆ, ਉਹਨੂੰ ਜਵਾਬ ਜਿਹੜਾ ਜੀ ਉਹ ਦੇਣਾ ਬਣਦਾ। ਜੇ ਉਹਨੇ ਜਿਹੜਾ MP ਹੁੰਦਿਆਂ ਜਿੰਨੀ ਵਾਰੀ ਉਹ ਪਾਰਲੀਮੈਂਟ ਦੇ ਵਿੱਚ ਗਿਆ, ਹੁਣ ਤਾਂ ਉਹਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ, ਜੇ ਉਹਦੇ ਦੌਰਾਨ ਉਹ ਬੋਲਿਆ ਨਹੀਂ। ਰਣਜੀਤ ਸਿੰਘ ਬ੍ਰਹਮਪੁਰਾ ਨੇ, ਨਾਲ ਜਿਹੜੇ ਸ਼ੇਰ ਸਿੰਘ ਘਬਾਇਆ ਨੇ, ਕਿੰਨੇ ਨੇ ਜੀ ਜਿਹੜੇ ਸੁੱਚੇ ਮੂੰਹ ਤੁਰੇ ਫਿਰਦੇ ਨੇ, ਉਹਨਾਂ ਨੇ ਕੋਈ ਮਸਲਾ ਜਿਹੜਾ ਉਹ ਉਠਾਇਆ ਹੀ ਨਹੀਂਗਾ ਜੀ, ਔਰ ਜਿਹੜੇ ਉਹ ਬੋਲੇ ਹੀ ਨਹੀਂ, ਸੁੱਚੇ ਮੂੰਹ ਆ ਗਏ, ਉਹਨਾਂ ਦੀ ਕੋਈ ਜਿਹੜੀ ਗੱਲ ਨਹੀਂ ਕਰ ਰਿਹਾ। ਜਿਹੜਾ ਬੰਦਾ ਬੋਲਦਾ ਰਿਹਾ ਉਹਨੂੰ ਇਉਂ ਜਿਹੜਾ ਜੀ ਫਸਾਉਣ ਦੀਆਂ ਕੋਸ਼ਿਸ਼ਾਂ ਜਾਂ ਉਹਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਉਹਦੀ ਆਲੋਚਨਾ ਨਾ ਕਰੋ, ਦੱਬ ਕੇ ਆਲੋਚਨਾ ਕਰੋ, ਰੱਜ ਕੇ ਆਲੋਚਨਾ ਜਿਹੜੀ ਹੈ ਜੀ ਉਹ ਕਰੋ, ਪਰ ਉਹਦੇ ਐਜ਼ ਏ ਪੋਲੀਟੀਸ਼ੀਅਨ ਹੋਣ ਦੀ ਆਲੋਚਨਾ ਕਰੋ, ਉਹਦੇ ਕੰਮਾਂ ਦੀ ਆਲੋਚਨਾ ਕਰੋ। ਜੇ ਉਹਨੇ ਕੰਮ ਨਹੀਂ ਕੀਤਾ ਤਾਂ ਨਿਰਸੰਦੇਹ ਉਹ ਉਹਨਾਂ ਲੋਕਾਂ ਦੇ ਸਾਹਮਣੇ ਜਵਾਬਦੇਹ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਜਿਹੜਾ ਜੀ ਉਹ ਜਿਤਾਇਆ। ਪਰ ਇਹ ਨਿੱਜੀ ਹਮਲੇ ਨੇ ਜੀ। ਐਕਚੁਅਲੀ ਜੇ ਤੁਸੀਂ ਸਾਰੇ ਉੱਤੇ ਇਹਦੇ ਘੋਖੋ ਤਾਂ ਪਿਛਲੇ ਦਿਨਾਂ ਤੋਂ ਆਪਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਬਕਾਇਦਾ ਤੌਰ ਦੇ ਉੱਤੇ ਟ੍ਰੇਨਿੰਗ ਕੈਂਪ ਜਿਹੜੇ ਆ ਜੀ ਉਹ ਲਾ ਕੇ ਫੇਸਬੁੱਕ ਦੇ ਉੱਤੇ ਅਕਾਊਂਟ ਜਿਹੜੇ ਆ ਜੀ ਉਹ ਖੁਲਵਾਏ ਗਏ ਆ। ਫੇਸਬੁੱਕ ਦੇ ਉੱਤੇ ਐਕਟਿਵ ਜਿਹੜਾ ਜੀ ਕੁਝ ਲੋਕਾਂ ਨੂੰ ਕੀਤਾ ਗਿਆ। ਬਹੁਤੇ ਲੋਕ ਉਹੀ ਨੇ ਜੀ, ਉਹਨਾਂ ਨੂੰ ਇਉਂ ਲੱਗਦਾ ਆ ਹੁਣ ਬੇਸ਼ੱਕ ਆਹ ਵਿਵਾਦ ਸਾਰਾ ਚੱਲ ਰਿਹਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲਾ, ਜਿੰਨਾ ਤਾਬੜਤੋੜ ਹਮਲੇ ਉਹਦੇ ਉੱਤੇ ਕੀਤੇ ਜਾ ਰਹੇ ਨੇ ਭਗਵੰਤ ਮਾਨ ਦੇ ਉੱਤੇ। ਆ ਪਰਸੋਂ ਉਹਨੇ ਜਿਹੜੀ ਰੈਲੀ ਕੀਤੀ ਹੈ ਇੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹਲਕੇ ਜਲਾਲਾਬਾਦ ਦੇ ਵਿੱਚ 40,000 ਤੋਂ ਉੱਪਰ ਦਾ ਇਕੱਠ ਸੀਗਾ ਜੀ। ਤੋ ਉਸ ਇਕੱਠ ਨੂੰ ਤੁਸੀਂ ਜਿਹੜਾ ਜੀ ਉਹ ਕੀ ਕਹੋਗੇ? ਉਹਨਾਂ ਨੂੰ ਇਉਂ ਲੱਗਦਾ ਜੀ ਕਿ ਇੱਕੋ ਬੰਦਾ ਹੈ ਜਿਹੜਾ ਕਰਾਊਡ ਪੁੱਲਰ ਹੈ ਇਸ ਪਾਰਟੀ ਦੇ ਵਿੱਚ। ਉਹ ਉਸ ਕਰਾਊਡ ਪੁੱਲਰ ਨੂੰ ਇਹ ਜਿਹੜੇ ਪਰਸਨਲ ਅਟੈਕ ਨੇ ਉਹ ਕਰਕੇ ਢਾਉਣਾ ਚਾਹੁੰਦੇ ਨੇ। ਇਹ ਹੁਣ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ ਕਿ ਉਹਨਾਂ ਨੇ ਇਹੋ ਜਿਹੜੇ ਸਟੇਟਸ ਨੇ ਉਹ ਕਿੰਨੇ ਅੱਗੇ ਸ਼ੇਅਰ ਕਰਨੇ ਨੇ। ਤਕੜੇ ਹੋ ਕੇ ਲੱਗੇ ਰਹਿਣ ਦਿਓ ਜੀ, ਉਹਨਾਂ ਨੂੰ ਰੋਕਣ ਦੀ ਬਹੁਤਾ ਜ਼ਰੂਰਤ ਨਹੀਂ ਹੈ, ਆਪੇ ਹੀ ਜਿਹੜਾ ਜੀ ਉਹ ਹਟ ਜਾਣਗੇ। ਕਿਉਂਕਿ ਕਿੰਨੀ ਕੁ ਦੇਰ ਇਦਾਂ ਦੀ ਗੱਲ ਜਿਹੜੀ ਆ ਉਹ ਚੱਲ ਸਕਦੀ ਹੁੰਦੀ ਹੈ, ਲੋਕ ਤੰਗ ਆ ਜਾਣਗੇ। ਅੱਜ ਤਾਂ ਹੋ ਸਕਦਾ ਜੀ ਕੁਝ ਜਿਹੜੇ ਉਹਨੂੰ ਸੁਣਦੇ ਹੋਣ ਲੂਣ ਮਸਾਲਾ ਜਿਹੜਾ ਜੀ ਉਹ ਲਾ ਕੇ, ਕੁਝ ਸਮੇਂ ਬਾਅਦ ਲੋਕ ਜਿਹੜਾ ਜੀ ਉਹ ਸੋਚਣਗੇ ਕਿ ਇਹ ਕੀ ਹੋ ਗਿਆ, ਕਿਤੇ ਉਹ ਨਾ ਹੋਵੇ ਕਿ ਅਬ ਪਛਤਾਏ ਕਿਆ ਹੋ ਜਬ ਚਿੜੀਆ ਚੁੱਗ ਗਈ ਖੇਤ। ਤੇ ਉਦੋਂ ਬਾਅਦ ਫਿਰ ਜਿਹੜਾ ਜੀ ਉਹ ਮੇਰਾ ਨਹੀਂ ਖਿਆਲ ਕਿ ਇਹ ਵੀ ਗੱਲ ਉਦੋਂ ਕਹੀ ਜਾ ਸਕੂਗੀ ਵੀ ਘਸੁੰਨ ਦੇ ਕੇ ਅੱਖਾਂ 'ਚ ਰੋਵੋ। ਜੀ ਤਾਂ ਅੱਗੇ ਸਾਡੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰੇ 2 ਸਵਾਲ ਨੇ ਪੰਨੂ ਸਾਹਿਬ। ਇੱਕ ਤਾਂ ਪਤਾ ਲੱਗਿਆ ਵੀ ਸੁਖਬੀਰ ਬਾਦਲ ਨੇ ਗਾਂਧੀ ਨੂੰ ਥਾਪੜਾ ਦਿੱਤਾ ਵੀ ਤੂੰ ਆਪਣੀਆਂ ਸੀਟਾਂ ਦੇ ਵੱਧ ਤੋਂ ਵੱਧ ਬੰਦੇ ਖੜੇ ਕਰ, ਜਿਹਦਾ ਲਾਭ ਕਾਦੀਆਂ ਨੂੰ ਹੋਏਗਾ ਕਿਉਂਕਿ ਜਿਹੜੇ ਆਮ ਆਦਮੀ ਦੀ ਪਾਰਟੀ ਦੀ ਵੋਟ ਉਹ ਗਾਂਧੀ ਨੂੰ ਪਏਗੀ, ਕਾਂਗਰਸ ਦੀ ਵੋਟ ਟੁੱਟੇਗੀ। ਤੇ ਦੂਸਰਾ ਮੇਰਾ ਸਵਾਲ, ਇੱਕ ਠੀਕ ਆ ਭਗਵੰਤ ਮਾਨ ਦੀ ਬਦਨਾਮੀ ਕਰਦੇ ਨੇ, ਭਗਵੰਤ ਮਾਨ ਇੰਨਾ ਮਾੜਾ ਨਹੀਂ, ਵਧੀਆ ਬੰਦਾ, ਬੋਲਦਾ ਪਾਰਲੀਮੈਂਟ 'ਚ ਵੀ ਬੋਲਦਾ, ਇੱਥੇ ਵੀ ਲੋਕਾਂ ਦੀ ਆਵਾਜ਼ ਬਣਦਾ ਉਹ। ਤੇ ਮੈਂ ਮਾਛੀਵਾੜੇ ਤੋਂ ਬਿਲੋਂਗ ਕਰਦਾ, ਸ੍ਰੀ ਮਾਛੀਵਾੜਾ ਸਾਹਿਬ ਸਮਰਾਲਾ ਤੋਂ। ਤੇ ਸਾਡੇ ਏਰੀਏ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਵੀ ਆਮ ਆਦਮੀ ਪਾਰਟੀ ਕੀ ਹੈ, ਕੋਈ ਕਿਸੇ ਨੇ ਉੱਥੇ ਮੀਟਿੰਗ ਨਹੀਂ ਕੀਤੀ। ਪਲੀਜ਼ ਜੇ ਕੋਈ ਸੁਣਦਾ ਹੋਵੇ ਆਮ ਆਦਮੀ ਪਾਰਟੀ ਦਾ, ਕੋਈ ਸਾਡੇ ਏਰੀਏ 'ਚ ਵੀ ਜਾ ਕੇ ਮੀਟਿੰਗ ਕਰਨੇ। ਮੇਰੇ 2 ਸਵਾਲ ਨੇ। ਥੈਂਕ ਯੂ ਨਾ ਕਰੇ, ਮੈਂ ਸੁਣਨੇ ਜੀ। ਥੈਂਕ ਯੂ ਜੀ। ਸਮਰਾਲੇ ਦੇ ਵਿੱਚ ਜਿੱਥੋਂ ਤੱਕ ਮੈਨੂੰ ਪਤਾ ਜੀ ਉਹ ਰੈਲੀ ਕਰਕੇ ਆਏ ਨੇ ਪਿੱਛੇ ਜੇ ਅਜੇ ਥੋੜੇ ਦਿਨ ਪਹਿਲਾਂ। ਮੈਸੇਜ ਸ਼ਾਇਦ ਤੁਹਾਡਾ ਜਿਹੜਾ ਜੀ ਉਹ ਪਹੁੰਚ ਗਿਆ ਹੋਣਾ, ਕੋਈ ਨਾ ਕੋਈ ਸੁਣ ਰਿਹਾ ਹੋਣਾ ਤੇ ਉਹ ਪਹੁੰਚਾ ਦੇਣਗੇ। ਦੂਜੀ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਡਾਕਟਰ ਗਾਂਧੀ ਹੋਰਾਂ ਨੂੰ ਥਾਪੜਾ ਜਿਹੜਾ ਜੀ ਉਹ ਦੇਣ ਵਾਲੀ, ਦੇਖੋ ਇਦਾਂ ਦੀਆਂ ਗੱਲਾਂ ਚੱਲਦੀਆਂ ਤਾਂ ਰਹਿੰਦੀਆਂ ਨੇ, ਪਰ ਕਿਉਂਕਿ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਜੀ ਉਹਨਾਂ ਦੀ ਕੋਈ ਪੁਸ਼ਟੀ ਨਹੀਂ ਹੁੰਦੀ, ਕੋਈ ਇਹਨਾਂ ਦੇ ਪ੍ਰੂਫ ਨਹੀਂ ਹੁੰਦੇ, ਇਸ ਕਰਕੇ ਬਿਨਾਂ ਸਬੂਤ ਤੋਂ ਕਿਸੇ ਦੇ ਉੱਤੇ ਦੋਸ਼ ਜਿਹੜਾ ਜੀ ਉਹ ਨਹੀਂ ਲਾਇਆ ਜਾ ਸਕਦਾ। ਡਾਕਟਰ ਗਾਂਧੀ ਹੋਰੀ ਪਰਸਨਲ ਤੌਰ ਦੇ ਉੱਤੇ ਜਿਹੜਾ ਜੀ ਬਹੁਤ ਵਧੀਆ ਵਿਅਕਤੀ ਨੇ ਜੀ, ਉਹਨਾਂ ਦੀ ਇਮਾਨਦਾਰੀ ਛਵੀ ਜਿਹੜੀ ਆ ਜੀ ਉਹ ਅਜੇ ਤੱਕ ਲੋਕਾਂ ਦੇ ਵਿੱਚ ਹੈਗੀ ਆ। ਹੁਣ ਇਹ ਪਤਾ ਨਹੀਂ ਜੀ ਕਿ ਉਹ ਕਿੰਨਾ ਕੁ ਸਿਆਸੀ ਤੌਰ ਦੇ ਉੱਤੇ ਕੋਈ ਸਮਝੌਤਾ ਜਿਹੜਾ ਜੀ ਉਹ ਸੱਤਾਧਾਰੀ ਧਿਰ ਦੇ ਨਾਲ ਜਾਂ ਦੂਜੀ ਧਿਰ ਦੇ ਨਾਲ ਕਰ ਸਕਦੇ ਨੇ, ਇਹ ਸਵਾਲ ਹੀ ਹੈ ਜੀ। ਜੀ ਤਾਂ ਸਾਡੇ ਅੱਗੇ ਨਾਲ ਜੁੜੇ ਨੇ ਜੀ ਸਤਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਸਾਹਿਬ ਮੇਰੇ 2.5 ਸਵਾਲ ਨੇ। ਇੱਕ ਤੇ ਇਹ ਆ ਵੀ ਜਿਹੜੀ ਜਿੰਨੀਆਂ ਉਮੀਦਾਂ ਸੀਗੀਆਂ ਬਾਹਰ ਵਾਲੇ ਵਿਦੇਸ਼ਾਂ ਲੋਕਾਂ ਨੂੰ ਵੀ ਅਕਾ ਤੇ ਜਿੱਦਾਂ ਆਮ ਆਦਮੀ ਪਾਰਟੀ ਇਹ ਮਤਲਬ ਪੰਜਾਬ ਤੇ ਕਬਜ਼ਾ ਕਰੇਗੀ, ਕਾਫੀ ਵਧੀਆ ਚੱਲ ਰਿਹਾ ਸੀ। ਜਦੋਂ ਸੁੱਚਾ ਸਿੰਘ ਦਾ ਹੁਣ ਚੱਲਿਆ ਕੰਮ, ਉਹਦੇ ਨਾਲ ਤਾਰ-ਪਾੜ ਦੀ ਕਾਫੀ ਹੋਈ ਆ। ਦੂਜੀ ਇਹ ਗੱਲ ਆ ਵੀ ਸੁੱਚਾ ਸਿੰਘ ਜੀ ਕੇਜਰੀਵਾਲ ਨਾਲ ਗੱਲ ਕਰਨਾ ਚਾਹੁੰਦੇ ਨੇ, ਆਪਣੀ
ਟਾਈਮ ਦਿੱਤਾ ਜਾ ਰਿਹਾ। ਤੇ ਕੀ ਇਹ ਗੱਲ ਵੀ ABP ਦੇ ਉੱਤੇ ਭਗਵੰਤ ਮਾਨ ਨੇ ਕੋਈ ਵਧੀਆ ਜਵਾਬ ਨਹੀਂ ਦਿੱਤੇ? ਇਹ ਮੇਰੇ 3 ਸਵਾਲ ਨੇ। ਥੈਂਕ ਯੂ ਜੀ, ਥੈਂਕ ਯੂ। ਦੇਖੋ ਜੀ, ਮੈਨੂੰ ਨਹੀਂ ਲੱਗਦਾ ਕਿ ਜਿਹੜੀ ਪਰਸਨਲ ਜਿਹੜੀ ਆਧਾਰਤ ਆ ਉਹ ਸਿਆਸਤ ਹੋਣੀ ਚਾਹੀਦੀ, ਕਿਉਂਕਿ ਇੱਕ ਬੰਦੇ ਦੇ ਨਾਲ ਸਾਰਾ ਕੁਝ ਜਿਹੜਾ ਜੀ ਉਹ ਹੋ ਜਾਣਾ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਰਹਿਣ ਦੇ ਨਾਲ ਕੀ ਹੋਣਾ ਸੀਗਾ ਜਾਂ ਜਾਣ ਦੇ ਨਾਲ ਕੀ ਹੋ ਜਾਣਾ ਜੀ, ਇਹਦੇ ਵਾਸਤੇ ਤਾਂ ਮੇਰਾ ਖਿਆਲ ਆਉਣ ਵਾਲੇ ਜਿਹੜੇ ਹਫ਼ਤੇ ਨੇ ਉਹ ਬਹੁਤਾ ਜਿਹੜਾ ਜੀ ਉਹ ਜਵਾਬ ਦੇ ਦੇਣਗੇ ਕਿ ਕਿੰਨਾ ਕੁ ਫਰਕ ਜਿਹੜਾ ਜੀ ਉਹ ਉਹਨਾਂ ਦੇ ਨਾਲ ਪੈਂਦਾ। ਮੈਂ ਪਹਿਲਾਂ ਵੀ ਇਹਦੇ ਬਾਰੇ ਜਿਹੜੀ ਗੱਲ ਕਾਫੀ ਕੁਝ ਦੱਸ ਕੇ ਹਟਿਆ ਜੀ ਕਿ ਜਿਹੜੇ ਉਹਨਾਂ ਦੇ ਵੱਲੋਂ ਲਏ ਗਏ ਕੁਝ ਕੰਟਰੋਵਰਸ਼ੀਅਲ ਫੈਸਲੇ ਨੇ, ਕੀ ਪਾਰਟੀ ਉਹਨਾਂ ਨੂੰ ਉਲੱਦੂਗੀ। ਹਾਂ, ਇੱਕ ਗੱਲ ਮੈਂ ਜ਼ਰੂਰ ਕਹਿੰਦਾ ਜੀ ਕਿ ਜਿਹੜੇ ਵੀ ਬੰਦੇ ਨੇ, ਚਾਹੇ ਉਹ ਸਟਿੰਗ ਕਰਨ ਵਾਲਾ ਤੇ ਚਾਹੇ ਉਹ ਜਿਹੜਾ ਕੋਈ ਜੀਰੇ ਤੋਂ ਬੋਲ ਰਿਹਾ, ਆਸਟ੍ਰੇਲੀਆ ਤੋਂ ਜਿਹੜਾ ਗਿਆ ਹੋਇਆ ਕੋਈ ਕੰਗ ਹੈ, ਭਾਵੇਂ ਉਹ ਹੋਵੇ ਜੀ ਕਿ ਅਸੀਂ ਪੈਸੇ ਦਿੱਤੇ ਆ, ਪਾਰਟੀ ਨੂੰ ਇਹਨਾਂ ਲੋਕਾਂ ਨੂੰ ਵੀ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢਣਾ ਚਾਹੀਦਾ। ਉਹਦਾ ਕਾਰਨ ਜਿਹੜਾ ਜੀ ਉਹ ਇਹ ਹੈ ਕਿ ਜੇ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਕੱਢਿਆ ਗਿਆ ਕਿ ਉਹਨਾਂ ਨੇ ਪੈਸੇ ਇਕੱਠੇ ਕੀਤੇ, ਦੇਖੋ ਇਹ ਨੰਗੀ ਚਿੱਟੀ ਗੱਲ ਹੈ, ਗੱਲ 2 ਲੱਖ ਰੁਪਏ ਦੀ ਨਹੀਂ ਹੈ। ਪੈਸਾ ਤਾਂ ਉਹਨਾਂ ਨੇ ਮੋਟਾ ਇਕੱਠਾ ਕੀਤਾ ਪੰਜਾਬ ਦੇ ਵਿੱਚੋਂ। ਬਹੁਤ ਸਾਰੇ ਲੋਕ ਹੈਗੇ ਨੇ, ਈਵਨ ਇੱਕ ਮਾਲਵੇ ਦੇ ਖੇਤਰ ਦੇ ਵਿੱਚ ਉਹ ਵੀ ਬੰਦਾ ਹੈਗਾ ਜੀ ਜਿਹਨੇ ਪੂਰੇ ਗੱਡੀ ਦੇ ਪੈਸੇ ਵੀ ਦਿੱਤੇ ਆ, ਇੱਦਾਂ ਦਾ ਕਿਹਾ ਜਾਂਦਾ ਜੀ। ਪੈਸੇ ਤਾਂ ਇਕੱਠੇ ਹੋਏ ਆ। ਕੀ ਫਿਰ ਜਿਹੜੀ ਆ ਜੀ ਇਹ ਸਪੋਰਟ ਹੋਣੀ ਚਾਹੀਦੀ ਹੈ ਇਸ ਚੀਜ਼ ਦੀ? ਤੁਸੀਂ ਆਪਣੇ ਆਪ ਤੋਂ ਜਿਹੜਾ ਜੀ ਉਹ ਸਵਾਲ ਸਾਰੇ ਕਰਨਾ ਕਿ ਇੱਦਾਂ ਜਿਹੜੇ ਪੈਸੇ ਨੇ ਬਿਨਾਂ ਕਿਸੇ ਜਿਹੜਾ ਜੀ ਉਹ ਗਿਣਤੀ ਮਿਣਤੀ ਤੋਂ ਲਏ ਜਾਣੇ, ਕੀ ਅਸੀਂ ਸਿਆਸਤ ਦੇ ਵਿੱਚ ਉਹਨੂੰ ਜਾਇਜ਼ ਠਹਿਰਾਉਂਦੇ ਆ? ਜੇ ਜਾਇਜ਼ ਠਹਿਰਾਉਂਦੇ ਹੋ ਫਿਰ ਤਾਂ ਕਹਾਣੀ ਜਿਹੜੀ ਆ ਜੀ ਉਹ ਠੀਕ ਹੈ। ਜਿਹੜਾ ਕੋਈ 5-4 ਲੱਖ 8 ਲੱਖ ਰੁਪਇਆ ਜਿਹੜਾ ਦੇਊਗਾ ਉਹ ਨਿਰਸੰਦੇਹ ਆਪਣਾ ਕੋਈ ਨਾ ਕੋਈ ਫਾਇਦਾ ਜਿਹੜਾ ਜੀ ਉਹ ਤੱਕੂਗਾ। ਹੁਣ ਜਿਹਨੇ ਡੋਨੇਸ਼ਨ ਜਿਹੜੀ ਆ ਜੀ ਉਹ ਕੋਈ ਦੇਣੀ ਆ, ਕੋਈ 5000 4000, ਉਹਨੇ ਕੀ ਕੱਲ ਨੂੰ ਜਿਹੜਾ ਜੀ ਉਹ ਫਾਇਦਾ ਲੈਣਾ ਹੈ ਜਾਂ ਫਾਇਦਾ ਜਿਹੜਾ ਉਹ ਤੱਕਣਾ। ਆਈ ਥਿੰਕ ਜਿਹੜੀ ਇੱਕ ਵਿਅਕਤੀ ਆਧਾਰਿਤ ਜਿਹੜੀ ਸਿਆਸਤ ਹੈ, ਮੇਰਾ ਖਿਆਲ ਉਹਨੇ ਮੁਲਕ ਦਾ ਜਿਹੜਾ ਜੀ ਉਹ ਪਹਿਲਾਂ ਨੁਕਸਾਨ ਕੀਤਾ। ਹੁਣ ਦੇਖਦੇ ਹਾਂ ਅੱਗੋਂ ਜਿਹੜਾ ਜੀ ਇਹ ਉਸੇ ਤਰੀਕੇ ਨਾਲ ਰਵਾਇਤ ਤੁਰੀ ਜਾਂਦੀ ਆ ਜਾਂ ਜਿਹੜੀਆਂ ਰਵਾਇਤੀ ਪਾਰਟੀਆਂ ਇਸ ਵੇਲੇ ਸਭ ਤੋਂ ਵੱਧ ਖੁਸ਼ ਜਾਪਦੀਆਂ ਨੇ ਇਸ ਰੌਲੇ ਰੱਪੇ ਤੋਂ, ਕੀ ਉਹਨਾਂ ਦੀ ਫੇਰ ਚਾਂਦੀ ਹੁੰਦੀ ਹੈ ਜੀ? ਸੋ ਇਹ ਸਵਾਲ ਜਿਹੜਾ ਜੀ ਉਹ ਸਾਰਿਆਂ ਦੇ ਹੀ ਸਾਹਮਣੇ ਹੈ। ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਜੀ ਕਿ ਕੀ ਇਹੋ ਜਿਹੀ ਸਿਆਸਤ ਜਾਰੀ ਰਹਿਣੀ ਚਾਹੀਦੀ ਆ ਜਿਹਦੇ ਵਿੱਚ ਜੇ ਕੋਈ ਵਿਅਕਤੀ ਪੈਸੇ ਜਿਹੜੇ ਆ ਜੀ ਉਹ ਲੈਂਦਾ ਟਿਕਟਾਂ ਦਿਵਾਉਣ ਦੇ ਵਾਸਤੇ ਤੇ ਉਹ ਬਰਦਾਸ਼ਤ ਹੋਣਾ ਚਾਹੀਦਾ ਜੀ? ਤਾਂ ਮੇਰਾ ਖਿਆਲ ਜਵਾਬ ਆਪੇ ਹੀ ਮਿਲ ਜਾਣਾ। ਸੱਚਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਅੱਗੇ ਕਰ ਬੈਠਾ ਸਵਾਲ ਜੀ, ਮੇਰੇ ਖਿਆਲ ਫੋਨ ਕੱਟਿਆ ਨਹੀਂ ਜੀ। ਹਾਂਜੀ ਠੀਕ ਹੈ ਜੀ। ਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਗੁਰਦੀਪ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਮੈਂ ਸੁਲਤਾਨਪੁਰ ਲੋਧੀ ਨਾਲ ਬਿਲੋਂਗ ਕਰਦਾ ਤੇ ਮੇਰਾ ਸਵਾਲ ਵੀ ਉਹਦੇ ਨਾਲ ਹੀ ਸੰਬੰਧਿਤ ਹੈ ਜੀ। ਤੇ ਜਿਹੜੀ ਉੱਥੇ ਆਮ ਆਦਮੀ ਪਾਰਟੀ ਨੇ ਸੀਟ ਦਿੱਤੀ ਆਪਣੇ ਚੀਮਾ ਸਾਹਿਬ ਨੂੰ, ਇਹ ਤੁਹਾਨੂੰ ਵੀ ਪਤਾ ਕਿ ਉੱਥੇ ਜ਼ਿਆਦਾ ਕੰਬੋਜ ਕਮਿਊਨਿਟੀ ਸੁਲਤਾਨਪੁਰ ਲੋਧੀ ਦੇ ਵਿੱਚ, ਇਹਨੂੰ ਕੀ ਲੋਕਲ ਲੋਕੀ ਉੱਥੇ ਦੇ ਸਪੋਰਟ ਕਰਨਗੇ ਜਾਂ ਕਿ ਉਹ ਕਿਸੇ ਕੰਬੋਜ ਨਾ ਹੋਣ ਕਰਕੇ ਜਾਂ ਉਸ ਇਲਾਕੇ ਦਾ ਬੰਦਾ ਨਾ ਹੋਣ ਕਰਕੇ ਇਹਦਾ ਵਿਰੋਧ ਕਰਨਗੇ? ਤੇ ਦੂਜਾ ਇੱਕ ਛੋਟਾ ਜਿਹਾ ਹੋਰ ਸਵਾਲ ਆ, ਜੇ ਪੰਜਾਬ ਦਾ CM ਬਣਨ ਲਈ ਇੱਕ ਮਲਵਈ ਹੋਣਾ ਜ਼ਰੂਰੀ ਹੈ ਜੀ? ਥੈਂਕ ਯੂ ਜੀ। ਇਹ ਤੁਹਾਨੂੰ ਲੱਗਦਾ ਕਿ ਸਾਰੇ ਜਿਹੜੇ ਸਵਾਲ ਨੇ ਇੱਕ ਦੂਜੇ ਨਾਲ ਰਲਦੇ ਨੇ? ਬਰਾਦਰੀਆਂ ਵਾਲੀ ਜਿਹੜੀ ਵੋਟ ਹੈ ਉਹ ਇਹ ਠੀਕ ਹੈ, ਤੁਹਾਡੀ ਗੱਲ ਕਾਊਂਟ ਜਿਹੜੀ ਕਰਦੀ ਹੈ। ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਸੁਲਤਾਨਪੁਰ ਲੋਧੀ ਤੋਂ ਤਕਰੀਬਨ ਜਿਹੜਾ ਜੀ ਉਹ ਜਿੱਤਦਾ ਰਿਹਾ ਜਿਹੜਾ ਕੰਬੋ ਭਾਈਚਾਰੇ ਦੇ ਨਾਲ ਸੰਬੰਧਿਤ ਹੈ। ਪਰ ਗੁਰਮੇਲ ਸਿੰਘ ਚੀਮਾ ਹੋਰਾਂ ਨੇ ਵੀ ਇੱਕ ਵਾਰੀ ਸੀਟ ਜਿੱਤੀ ਤੇ ਉਹਨਾਂ ਦੇ ਮੁੰਡੇ ਨਵਤੇਜ ਸਿੰਘ ਚੀਮਾ ਹੋਰਾਂ ਨੇ ਵੀ ਸੀਟ ਜਿੱਤੀ ਆ। ਉਹ ਮੌਜੂਦਾ MLA ਨੇ, ਉਹ ਜੱਟ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਜੀ। ਅੱਗੋਂ ਵੀ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਟਿਕਟ ਦੇਣ ਦੀ ਆਸ ਹੈ। ਸੱਜਣ ਸਿੰਘ ਚੀਮਾ ਹੋਰੀ ਵੀ ਜੱਟ ਭਾਈਚਾਰੇ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨੇ, ਪਰ ਸੱਜਣ ਸਿੰਘ ਚੀਮਾ ਹੋਰਾਂ ਦਾ ਗਰਾਊਂਡ ਵਰਕ ਹੈ ਨੀਗਾ ਉੱਥੇ। ਇਹ ਗੱਲ ਜਿਹੜੀ ਆ ਜੀ ਉਹ ਬਿਲਕੁਲ ਕਲੀਅਰ ਆ। ਉਹ ਤਾਂ ਇੱਕ ਅਹੁਦੇ ਤੋਂ ਰਿਟਾਇਰ ਹੋ ਕੇ ਆਏ ਨੇ, ਉੱਚ ਅਹੁਦੇ ਤੋਂ ਰਿਟਾਇਰ ਹੋ ਕੇ ਆਏ ਨੇ, SSP ਦੇ ਅਹੁਦੇ ਤੋਂ। SSP ਦਾ ਅਹੁਦਾ ਬੜਾ ਵੱਡਾ ਅਹੁਦਾ ਜੀ ਪੰਜਾਬ ਪੁਲਿਸ ਦੇ ਵਿੱਚ, ਸਲੂਟ ਹੀ ਪੈਂਦੇ ਨੇ। ਤੇ ਜਿਹੜੇ ਸਲੂਟ ਸਿਰਫ ਜਿਨ੍ਹਾਂ ਨੂੰ ਆਦਤ ਪਈ ਹੋਵੇ ਸਲੂਟ ਲੈਣ ਦੀ, ਕੀ ਉਹ ਗਰਾਊਂਡ ਲੈਵਲ ਦੇ ਇੱਕ ਵਧੀਆ ਨੇਤਾ ਹੋ ਸਕਦੇ ਨੇ? ਮੇਰਾ ਮੰਨਣਾ, ਜੇ ਮੇਰੀ ਤੁਸੀਂ ਰਾਏ ਪੁੱਛੋ ਤਾਂ ਮੇਰਾ ਜਵਾਬ ਨਾ ਦੇ ਵਿੱਚ ਹੋਊਗਾ। ਤੋ ਇਸ ਕਰਕੇ ਆਈ ਥਿੰਕ ਦੇਖਦੇ ਹਾਂ ਉੱਥੋਂ ਦੇ ਸਮੀਕਰਨ ਕਿਹੋ ਜਿਹੇ ਬਣਦੇ ਨੇ। ਚੀਮਾ ਵਰਸਸ ਚੀਮਾ ਬਣਦਾ ਹੀ ਆ ਲੜਾਈ ਜਿਹੜੀ ਜੀ, ਇਹਦੇ ਉੱਤੇ ਡਿਪੈਂਡ ਕਰੂਗਾ। ਤੇ ਤੀਜੀ ਗੱਲ, ਉੱਥੇ ਅਕਾਲੀ ਦਲ ਜਿਹੜਾ ਜੀ ਉਹ ਕਿਹਨੂੰ ਲੈ ਕੇ ਆਉਂਦਾ, ਇਹਦੇ ਉੱਤੇ ਡਿਪੈਂਡ ਕਰੂਗਾ। ਆਈ ਥਿੰਕ ਜਿਹੜੀ ਗੱਲ ਵੇਖਣ ਵਾਲੀ ਇਹ ਆ, ਨਨਕਾਣਾ ਸਾਹਿਬ ਤੋਂ ਬਾਅਦ ਜੇ ਕੋਈ ਧਰਤੀ
ਜਿਹੜੀ ਗੁਰੂ ਸਾਹਿਬ ਦੀ ਜਿਹੜੀ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਜਿਹੜਾ ਜੀ ਗੁਰੂ ਨਾਨਕ ਸਾਹਿਬ ਨੇ ਗੁਜ਼ਾਰਿਆ, ਉਹ ਬੜੇ ਅਣਗੌਲੀ ਜਿਹੜੀ ਹੈ ਜੀ ਉਹ ਧਰਤੀ ਹੈ। ਜਿੰਨਾ ਪਛੜਿਆ ਹੋਇਆ ਇਹ ਏਰੀਆ ਜੀ, ਉਹ ਕੋਈ ਸੋਚ ਹੀ ਨਹੀਂ ਸਕਦਾ ਕਿ ਕਿਸੇ ਇੱਕ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਜਿਹੜੇ ਹਿਸਟੋਰਿਕ ਗੁਰਦੁਆਰੇ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਨੇ। ਸਿੱਖ ਧਰਮ ਦੇ ਵਿੱਚ ਏਡੀ ਉੱਚੀ ਜਿਹੜੀ ਉਸ ਜਗ੍ਹਾ ਦੀ ਮਹੱਤਤਾ ਹੈਗੀ ਆ, ਪਰ ਉਹ ਅਣਗੌਲੀ ਧਰਤੀ ਹੈ ਜੀ, ਉਹਦੀ ਕਿਸੇ ਨੇ ਕੋਈ ਸਾਰ ਨਹੀਂ ਫੜੀ। ਜੇ ਜਿਹੜੇ ਬਲਬੀਰ ਸਿੰਘ ਸੀਚੇਵਾਲ ਹੋਰੀ ਵੇਈ ਨਦੀ ਨੂੰ ਸਾਫ਼ ਨਾ ਕਰਵਾਉਂਦੇ, ਉਹ ਜਿਹੜੀ ਹੈ ਜੀ ਇੱਕ ਅਟਰੈਕਸ਼ਨ ਨਾ ਬਣਦੀ, ਰਾਸ਼ਟਰਪਤੀ ਤੱਕ ਉੱਥੇ ਨਾ ਆਉਂਦੇ, ਤੇ ਸੁਲਤਾਨਪੁਰ ਦਾ ਤਾਂ ਮੇਰਾ ਖਿਆਲ ਨਾਂ ਵੀ ਕਿਸੇ ਨੇ ਨਹੀਂ ਸੀ ਲੈਣਾ। ਕੋਈ ਪੋਲੀਟੀਸ਼ੀਅਨ, ਉਹ ਚਾਹੇ ਆਤਮਾ ਸਿੰਘ ਹੋਰੀ ਹੋਣ, ਸਾਧੂ ਸਿੰਘ ਹੋਰੀ ਹੋਣ, ਜਾਂ ਜਿਹੜੇ ਉਪਿੰਦਰਜੀਤ ਕੌਰ ਹੋਰੀ ਜਿਹੜੀ ਆਤਮਾ ਸਿੰਘ ਦੀ ਧੀ ਸੀ ਉਹ ਹੋਵੇ ਜੀ, ਉਹ ਜਿੱਤਦੇ ਤਾਂ ਇੱਥੋਂ ਰਹੇ, ਪਰ ਤੁਸੀਂ ਇਹ ਕਹਿ ਲਓ ਕਿ ਹੁਣ ਤੱਕ ਤਾਂ ਉੱਥੋਂ ਅਕਿਰਤ ਘਣ ਪੋਲੀਟੀਸ਼ੀਅਨ ਹੀ ਬਹੁਤੇ ਜਿਹੜੇ ਆਏ ਨੇ, ਜਿਨ੍ਹਾਂ ਨੇ ਜਿੱਤ ਕੇ ਮੁੜ ਕੇ ਉਸ ਹਲਕੇ ਦੀ ਕਦੀ ਉਸ ਏਰੀਏ ਦੀ ਸਾਰ ਹੀ ਨਹੀਂ ਲਈ। ਤਾਰਾ ਸਿੰਘ ਜੀ, ਤਾਰਾ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਹਾਂਜੀ ਭਾਜੀ, ਦੋ ਸਵਾਲ ਨਿਕਲੇ। ਇੱਕ ਤਾਂ ਜਿਹੜੇ ਮੋਦੀ ਸਾਹਿਬ ਨੇ ਜੋ ਸਰਕਾਰ ਆਈ, ਉਹਦੇ ਜਿਹੜੇ ਖਾਤੇ ਖੁਲਾਏ ਤੇ ਕਿੰਨੇ ਸੌ ਕਰੋੜ ਖਾਤਾ ਖੁੱਲ ਗਿਆ ਸੀਗਾ, 15 ਲੱਖ ਰੁਪਏ ਜਮ੍ਹਾਂ ਕਰਾਉਣਾ ਸੀਗਾ, ਉਹਨਾਂ ਬਾਰੇ ਮਾੜਾ ਚਾਨਣਾ ਪਾਇਓ। ਦੂਜਾ ਜਿਹੜਾ ਜਿੱਦਾਂ ਹੁਣ ਫੁੱਲ ਸਾਹ ਫੜੇ ਗਏ ਤੇ ਮੁੜ ਕੇ ਕਹਿੰਦੇ ਅਸੀਂ ਸਾਡਾ ਅਸੀਂ ਸੱਚੇ ਬਣੇ ਸੀਗੇ, ਅਸੀਂ ਸੇਵਾ ਕਰਦੇ ਜੇ ਇਹਨਾਂ ਨੂੰ ਖਡੂਰ ਸਾਹਿਬ ਸਰਦਾਰ ਸੇਵਾ ਸਿੰਘ ਉਹਨਾਂ ਦਾ ਨੰਬਰ ਦੇ ਦਿਓ, ਰੁੱਖਾਂ ਨੂੰ ਪਾਣੀ ਲਾਉਣ ਜਾ ਕੇ ਇਹੋ ਜਿਹੇ ਕੰਮਾਂ ਦੇ ਵਿੱਚ ਇਹਨਾਂ ਨੇ ਕੀ ਲਾਉਣਾ। ਫੋਨ ਨਾ ਬੰਦ ਕਰੋ, ਮੈਂ ਮਾੜਾ ਆਨਸਰ ਸੁਣਨਾ ਪਲੀਜ਼। ਠੀਕ ਹੈ ਜੀ। ਦੇਖੋ, ਜਿਹੜੇ ਖਾਤੇ ਸੀਗੇ ਜੀ ਉਹ ਤਾਂ ਖੂਹ ਖਾਤੇ ਪੈ ਗਏ, ਤੁਸੀਂ ਇਹ ਕਹਿ ਲਓ। ਉਹ ਖਾਤੇ 15 ਲੱਖ ਰੁਪਈਆ ਜਮ੍ਹਾਂ ਕਰਵਾਉਣ ਦੇ ਵਾਸਤੇ ਨਹੀਂ ਸੀ ਖੁਲਵਾਏ ਜੀ। ਉਹ ਤਾਂ ਪਹਿਲਾਂ ਇਹ ਪ੍ਰਚਾਰਿਆ ਗਿਆ ਸੀਗਾ ਕਿ ਅਸੀਂ ਸਾਰਾ ਜਿਹੜਾ ਜੀ ਕਾਲਾ ਧਨ ਹੈ ਉਹ ਲੈ ਆਉਣਾ, ਤੇ ਕੱਲੇ ਬੰਦੇ ਦੇ ਖਾਤੇ ਦੇ ਵਿੱਚ 15 ਲੱਖ ਆ ਜਾਊਗਾ। ਮੁੜ ਕੇ ਜਿਹੜੇ ਅਮਿਤ ਸ਼ਾਹ ਨੇ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ, ਉਹਨਾਂ ਨੇ ਇੱਕ ਰੈਲੀ ਦੇ ਵਿੱਚ ਇਹ ਕਹਿ ਦਿੱਤੀ ਸੀ ਕਿ ਉਹ ਤਾਂ ਚੋਣ ਜੁਮਲਾ ਸੀਗਾ। ਤਾਂ ਉਦੋਂ ਤੋਂ ਇਹਨੂੰ ਭਾਰਤੀ ਜੁਮਲਾ ਪਾਰਟੀ ਵੀ ਜਿਹੜੇ ਉਹ ਕਹਿੰਦੇ ਆ ਕਿ ਇਹ ਜੁਮਲੇ ਹੀ ਜਿਹੜੇ ਆ ਜੀ ਉਹ ਵਰਤਦੇ ਨੇ। ਜਿੱਥੋਂ ਤੱਕ ਸੇਵਾ ਦੀ ਗੱਲ ਆ ਜੀ, ਸੇਵਾ ਸੁਭਾ ਬਿਲਕੁਲ ਆਈ ਥਿੰਕ ਤੁਸੀਂ ਉਸ ਮਹਾਨ ਹਸਤੀ ਦਾ ਨਾਮ ਲਿਆ ਜੀ, ਉਸ ਬੰਦੇ ਦਾ ਨਾਮ ਜਿਹੜਾ ਆਉਂਦਿਆਂ ਉਹਦੇ ਲਈ ਤਾਂ ਉਹਦੇ ਕੀਤੀ ਹੋਈ ਜਿਹੜੀ ਕਮਾਈ ਆ ਉਹਦੇ ਲਈ ਸਿਰ ਝੁਕਦਾ ਜੀ ਬਾਬਾ ਸੇਵਾ ਸਿੰਘ ਹੋਰਾਂ ਦਾ। ਲੋਕ ਕਹਿੰਦੇ ਆ ਪੰਜਾਬ ਜਿਹੜਾ ਜੀ ਉਹ ਰੁੰਡ ਮਰੁੰਡ ਹੋ ਗਿਆ, ਪੰਜਾਬ 'ਚ ਰਵਾਇਤੀ ਬੂਟੇ ਜਿਹੜੇ ਨੇ ਉਹ ਨਹੀਂ ਰਹੇ। ਪਰ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਖਡੂਰ ਸਾਹਿਬ ਦੇ ਵਿੱਚ ਜਾ ਕੇ ਹਰਿਆਲੀ ਜਿਹੜੀ ਆ ਜੀ ਉਹ ਦੇਖ ਸਕਦਾ ਹੈ। ਉਸ ਬੰਦੇ ਤੋਂ ਸੇਧ ਜਿਹੜੀ ਆ ਜੀ ਉਹ ਲਈ ਜਾ ਸਕਦੀ ਆ। ਮੈਂ ਤਾਂ ਸਮਝਦਾ ਕਿ ਜੇ ਕੋਈ ਸਰਕਾਰ ਇਹੋ ਜਿਹੀ ਆਵੇ ਜਿਹੜੀ ਇਹ ਕਹੇ ਕਿ ਜਿਹੜੇ ਫੰਡਸ ਆਉਂਦੇ ਨੇ ਸੈਂਟਰ ਦੀ ਸਰਕਾਰ ਤੋਂ, ਕਰੋੜਾਂ ਰੁਪਈਏ ਦੇ ਆਉਂਦੇ ਨੇ ਬੂਟੇ ਲਾਉਣ ਲਈ, ਉਹ ਬਾਬਾ ਸੇਵਾ ਸਿੰਘ ਹੋਰਾਂ ਨੂੰ ਦੇ ਦੇਣੇ ਚਾਹੀਦੇ ਨੇ, ਕਿ ਉਹ ਬੂਟਿਆਂ ਦਾ ਕੰਮ ਜਿਹੜਾ ਜੀ ਉਹ ਉਹਨਾਂ ਨੂੰ ਸੌਂਪ ਦਿੱਤਾ ਜਾਵੇ। ਇੰਨੇ ਸੱਚੇ ਸੁੱਚੇ ਬੰਦੇ ਦੇ ਨਾਲ ਜਿਹੜਾ ਜੀ ਉਹਨਾਂ ਪੋਲੀਟੀਸ਼ੀਅਨਾਂ ਦਾ ਨਾਮ ਨਾ ਜੋੜੋ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਦੋਸ਼ ਲੱਗ ਰਹੇ ਨੇ ਜੀ। ਹਾਂਜੀ, ਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜੇ ਨੇ ਮਨਰਾਜਵੀਰ ਸਿੰਘ ਕੰਗ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕੁਐਸਚਨ ਕਰਨਾ ਚਾਹੁੰਦਾ ਜੀ, ਆਪਣੇ ਪੰਨੂ ਸਾਹਿਬ, ਜਦੋਂ ਪਿਛਲੀ ਇਲੈਕਸ਼ਨ ਹੋਈ ਸੀ ਅਸੈਂਬਲੀ ਦੀ, ਉਦੋਂ ਤੁਸੀਂ ਕਿਸਾਨਾਂ ਲਈ, ਪੰਜਾਬ ਲਈ ਉਹਨੇ ਐਡਮਿਨਿਸਟ੍ਰੇਸ਼ਨ ਬਹੁਤ ਵਧੀਆ। ਆਵਾਜ਼ ਨਹੀਂ ਸੁਣ ਰਹੀ ਜੀ ਤੁਹਾਡੀ। ਮਨਰਾਜਵੀਰ ਜੀ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ, ਤੁਹਾਡਾ ਸਵਾਲ ਕਲੀਅਰ ਨਹੀਂ ਸੁਣ ਰਿਹਾ। ਮਨਰਾਜਵੀਰ ਜੀ ਸਿੰਘ ਜੀ, ਆਪਣੇ ਕਾਲ ਤੁਸੀਂ ਦੁਬਾਰਾ ਕਰੋ, ਤੁਹਾਡੀ ਆਵਾਜ਼ ਜਿਹੜੀ ਆ ਕੱਟਦੀ ਸੀਗੀ, ਦੁਬਾਰਾ ਕਾਲ ਕਰੋ ਤੁਸੀਂ 4082725200 ਤੇ। ਹਰਵੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਰ, ਇੱਕ ਹੈਗਾ ਜੀ ਕਿ ਜਿਹੜੇ ਮੋਦੀ ਸਾਹਿਬ ਹੈ ਉਹਨਾਂ ਦਾ ਇੱਕ ਜੁਮਲੇ ਦੀ ਤੁਸੀਂ ਗੱਲ ਕੀਤੀ ਸੀ, ਉਹਨਾਂ ਨੇ ਇੱਕ ਜੁਮਲਾ ਸੀਗਾ ਪਿੱਛੇ ਉਹਨਾਂ ਨੇ ਛੱਡਿਆ ਕਿ ਕਸ਼ਮੀਰੀਅਤ, ਔਰ ਦੂਜਾ ਛੱਡਿਆ ਸੀਗਾ ਜਮਹੂਰੀਅਤ। ਕਸ਼ਮੀਰੀਅਤ ਦਾ ਕੀ ਮਤਲਬ ਹੈਗਾ ਵੀ ਜਿਹੜੇ ਕਸ਼ਮੀਰੀਆਂ ਦੇ ਪੁਆਇੰਟ ਆਫ ਵਿਊ ਨਾਲ ਜਾਂ ਨਾਗਪੁਰੀਆਂ ਦੇ ਪੁਆਇੰਟ ਆਫ ਵਿਊ ਨਾਲ, ਤੇ ਜਮਹੂਰੀਅਤ ਜਿਹੜੀ ਹੈਗੀ ਆ ਉਹ ਜਾਂ ਉੱਥੇ ਵੋਟਿੰਗ ਹੋ ਸਕਦੀ ਜਾਂ ਪ੍ਰੈਕਟਿਸ ਹੋ ਸਕਦੀ ਹੈ, ਪਰ ਉੱਥੋਂ ਦੇ ਜਿਹੜੇ ਯੰਗ ਮੈਨ ਹੈਗੇ ਆ ਉਹ ਕੋਈ ਅੰਨੇ ਹੋ ਗਏ, ਕਾਣੇ ਹੋ ਗਏ, ਬਦਸੂਰਤ ਹੋ ਗਏ, ਤੇ ਉਹ ਸਾਰੇ ਜਿਹੜੇ ਹੈਗੇ ਆ ਕਿ ਉਹ ਭੁੱਲ ਜਾਣਗੇ। ਇਹ ਨਾ ਕਦਾਂ ਉਹ ਯੰਗ ਹੈਗੇ ਸਾਰੀ ਉਮਰ ਉਹ ਇਹਦਾ ਉਹਨਾਂ ਨੇ ਇਹ ਦੱਸਿਆ ਵੀ ਕੀ ਚੱਕਰ ਚੱਕ ਸਕਦੇ ਸਾਰੇ ਜਣੇ। ਥੈਂਕ ਯੂ ਜੀ। ਪਹਿਲੇ
ਗਨ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਪਿਛਲੇ ਦਿਨੀ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਪੈਲਟ ਗਨ ਜਿਹੜੀਆਂ ਨੇ ਉਹਨਾਂ ਨੂੰ ਵਰਤੋਂ ਤੋਂ ਰੋਕਿਆ ਜਾਊਗਾ, ਪਰ ਅੱਜ ਫੇਰ ਜਿਹੜਾ ਜੀ ਇਹ ਸਾਹਮਣੇ ਆ ਗਈ ਗੱਲ ਕਿ ਜਿਹੜੀਆਂ ਪੈਲਟ ਗਨ ਨੇ ਉਹਨਾਂ ਨੂੰ ਰੋਕਿਆ ਨਹੀਂ ਜਾਊਗਾ ਜੀ, ਭਾਵ ਕਿ ਉਹਨਾਂ ਦੀ ਵਰਤੋਂ ਉਸੇ ਤਰੀਕੇ ਦੇ ਨਾਲ ਜਾਰੀ ਰਹੂਗੀ। ਕਸ਼ਮੀਰ ਦੇ ਵਿੱਚ ਜਿਹੜਾ ਜੀ ਉਹ ਕਰਫਿਊ ਖੁੱਲਿਆ, ਘਰਾਂ ਦੇ ਅੰਦਰ ਤਾੜੇ ਲੋਕ ਜਿਹੜੇ ਨੇ ਜੀ ਉਹ ਆਪਣੇ ਰੋਟੀ ਪਾਣੀ ਦੇ ਜੁਗਾੜ ਦੇ ਵਾਸਤੇ ਬਾਹਰ ਆਏ ਨੇ। ਸਿਆਸਤਦਾਨ ਨੇ ਜੀ ਇੱਕ ਨਾ ਸ਼ੇਰ ਹੈ ਬਹੁਤ ਵਧੀਆ ਕਿ ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲਣੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਬੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਇਹ ਤਾਂ ਚੁੱਲ੍ਹੇ 'ਚ ਜਿਹੜੇ ਨਾ ਜੀ ਉਹ ਬਾਲ ਰਹੇ ਨੇ ਸਾਡੇ ਮੁਲਕ ਦੇ ਜਿਹੜੇ ਨਵੀਂ ਜਨਰੇਸ਼ਨ ਆ ਜੀ, ਉਹਨਾਂ ਨੂੰ ਸਿਆਸਤ ਜਿਹੜੀ ਆ ਜੀ ਉਹ ਕਰ ਰਹੇ ਨੇ, ਜੁਮਲੇ ਹੀ ਜਿਹੜੇ ਆ ਉਹ ਛੱਡ ਰਹੇ ਨੇ। ਕਿਹੜੀ ਕਸ਼ਮੀਰੀਅਤ ਤੇ ਕੀ ਕੁਝ ਜੀ, ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਐਜੂਕੇਸ਼ਨ ਹੈ ਨਾ ਜੀ ਉਹ ਬਹੁਤ ਵਰਕ ਕਰਦੀ ਹੈ। ਜਿੱਥੇ ਅਨਐਜੂਕੇਟਡ ਬੰਦੇ ਦੀ ਅਕਲ ਮੁੱਕ ਜਾਂਦੀ ਆ, ਉੱਥੋਂ ਇੱਕ ਐਜੂਕੇਟਡ ਬੰਦੇ ਦੀ ਜਿਹੜੀ ਆ ਜੀ ਉਹ ਅਕਲ ਸ਼ੁਰੂ ਹੁੰਦੀ ਹੈ। ਪ੍ਰਗਟ ਸਿੰਘ ਬਾਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਪ੍ਰਗਟ ਸਿੰਘ ਬਾਲਰ ਜੀ ਕਰ ਰਿਹਾ ਜੀ ਭੈਣ ਜੀ। ਜੀ ਜੀ ਕੀ ਸਵਾਲ ਜੀ? ਮੇਰੇ ਦੋ ਸਵਾਲ ਹੈ ਜੀ। ਇੱਕ ਤੇ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਪਟਿਆਲਾ, ਬਠਿੰਡਾ ਤੇ ਉਹ ਖਾਲਸੇ ਵਾਲੇ 6 MP ਜਿਹੜੇ ਇਹਨਾਂ ਨੇ ਟਿਕਟਾਂ ਗਲਤ ਬੰਦਿਆਂ ਨੂੰ ਦਿੱਤੀਆਂ, ਜਿਹੜਾ 6 ਦੇ 6 ਸਸਪੈਂਡ ਜਾਂ ਕੱਢ ਦਿੱਤੇ ਗਏ ਆ। ਦੂਜਾ 6 ਲੋਕ ਸਭਾ ਦੇ ਜਿਹੜੇ ਕਨਵੀਨਰ ਆ ਉਹ ਵੀ ਬਗਾਵਤ ਕਰ ਗਏ ਆ। ਦੂਜਾ ਸਵਾਲ ਕੀ ਇਹ ਪਾਰਟੀ 'ਚ ਕੋਈ ਏਕਤਾ? ਮੇਰਾ ਦੂਜਾ ਸਵਾਲ ਇੱਕ ਹੋਰ ਹੈ ਜੀ, ਜਿਹੜਾ ਛੋਟੇਪੁਰ ਤੇ ਇਲਜ਼ਾਮ ਲਾ ਰਿਹਾ ਆਸਟ੍ਰੇਲੀਆ ਤੋਂ ਆਇਆ, ਉਹ ਵੀ ਦਾਗੀ ਬੰਦਾ ਜੇ, ਉਹਨੂੰ ਕਿੱਦਾਂ ਪਾਰਟੀ 'ਚ ਸ਼ਾਮਿਲ ਕਰ ਲਿਆ ਜੀ ਭਗਵੰਤ ਮਾਨ ਨਾਲ? ਉਹਦੀ ਸਟੇਜ ਤੇ ਫੋਟੋ ਵੇਖੀ ਮੈਂ। ਦੂਜਾ ਜਿਹੜੇ ਵਕੀਲ ਸਾਹਿਬ ਨੇ ਸਿਟਿੰਗ ਆਪਰੇਸ਼ਨ ਦਾ ਬਣਾਇਆ, ਉਹਨੇ ਵੀ ਉੱਥੇ ਫੰਕਸ਼ਨ ਹੋਇਆ ਸੀਗਾ ਤੇ ਉੱਥੇ ਚਪੇੜਾਂ ਮਾਰਤੀਆਂ ਕਿਸੇ ਦਿੱਲੀ ਵਾਲੇ ਕਿ ਕਿਹੜੇ ਆਪ ਨੂੰ, ਉਹਨੂੰ ਸਸਪੈਂਡ ਕੀਤਾ। ਉਹ ਡੇਰੇ ਵਾਲਿਆਂ ਦਾ ਪੱਕਾ ਵਕੀਲ ਆ, ਉਹਦਾ ਵੀ ਕੋਈ ਪਿਛੋਕੜ ਵੇਖ ਕੇ ਨਹੀਂ ਇੱਧਰ ਉਹਨੂੰ ਵਾੜਿਆ ਗਿਆ ਤੇ ਉਹਨੇ ਮੁੜ ਕੇ ਫੇਰ ਸਸਪੈਂਡ ਕਰਕੇ ਉਹਨੂੰ ਸ਼ੇਰਗਿੱਲ ਸਾਹਿਬ ਨੇ ਉਹਨੂੰ ਫੇਰ ਇਹਦਾ ਆਪਣਾ ਇੰਚਾਰਜ ਬਣਾਇਆ ਬਠਿੰਡੇ ਸਾਈਡ ਤੋਂ ਜੀ। ਇਹ ਕੀ ਦੋਵੇਂ ਦਾਗੀ ਬੰਦੇ ਨਹੀਂ ਸੀ ਜਿਹੜੇ ਇਲਜ਼ਾਮ ਲਾਉਣ ਦੇ? ਸਾਰੀ ਪਾਰਟੀ ਸਿਆਪਾ ਪਾਇਆ ਜੀ। ਧੰਨਵਾਦ ਜੀ। ਥੈਂਕ ਯੂ ਜੀ। ਦੇਖੋ ਇਹ ਤਾਂ ਪਾਰਟੀ ਨੇ ਦੱਸਣਾ ਜੀ, ਪਾਰਟੀ ਦਾ ਕੋਈ ਨੁਮਾਇੰਦਾ ਮੈਂ ਜ਼ਰੂਰ ਕਹੂੰਗਾ, ਮੈਂ ਉਹਨਾਂ ਨੂੰ ਕਿਸੇ ਦਿਨ ਲੈ ਆਓ, ਉਹਨਾਂ ਤੋਂ ਇਹ ਸਵਾਲ ਪੁੱਛ ਲਓ ਕਿ 6 ਲੋਕ ਸਭਾ ਦੇ ਬਾਗੀ ਜਿਹੜੇ ਆ ਜੀ ਉਹਨਾਂ ਨੂੰ ਕਿਉਂ ਪਾਸੇ ਕੀਤਾ ਗਿਆ, ਜਿਹੜੇ ਲੋਕ ਸਭਾ ਚੋਣਾਂ ਲੜਨ ਵਾਲੇ ਆ ਉਹਨਾਂ ਨੂੰ ਕਿਉਂ ਪਾਸੇ ਕੀਤਾ ਗਿਆ। ਜਿੱਥੋਂ ਤੱਕ ਆਸਟ੍ਰੇਲੀਆ ਤੋਂ ਗਏ ਹੋਏ ਜਿਹੜੇ ਬੰਦੇ ਦੀ ਗੱਲ ਆ, ਮੈਂ ਉਹਦਾ ਜਵਾਬ ਪਹਿਲਾਂ ਵੀ ਦੇ ਹਟਿਆ ਜੀ। ਉਹ ਮੇਰਾ ਖਿਆਲ ਵਕੀਲ ਵਾਲਾ ਵੀ ਉਹਦੇ ਵਿੱਚ ਹੀ ਆ ਗਿਆ ਕਿ ਇਹ ਕੱਢੇ ਜਾਣੇ ਚਾਹੀਦੇ ਨੇ ਜੀ। ਜਿਹੜੇ ਪੈਸੇ ਦੇ ਰਹੇ ਨੇ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ, ਉਹਨਾਂ ਨੂੰ ਕੱਢਣਾ ਜਿਹੜਾ ਜੀ ਉਹ ਚਾਹੀਦਾ। ਜੇ ਰਿਸ਼ਵਤ ਲੈਣ ਵਾਲਾ ਦੋਸ਼ੀ ਹੈ ਤੇ ਰਿਸ਼ਵਤ ਦੇਣ ਵਾਲਾ ਵੀ ਤਾਂ ਉਨਾ ਹੀ ਦੋਸ਼ੀ ਹੈ ਜੀ। ਪਲਵਿੰਦਰ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਸਵਾਲ ਹੈਗਾ ਜੀ, ਛੋਟੇ ਬੋਲ ਕਹਿੰਦੇ ਜੀ ਉਹਨੂੰ ਕੋਈ ਦਾਗ ਨਹੀਂ ਆਉਂਦੇ, ਕੋਈ ਕਿੱਦਾਂ ਨੀਗਾ, ਆਪਣੇ ਬਹੁਤ ਵਧੀਆ ਬੰਦਾ, ਪਰ ਜਿਹੜਾ 2 ਲੱਖ ਦਾ ਇਲਜ਼ਾਮ ਉੱਤੇ ਲੱਗ ਰਿਹਾ ਤਾਂ ਮੇਰੇ ਹਿਸਾਬ ਨਾਲ ਜਿੰਨੇ ਵੀ ਉਹਨਾਂ ਪੈਸਿਆਂ ਦਾ ਕਵਰ ਕੀਤਾ ਉਹ ਸਾਰਾ ਜਨਤਾ ਦੇ ਸਾਹਮਣੇ ਸ਼ੋਅ ਹੋਣਾ ਚਾਹੀਦਾ। ਤੇ ਦੂਜਾ ਸਵਾਲ ਮੇਰਾ ਇਹ ਹੈਗਾ ਵੀ ਜਿੱਦਾਂ ਆਪਣੇ ਇਹਦਾ ਕੋਈ ਫਰਕ ਪਊਗਾ, ਜਿੱਦਾਂ ਲੋਕੀ ਆਪਣੇ ਅਸਤੀਫੇ ਦੇ ਕੇ ਜਾਂ ਉਹਨਾਂ ਦੀ ਸਾਈਡ ਲੈ ਰਹੇ ਆ ਵੀ ਮਾਲਵੇ ਜਾਂ ਮਾਝੇ 'ਚ, ਜਾਂ ਕੋਈ ਫਰਕ ਪਊਗਾ ਇਹਦੇ ਬਾਰੇ ਦੱਸਿਓ ਭਾਈ। ਥੈਂਕ ਯੂ। ਦੇਖੋ ਇਹ ਜਿੱਥੋਂ ਤੱਕ ਫਰਕ ਪੈਣ ਦੀ ਗੱਲ ਹੈ ਜੀ, ਮੇਰਾ ਖਿਆਲ ਆਉਂਦੇ ਕੁਝ ਦਿਨ ਜਿਹੜੇ ਨੇ ਉਹ ਕਾਫੀ ਜਿਹੜੇ ਆ ਜੀ ਉਹ ਨੇੜਿਓਂ ਦੇਖਣ ਵਾਲੇ ਹੋਣਗੇ ਪੰਜਾਬ ਦੀ ਸਿਆਸਤ ਦੇ ਵਾਸਤੇ, ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਜੀ ਉਹ ਸਿਆਸਤ ਦੇ ਵਾਸਤੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਪਾਰਟੀ ਆ ਉਹਨੂੰ ਮੇਰਾ ਖਿਆਲ ਇਹਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੈ ਜੀ, ਕਿ ਇਹਨੂੰ ਕੱਢ ਰਹੇ ਆ ਕਿ ਇਹਨੂੰ ਜਿਹੜਾ ਜੀ ਉਹ ਰੱਖ ਰਹੇ ਆ। ਉਹ ਇਹ ਸਮਝਦੇ ਆ ਕਿ ਇਹਦਾ 2 ਪੱਖ ਨੇ ਜੀ। ਇਹਦੇ ਜਿਹੜੇ ਵੱਖ-ਵੱਖ ਐਡੀਟੋਰੀਅਲਸ ਵੀ ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਸੀਗੇ ਜੀ ਕਿ ਇਹਦਾ ਰਿਐਕਸ਼ਨ ਪੁੱਠਾ ਵੀ ਪੈ ਸਕਦਾ, ਇਹਦਾ ਰਿਐਕਸ਼ਨ ਸਿੱਧਾ ਵੀ ਪੈ ਸਕਦਾ ਜੀ। ਪੁੱਠਾ ਇਹ ਪੈ ਸਕਦਾ ਜੀ ਕਿ ਆਮ ਲੋਕਾਂ ਦੇ ਵਿੱਚ ਜਿਹੜੀ ਹੈ ਜੀ ਉਹ ਇਹ ਗੱਲ ਜਾ ਸਕਦੀ ਹੈ ਕਿ ਇੱਥੇ ਜਿਹੜਾ ਜੀ ਉਹ ਕੱਢ ਦਿੱਤਾ ਜਾਂਦਾ, ਪਰ ਇਹਦਾ ਸਿੱਧਾ ਇਉਂ ਪੈ ਸਕਦਾ ਕਿ ਚਾਹੇ ਉਹ ਕਿੱਡੇ ਵੱਡੇ ਉੱਚੇ ਅਹੁਦੇ ਦੇ ਉੱਤੇ ਬੰਦਾ ਕਿਉਂ ਨਹੀਂ ਬੈਠਾ, ਕਨਵੀਨਰ ਦਾ ਅਹੁਦਾ ਸਭ ਤੋਂ ਵੱਡਾ ਕਿਹਾ ਜਾ ਸਕਦਾ ਜੀ ਸੂਬੇ ਦੇ ਕਨਵੀਨਰ ਦਾ। ਜੇ ਉਹਦਾ ਸਟਿੰਗ ਆਪਰੇਸ਼ਨ ਸਾਹਮਣੇ ਆ ਗਿਆ, ਜੇ ਉਹ ਪੈਸੇ ਲੈਂਦਾ ਜਿਹੜਾ ਜੀ ਉਹ ਫੜਿਆ ਗਿਆ ਤੇ ਪਾਰਟੀ ਨੇ ਉਹਨੂੰ ਵੀ ਕੱਢ ਦਿੱਤਾ, ਸ਼ਾਇਦ ਪਾਰਟੀ ਇਹਨੂੰ ਇਸ ਤਰੀਕੇ ਦੇ ਨਾਲ ਪ੍ਰਚਾਰਨ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕਰੂਗੀ। ਸੋ ਦੋਨੋਂ ਪੱਖ ਨੇ। ਅਗਲੇ ਤੁਸੀਂ ਇਹ ਲਾ ਕੇ ਚੱਲੋ ਕਿ ਸਤੰਬਰ ਦੇ ਅੱਧ ਤੱਕ, 15 ਤਰੀਕ ਤੱਕ, ਖਾਸ ਤੌਰ ਦੇ ਉੱਤੇ 8, 9, 10, 11 ਨੂੰ ਜਿਹੜਾ ਦੌਰਾ ਹੈ ਇੱਥੇ ਅਰਵਿੰਦ ਕੇਜਰੀਵਾਲ ਹੋਰਾਂ ਦਾ, ਉਦੋਂ ਤੱਕ
ਜਿਹੜਾ ਜੀ ਇਹ ਪਤਾ ਲੱਗੂਗਾ ਕਿ ਕਹਾਣੀ ਜਿਹੜੀ ਆ ਜੀ ਇਹ ਪੁੱਠੀ ਪੈ ਰਹੀ ਆ ਜਾਂ ਸਿੱਧੀ ਪੈ ਰਹੀ ਆ ਪਾਰਟੀ ਨੂੰ। ਜੀ ਸਾਡੇ ਨਾਲ ਜੁੜੇ ਨੇ ਮਨਰਾਜ ਵੀਰ ਸਿੰਘ ਕੰਗ। ਹੈਲੋ ਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਜਦੋਂ ਮਤਲਬ ਕਿ ਆਮ ਪਾਰਟੀ ਦਾ ਕਹਿੰਦੇ ਫਰਕ ਆ ਦੂਜੀਆਂ ਨੂੰ, ਤੇ ਇਹਨਾਂ ਨੂੰ ਪਹਿਲਾਂ ਉਹਦਾ ਸਾਰਾ ਸਪਸ਼ਟੀਕਰਨ ਲੈਣਾ ਚਾਹੀਦਾ ਸੀ, ਉਦੋਂ ਬਾਅਦ ਕੋਈ ਫੈਸਲਾ ਲੈਣਾ ਚਾਹੀਦਾ। ਕਮੇਟੀ ਬਾਅਦ ਚ ਬਣਾਈ ਆ ਤੇ ਉਹਨੂੰ ਪਹਿਲਾਂ ਲਾ ਦਿੱਤਾ, ਜਦੋਂ ਕਿ ਕਮੇਟੀ ਬਣਾ ਕੇ ਤੇ ਦੂਜੀਆਂ ਪਾਰਟੀਆਂ ਨੂੰ ਕਹਿੰਦੇ ਉਹਦਾ ਕਾਰਨ ਦੱਸੋ, ਨੋਟਿਸ ਵੀ ਛੱਡਦੀਆਂ ਤੇ ਕੀ ਕੁਛ ਕਰਦੇ, ਪਹਿਲਾਂ ਉਹਨੂੰ ਪੁੱਛਦੇ, ਉਦੋਂ ਬਾਅਦ ਇਹ ਸਾਰੀ ਗੱਲ ਹੁੰਦੀ ਆ। ਇੱਕ ਤਕਰੀਬਨ ਜਦੋਂ ਅਜੇ ਫੈਸਲਾ ਹੋਇਆ ਇਹ ਉਹਨਾਂ ਕਮੇਟੀ ਬਣਾਤੀ ਤੇ ਭਗਵੰਤ ਮਾਨ ਉਸੇ ਵੇਲੇ ਬੰਦਾ ਵੀ ਕੱਢ ਕੇ ਲਾਇਆ ਕੰਗ ਤੇ ਹੋਰ ਪੈਸਿਆਂ ਤੇ ਇਲਜ਼ਾਮ ਲਾਉਣ ਦਾ ਪਿਆ। ਤੇ ਇਹ ਕਿਉਂਕਿ ਜਿਹੜੀ ਮੁੱਖ ਮੰਤਰੀ ਲੜਾਈ ਆ ਭਗਵੰਤ ਮਾਨ ਦੀ, ਤੇ ਜਿਹੜਾ ਉਹਦੇ ਲਈ ਤੁਸੀਂ ਵੀ ਉਹਨੂੰ ਸਪੋਰਟ ਕਾਫੀ ਕਰਦੇ ਹੋ, ਜਦੋਂ ਕੋਈ ਉਹਦੀ ਖਬਰ ਹੁੰਦੀ ਉਹਦੇ 'ਚ ਤੁਸੀਂ ਕਦੀ ਨਹੀਂ। ਤੇ ਜਿਵੇਂ ਸੁੱਚਾ ਸਿੰਘ ਛੋਟੇਪੁਰ, ਜਿਹਨੂੰ ਸਾਡਾ ਇਲਾਕਾ ਮਾਝਾ ਸਾਰਾ ਚੰਗੀ ਤਰ੍ਹਾਂ ਜਾਣਦਾ, ਜੇ ਉਹ ਚਾਹੁੰਦਾ ਤੇ ਬਹੁਤ ਪੈਸੇ ਬਣਾ ਸਕਦਾ, ਉਹਦੇ ਸਹੁਰੇ ਨੂੰ ਜਾਣਦੇ ਸਾਰੇ, ਤੋੜ ਫੈਮਿਲੀ ਨੂੰ, ਜਿਨ੍ਹਾਂ ਨੇ ਕੋਈ ਪੈਸਾ ਨਹੀਂ ਬਣਾਇਆ। ਪਰ ਤਕਰੀਬਨ ਤੁਹਾਡਾ ਜ਼ੋਰ ਉਹਨੂੰ ਭ੍ਰਿਸ਼ਟਾਚਾਰੀ ਲਾਉਣ ਤੇ ਬਹੁਤ ਜ਼ਿਆਦਾ ਲੱਗਾ। ਇੱਕ ਕੁਐਸਚਨ ਮੇਰਾ ਹੋਰ ਆ, ਪਿਛਲੀ ਇਲੈਕਸ਼ਨ ਵਿੱਚ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹੋ ਵੀ ਉਹ ਕਿਸਾਨਾਂ ਦਾ ਮਸੀਹਾ, ਬਹੁਤ ਉਹਦੇ ਗੁਣਗਾਨ ਕਰਦੇ ਸੀ। ਕੀ ਤੁਸੀਂ ਉਦੋਂ ਝੂਠ ਬੋਲਦੇ ਕਿ ਹੁਣ ਝੂਠ ਬੋਲਦੇ ਹੋ ਉਹਦੇ ਬਾਰੇ 'ਚ? ਥੈਂਕ ਯੂ। ਤੁਸੀਂ ਉਹ ਰਿਕਾਰਡਿੰਗ ਕਿਤੇ ਤੁਹਾਡੇ ਕੋਲੇ ਹੈਗੀਆਂ ਨੇ ਜਿਹਦੇ ਵਿੱਚ ਮੈਂ ਉਹਨੂੰ ਮਸੀਹਾ ਕਿਹਾ, ਜਾਂ ਅੱਜ ਤੱਕ ਕਦੀ ਉਹਨੂੰ ਮਸੀਹਾ ਕਿਹਾ, ਜਾਂ ਉਹਨੂੰ ਰਾਜਾ ਕਿਹਾ, ਜਾਂ ਮਹਾਰਾਜਾ ਕਿਹਾ? ਤੇ ਮੈਂ ਉਹ ਚਾਹੂੰਗਾ ਜੀ, ਜਾਂ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਛੱਡੋ ਜੀ, ਜਾਂ ਫਿਰ ਭੈਣ ਜੀ ਹੋਰਾਂ ਨੂੰ ਦੇ ਦੇਣਾ ਜੀ। ਮੈਂ ਔਨ ਦੀ ਏਅਰ ਕਹਿ ਰਿਹਾ ਕਿ ਉਹ ਪਲੇ ਜ਼ਰੂਰ ਕਰ ਦੇਣੀ ਜਿੱਥੇ ਉਹ ਮਸੀਹਾ ਕਿਹਾ ਜੀ। ਮਸੀਹੇ ਵਾਲੀ ਜਿਹੜੀ ਉਹ ਗੱਲ ਸਭ ਨੂੰ ਪਤਾ ਕਿ ਕਿੱਡੇ ਕੁ ਵੱਡੇ ਉਹ ਮਸੀਹੇ ਜਿਹੜੇ ਉਹ ਹੈਗੇ ਨੇ। ਇਲਾਕਾ ਮੇਰਾ ਵੀ ਉਹੀ ਆ ਜੀ, ਜਾਣਦਾ ਮੈਂ ਵੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ। ਹਾਂ, ਇੰਨਾ ਹੋ ਸਕਦਾ ਕਿ ਅੱਜ ਉਹ ਤੁਹਾਨੂੰ ਇਸ ਕਰਕੇ ਚੰਗੇ ਜਿਹੜਾ ਜੀ ਉਹ ਲੱਗ ਰਹੇ ਆ ਕਿ ਉਹ ਵਿਰੋਧ ਦੇ ਵਿੱਚ ਚਲੇ ਗਏ ਆ। ਤੁਸੀਂ ਲੋਕ ਸੀਗੇ ਜੀ ਜਿਹੜੇ ਕੱਲ ਤੱਕ ਉਹਨਾਂ ਦੇ ਵੀ ਵਿਰੋਧ ਦੇ ਵਿੱਚ ਬੋਲਦੇ ਸੀਗੇ, ਹੁਣ ਜਿਹੜਾ ਜੀ ਕਿਉਂਕਿ ਮੌਕਾ ਮਿਲਿਆ ਇਸ ਕਰਕੇ ਤੁਹਾਨੂੰ ਲੱਗਦਾ ਮਾਝੇ ਦਾ ਹੋਣਾ ਕੀ ਇਹ ਇਮਾਨਦਾਰੀ ਦੀ ਇੱਕ ਕੋਈ ਨਵੀਂ ਮਿਸਾਲ ਹੈ ਜੀ ਕਿ ਕੋਈ ਵੀ ਬੰਦਾ ਜਿਹੜਾ ਮਾਝੇ ਤੋਂ ਆ ਉਹ ਹੇਰਾਫੇਰੀ ਨਹੀਂ ਕਰ ਸਕਦਾ। ਦੂਜੀ ਗੱਲ ਜਿਹੜੀ ਕੱਢਣ ਕਢਾਉਣ ਵਾਲੀ ਗੱਲ ਆ, ਜੇ ਤਾਂ ਕੋਈ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਿਹਾ ਤੇ ਪਾਰਟੀਆਂ ਅਕਸਰ ਕਰਦੀਆਂ ਨੇ ਕਿ ਉਹਨੂੰ ਨੋਟਿਸ ਦਿੰਦੀਆਂ ਨੇ, ਉਹਦੀ ਜਾਂਚ ਕਮੇਟੀ ਬਣਦੀ ਹੈ। ਇੱਕ ਬੰਦਾ ਵੀਡੀਓ ਦੇ ਵਿੱਚ ਪੈਸੇ ਲੈਂਦਾ ਜਿਹੜਾ ਜੀ ਉਹ ਫੜਿਆ ਗਿਆ, ਉਹਦੇ ਵਾਸਤੇ ਕਮੇਟੀ ਬਣਾਉਣ ਦੀ ਜਿਹੜੀ ਆ ਜੀ ਉਹ ਕੀ ਜ਼ਰੂਰਤ ਸੀਗੀ? ਹਾਂ, ਜਿਹੜੀ ਤਫਤੀਸ਼ ਦੇ ਵਾਸਤੇ ਉਹਨਾਂ ਨੇ ਜ਼ਰੂਰ ਜਿਹੜੀ ਉਹ ਬਣਾਈ ਆ। ਜੇ ਇਹੋ ਜਿਹੇ ਪੈਸੇ ਭਗਵੰਤ ਮਾਨ ਨੇ ਲਏ ਨੇ, ਕੋਈ ਉਹਦੀ ਵੀਡੀਓ ਹੈ ਤੇ 1 ਮਿੰਟ ਵੀ ਨਹੀਂ ਲਾਵਾਂਗੇ ਉਹਦੇ ਵਾਸਤੇ ਜਿਹੜਾ ਜੀ ਬੋਲਣ ਦੇ ਵਾਸਤੇ, ਦੱਸਣ ਦੇ ਵਾਸਤੇ ਨਿਊਜ਼ ਦੇ ਵਿੱਚ। ਜੇ ਹੈ ਹੀ ਨਹੀਂ ਕੋਈ ਇਹੋ ਜਿਹੀ ਤੇ ਜਿਹੋ ਜਿਹੇ ਤੁਸੀਂ ਜਿਹੜੀ ਆ ਜੀ ਉਹ ਇਲਜ਼ਾਮਬਾਜ਼ੀ ਚੁੱਕ ਕੇ ਮੇਰੇ ਉੱਤੇ ਲਾਤੀ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਕੀ ਕਿਸੇ ਦੀ ਕੋਈ ਪਰਸਨਲ ਲਾਈਫ ਨਹੀਂ ਹੁੰਦੀ? ਮੇਰੀ ਕੋਈ ਪਰਸਨਲ ਲਾਈਫ ਜਿਹੜੀ ਪੱਤਰਕਾਰ ਤੋਂ ਬਾਅਦ ਨਹੀਂ ਹੈਗੀ? ਮੈਨੂੰ ਪਹਿਲਾਂ ਲੋਕਾਂ ਤੋਂ ਇਹ ਫਤਵਾ ਲੈਣਾ ਪਊਗਾ ਜੀ ਕਿ ਮੈਂ ਕਿਹਦੇ ਨਾਲ ਮੇਰੀ ਦੋਸਤੀ ਹੋਵੇ, ਕਿਹਦੇ ਨਾਲ ਮੇਰਾ ਬਹਿਣਾ ਉੱਠਣਾ ਹੋਵੇ। ਤੁਸੀਂ ਤਾਂ ਜਿਹੜਾ ਜੀ ਮੇਰਾ ਖਿਆਲ ਤਾਲਿਬਾਨੀ ਸੋਚ ਵਾਲੀ ਤੁਸੀਂ ਗੱਲ ਕਹਿ ਸਕਦੇ ਹੋ। ਹਾਂ, ਦੋਸਤੀ ਆਪਣੀ ਜਗ੍ਹਾ ਦੇ ਉੱਤੇ ਆ, ਉਹਦੀ ਰਾਜਨੀਤਿਕ ਲਾਈਫ ਜਿਹੜੀ ਆ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਆ। ਜੇ ਉਹ ਕੋਈ ਰਾਜਨੀਤਿਕ ਗਲਤੀ ਕਰਦਾ ਹੈ ਫਿਰ ਮੈਂ ਦੋਸਤੀ ਜਿਹੜੀ ਜੀ ਉਹ ਛੱਡ ਕੇ ਸਾਈਡ ਤੇ ਹੋ ਕੇ ਜ਼ਰੂਰ ਬੋਲੂੰਗਾ। ਪਰ ਜੇ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਤੁਹਾਡੇ ਵਾਂਗੂ ਮੈਂ ਵੀ ਇਹ ਕਹਾਂ ਕਿ ਮੈਂ ਵੀ ਮਾਝੇ ਦਾ ਜੀ, ਮੈਂ ਜਾਣਦਾ ਕਿ ਸਭ ਤੋਂ ਵੱਡਾ ਇਮਾਨਦਾਰ ਬੰਦਾ ਜਿਹੜਾ ਜੀ ਉਹ ਆਹੀ ਆ, ਇਉਂ ਤਾਂ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਮੇਰੇ ਸੰਪਰਕ ਦੇ ਵਿੱਚ ਮੈਂ ਤਾਂ ਅਜੇ ਤੱਕ ਨਹੀਂ ਬੋਲੇ ਜੀ ਉਹ ਨਾਮ ਹੈਗੇ ਨੇ ਤਕਰੀਬਨ 4 ਦੇ ਕਰੀਬ ਜਿਨ੍ਹਾਂ ਕੋਲੋਂ ਪੈਸੇ ਲਏ ਗਏ ਨੇ, ਇਸੇ ਹੀ ਤਰੀਕੇ ਦੇ ਨਾਲ ਕੈਸ਼ ਜਿਹੜੇ ਆ ਉਹ ਲਏ ਗਏ ਆ। ਤੁਸੀਂ ਸਰਟੀਫਿਕੇਟ ਐਵੇਂ ਇੱਥੇ ਬੈਠੇ ਬਿਨਾਂ ਇਨਵੈਸਟੀਗੇਸ਼ਨ ਤੋਂ ਨਾ ਦੇਈ ਜਾਓ ਜੀ। ਜਸਪਾਲ ਸਿੰਘ ਜੀ, ਜਸਪਾਲ ਸਿੰਘ ਸਹੋਤਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ ਦਾ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ, ਜਿੱਦਾਂ ਜੀ ਜਿਹੜੀ ਕੇਜਰੀਵਾਲ ਦੀ ਵਾਈਫ ਸੁਨੀਤਾ ਕੇਜਰੀਵਾਲ, ਉਹ ਪੰਜਾਬ ਤੋਂ ਆ, ਜਿੱਦਾਂ ਜੀ ਕਹਿੰਦੇ ਫਤਿਹਗੜ੍ਹ ਸਾਹਿਬ ਏਰੀਏ ਤੋਂ। ਇਹ ਵੀ ਵਿੱਚ ਖਬਰਾਂ ਆਉਂਦੀਆਂ ਜੀ ਵੀ ਸੁੱਚਾ ਸਿੰਘ ਛੋਟੇਪੁਰ ਨੂੰ ਪਰੇ ਤਾਂ ਕੀਤਾ ਵੀ ਉਹਨੂੰ ਇਲੈਕਸ਼ਨ ਤੋਂ ਇਸ ਏਰੀਏ ਤੋਂ ਲੜਾ ਕੇ ਤੇ ਮੁੱਖ ਮੰਤਰੀ ਦੇ ਅਹੁਦੇ ਦੇ ਕੈਂਡੀਡੇਟ ਬਣਾਉਣ ਦੇ ਬਾਰੇ ਵੀ ਗੱਲਾਂ ਚੱਲਦੀਆਂ ਜੀ। ਦੂਸਰਾ ਜੀ, ਜਿਹੜਾ ਜੰਮੂ ਕਸ਼ਮੀਰ ਦਾ ਮੁੰਡਾ ਮਾਰੇ ਅਬਾਨੀ, ਜਿਹੜਾ ਉਹਦਾ ਜਿਹੜਾ ਫਾਦਰ ਸਾਹਿਬ ਉਹ ਰਵੀ ਜਿਹੜਾ ਸ਼੍ਰੀ ਸ਼ੰਕਰ, ਉਹਨੂੰ ਮਿਲ ਕੇ ਆਈ। ਇਹ ਦੋਨਾਂ ਬਾਰੇ ਦੱਸਿਓ ਜੀ ਤੇ ਮੈਨੂੰ ਸੁਣਨਾ ਦਿਓ ਜੀ, ਫਿਰ ਘੱਟੇ। ਥੈਂਕ ਯੂ ਜੀ। ਉਹ ਬੁਰਹਾਨ ਕਈ ਕੁਝ ਜਿਹੜਾ ਉਹ ਚੱਲੀ ਜਾ ਰਿਹਾ ਜੀ, ਕਈ ਕਹਾਣੀਆਂ ਇਹਦੇ ਬਾਰੇ ਦੇ ਵਿੱਚ ਸੁਣਨ ਨੂੰ ਵੇਖਣ ਨੂੰ ਜਿਹੜੀਆਂ ਜੀ ਉਹ ਮਿਲ ਰਹੀਆਂ ਨੇ। ਆਈ ਥਿੰਕ ਇਹ ਜਿਹੜਾ ਮਸਲਾ ਹੈ ਇੱਦਾਂ ਦਾ ਹੈ, ਇਹਦੇ ਵਿੱਚ ਕੋਈ ਵੀ ਜਿਹੜੀ ਇੱਕ ਗੱਲ ਕਹੀ ਹੋਈ ਉਹ ਕਈ ਵਾਰੀ ਕਿਤੇ ਦੀ ਕਿਤੇ ਜਿਹੜੀ ਆ ਜੀ ਉਹ ਚਲੇ ਜਾਂਦੀ ਹੈ। ਇੱਕ ਦਿਨ ਮੈਂ ਇਹ ਕਿਹਾ ਜੀ ਕਿ ਉਹ ਅੱਤਵਾਦੀ ਮਾਰਿਆ ਗਿਆ ਜੀ, ਬਾਅਦ ਦੇ ਵਿੱਚ ਇਸ ਗੱਲ ਦੇ ਉੱਤੇ ਇਤਰਾਜ਼ ਆਏ ਕਿ ਉਹਨੂੰ ਅੱਤਵਾਦੀ ਕਿਉਂ ਕਿਹਾ।
ਹਾਲਾਂਕਿ ਲਸ਼ਕਰੇ ਤੋਇਬਾ ਨੇ ਵੀ ਇਹ ਕਹਿਤਾ ਜੀ ਬਾਅਦ ਦੇ ਵਿੱਚ ਕਿ ਉਹ ਤਾਂ ਸਾਡਾ ਬੰਦਾ ਸੀਗਾ, ਉੱਥੇ ਜਿਹੜਾ ਜੀ ਸਾਡੇ ਵਜੋਂ ਕੰਮ ਕਰਦਾ ਸੀਗਾ। ਹੁਣ ਲਸ਼ਕਰੇ ਤੋਇਬਾ ਵਿਸ਼ਵ ਪੱਧਰ ਦੇ ਉੱਤੇ ਅੱਤਵਾਦੀ ਜਥੇਬੰਦੀ ਜਿਹੜੀ ਹੈ ਜੀ ਉਹ ਠਹਿਰਾਈ ਹੋਈ ਜਿਹੜੀ ਹੈਗੀ ਹੈ ਜੀ। ਸੋ ਦੂਸਰਾ ਪਹਿਲਾ ਸਵਾਲ ਤੁਸੀਂ ਕੀ ਪੁੱਛਿਆ ਸੀਗਾ ਜੀ? ਲਾਈਨ ਤੇ ਹੈਗੇ ਹੋ ਤੁਸੀਂ? ਓਕੇ, ਹਾਂਜੀ ਹਾਂ, ਠੀਕ ਹੈ ਜੀ, ਠੀਕ ਹੈ ਜੀ, 1 ਮਿੰਟ। ਹਾਂਜੀ, ਦੇਖੋ ਇਹ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹ ਗੱਲ ਕਹੀ ਆ, ਪਰ ਜੇ ਬਾਕੀ ਗੱਲਾਂ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਉਹਨਾਂ ਦਾ ਇਸ ਗੱਲੋਂ ਗੱਲਬਾਤ ਟੁੱਟੀ ਦੱਸੀ ਜਾਂਦੀ ਹੈ ਕਿ ਇੱਕ ਪਰਿਵਾਰ ਦੇ ਵਿੱਚ 2 ਟਿਕਟਾਂ ਨਹੀਂ ਦੇਣੀਆਂ। ਇਹੀ ਗੱਲ ਜਿਹੜੀ ਹੈ ਜੀ ਬੈਂਸ ਭਰਾਵਾਂ ਦੇ ਨਾਲ ਵੀ ਇਸੇ ਗੱਲ ਤੋਂ ਟੁੱਟੀ ਦੱਸੀ ਜਾਂਦੀ ਆ। ਪਾਰਟੀ ਦਾ ਜਿਹੜਾ ਜੀ ਇਹ ਉਹਦੇ ਸੰਵਿਧਾਨ ਦੇ ਵਿੱਚ ਹੈ ਪਾਰਟੀ ਦੇ ਕਿ ਇੱਕ ਪਰਿਵਾਰ ਦੇ ਵਿੱਚੋਂ 2 ਜਾਣੇ ਜਿਹੜੇ ਆ ਜੀ ਉਹ ਨਹੀਂ ਅਹੁਦੇਦਾਰ ਹੋ ਸਕਦੇ। ਤੇ ਫਿਰ ਇਸ ਮਸਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਇੱਥੇ ਕਿੱਥੇ ਤੋੜ ਦੇਣਗੇ ਜੀ ਇਸ ਚੀਜ਼ ਨੂੰ? ਸਾਡੇ ਨਾਲ ਜੁੜੇ ਨੇ ਹੈਪੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹੈਪੀ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਬਾਹਲਾ ਮਸਲਾ ਭਖਿਆ, ਖੈਰ ਚਲੋ ਉਹਦੇ ਕਹਿਣ ਨੂੰ ਬਾਹਲਾ ਇੱਥੇ ਆਪਣਾ ਬਾਹਰ ਸਾਨੂੰ ਥੋੜਾ ਜ਼ਿਆਦਾ ਸਵਾਦ ਆਉਂਦਾ ਵਾ ਉਹ ਕੁਐਸਚਨ, ਚਲੋ ਜਿਵੇਂ ਵੀ ਆ ਪੋਲੀਟਿਕਸ ਬਾਰੇ, ਕਿਉਂਕਿ ਫਿਕਰਮੰਦ ਆ ਪੰਜਾਬ ਬਾਰੇ ਸਾਰੇ ਲੋਕ। ਪਰ ਮੇਰਾ ਕੁਐਸਚਨ ਥੋੜਾ ਹਟ ਕੇ ਪੰਨੂ ਸਾਹਿਬ ਇਹ ਹੈ ਕਿ ਪਿਛਲੇ ਟਾਈਮ ਦੇ ਵਿੱਚ ਕਿੰਨਾ ਆਪਣਾ ਪ੍ਰਚਾਰਿਆ ਗਿਆ ਪੰਜਾਬ ਹਰਿਆਵਲ ਦੇ ਨਾਂ ਤੇ ਅਜੀਤ ਹਰਿਆਵਲ ਜੇ ਉਹ, ਤੇ ਜਿਹੜੇ ਉਹਨਾਂ ਨੇ ਮੈਨੂੰ ਲੱਗਦਾ ਵੀ ਲੱਖਾਂ ਨਹੀਂ ਕਰੋੜਾਂ ਰੁਪਈਆ ਇਕੱਠਾ ਕੀਤਾ ਹੋਊਗਾ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ, ਤੇ ਕੀ ਉਹ ਕਿਤੇ ਨਾ ਕਿਤੇ ਮਤਲਬ ਉਹਨਾਂ ਦੇ ਕੋਈ ਬੂਟੇ ਸ਼ੋਅ ਹੋ ਸਕਦੇ ਵੀ ਪਤਾ ਹੈ ਵੀ ਕਿਤੇ ਕਿੱਥੇ ਕਿਹੜੀ ਜਗ੍ਹਾ 'ਚੋਂ ਪੰਜਾਬ 'ਚ ਲਾਏ ਜਾਂ ਕਿਤੇ ਬਾਹਰ ਹੀ, ਜਿਵੇਂ ਸੁਖਬੀਰ ਬਾਦਲ ਗੱਲ ਕਰਦੇ ਮੰਗਲ ਗ੍ਰਹਿ ਤੇ ਲਾਏ ਉਹ, ਵੀ ਜਿਹੜੇ ਹਿਸਾਬ ਨਾਲ ਜਿੰਨਾ ਉਹਨਾਂ ਨੇ ਪ੍ਰਚਾਰਿਆ ਸੀ ਪੈਸਾ ਇਕੱਠਾ ਕੀਤਾ, ਮੈਨੂੰ ਤਾਂ ਲੱਗਦਾ ਵੀ ਪੰਜਾਬ ਦਾ ਹਰਿਆ ਭਰਿਆ ਹੋ ਜਾਣਾ ਚਾਹੀਦਾ ਸੀਗਾ। ਕੀ ਉਹਨਾਂ ਦਾ ਕੋਈ ਪਤਾ ਲੱਗ ਸਕਦਾ ਵੀ ਉਹਨਾਂ ਨੇ ਉਹ ਪੈਸਾ ਯੂਜ਼ ਕੀਤਾ ਜਿਹੜਾ ਬਾਹਰੋਂ ਇਕੱਠਾ ਕੀਤਾ ਜਾਂ ਇੱਥੇ ਪੰਜਾਬ ਤੋਂ ਵੀ ਕਿਤੇ ਲੱਗੇ ਹੋਏ ਆ ਦਰਖਤ ਜਾਂ ਨਹੀਂ? ਥੈਂਕ ਯੂ ਹੈਪੀ ਜੀ, ਥੈਂਕ ਯੂ। ਦੇਖੋ ਹੈਪੀ ਜੀ, ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਇੱਕ ਦਿਨ ਮੈਂ ਪੂਰੇ ਅੰਕੜੇ ਦਿੱਤੇ ਸੀਗੇ ਕਿੰਨਾ ਬੂਟਾ ਪੰਜਾਬ ਦੇ ਵਿੱਚੋਂ ਵੱਢਿਆ ਗਿਆ ਤੇ ਕਿੰਨਾ ਰਹਿ ਗਿਆ। 21% ਜੰਗਲਾਤ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਆ ਕਾਨੂੰਨ ਮੁਤਾਬਕ। ਪੰਜਾਬ ਦੇ ਵਿੱਚ 6% ਤੋਂ ਵੀ ਘੱਟ ਜਿਹੜੀ ਆ ਉਹ ਜੰਗਲਾਤ ਰਹਿ ਗਈ ਆ। ਪਿਛਲੇ 5 ਸਾਲਾਂ ਦੇ ਦੌਰਾਨ ਉਹਦੇ ਵਿੱਚ ਸਾਰਾ ਖਾਕਾ ਸੀਗਾ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜੀ ਪੰਜਾਬ ਦੀ ਜੰਗਲਾਤ ਹੈ ਉਹ ਲਗਾਤਾਰ ਘਟੀ ਆ। ਤੋ ਜੇ ਉਹ ਪਿਛਲੇ 5 ਸਾਲਾਂ ਦੇ ਦੌਰਾਨ ਘਟੀ ਆ ਤੇ ਉਹ ਜਿਹੜੇ ਹਰਿਆਵਲ ਦੀ ਗੱਲ ਉਹਨਾਂ ਨੇ ਕੀਤੀ ਸੀਗੀ, ਕਰੋੜਾਂ ਰੁਪਈਆ ਉਹਦੇ ਵਾਸਤੇ ਇਕੱਠਾ ਹੋਇਆ ਜੀ, ਉਹ ਬੂਟੇ ਕਿੱਥੇ ਲੱਗੇ ਇਹ ਕਿਤੇ ਜਿਹੜਾ ਜੀ ਉਹ ਦਿਸਦੇ ਨਹੀਂ। ਪੰਜਾਬ ਦੇ ਵਿੱਚ ਤਾਂ ਉਹ ਹੈ ਨਹੀਂ ਗਏ, ਕਿਸੇ ਹੋਰ ਸੂਬੇ ਦੇ ਵਿੱਚ ਲੱਗੇ ਹੋਣ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਲੱਗੇ ਹੋਣ ਤਾਂ ਕੁਝ ਕਹਿ ਨਹੀਂ ਸਕਦੇ। ਜਿਵੇਂ ਪਹਿਲਾਂ ਵੀ ਇੱਕ ਕਾਲਰ ਸਨ ਜਿਨ੍ਹਾਂ ਨੇ ਜ਼ਿਕਰ ਕੀਤਾ ਸੀਗਾ ਬਾਬਾ ਸੇਵਾ ਸਿੰਘ ਹੋਰਾਂ ਦਾ, ਜਿਹੜੇ ਬੂਟੇ ਉਹਨਾਂ ਨੇ ਲਾਏ ਨੇ ਉਹ ਦਿਸਦੇ ਨੇ। ਤੁਸੀਂ ਸੀਚੇਵਾਲ ਚਲੇ ਜਾਓ ਜਾਂ ਸੁਲਤਾਨਪੁਰ ਦੇ ਨੇੜੇ ਤੇੜੇ ਜਿਹੜੇ ਜੀ ਉਹ ਬੂਟੇ ਹਰਿਆਵਲ ਵਾਲੇ ਜਿਹੜੇ ਆ ਜੀ ਉਹ ਜ਼ਰੂਰ ਦਿੰਦੇ ਆ। ਬਾਕੀ ਥਾਵਾਂ ਦੇ ਉੱਤੇ ਬੂਟੇ ਕਿਤੇ ਨਹੀਂ ਦਿਸੇ। ਹੁਣ ਇਹ ਨਾ ਹੋਵੇ ਕਾਗਜ਼ਾਂ ਦੇ ਵਿੱਚ ਕਿਤੇ ਬਾਬਾ ਸੇਵਾ ਸਿੰਘ ਵਾਲੇ ਜਿਹੜੇ ਬੂਟੇ ਨੇ ਉਹ ਲਿਖਵਾ ਲਏ ਜਾਣ ਵੀ ਇਹ ਤਾਂ ਐਸ ਹਰਿਆਵਲ ਵਾਲਿਆਂ ਨੇ ਜਿਹੜੇ ਆ ਜੀ ਉਹ ਲਾਏ ਆ। ਬਹੁਤ ਸਾਰੇ ਬੂਟੇ ਨੇ ਜੀ, ਜਿੰਨੇ ਗੱਲ ਕੀਤੀ ਗਈ ਸੀ, ਜਿੱਡੇ ਦਾਅਵੇ ਕੀਤੇ ਗਏ ਸੀਗੇ, ਉਸ ਹਿਸਾਬ ਦੇ ਨਾਲ ਤਾਂ ਪੰਜਾਬ ਜੰਗਲ ਬਣ ਜਾਣਾ ਚਾਹੀਦਾ ਸੀ ਹੁਣ ਤੱਕ ਜੀ। ਰਾਜਵਿੰਦਰ ਸਿੰਘ ਧਾਲੀਵਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਗੱਲਾਂ 2 ਹੈ ਵੀ ਤੁਸੀਂ ਖਬਰ ਵਧੀਆ ਸਾਰਿਆਂ ਨਾਲ ਦੇ ਰਹੇ ਹੋ, ਚੁਣ ਰਹੇ ਹੋ। ਅੱਜ ਸਵੇਰ ਦੇ ਕੈਨੇਡਾ ਤੇ ਅਮਰੀਕਾ ਦੇ 4-5 ਰੇਡੀਓ ਤੇ 2-3 TV ਮੈਂ ਦੇਖ ਕੇ ਸੁਣੇ ਇਹੀ ਖਬਰ ਛੋਟਾ ਸਿੰਘ ਹੋਣਾ ਬਾਰੇ। ਉਹਦੇ ਵਿੱਚ ਸਾਰੀਆਂ ਹੀ ਵੋਟਾਂ ਜਿਹੜੀਆਂ NRI ਦੀਆਂ ਛੋਟਾ ਸਿੰਘ ਵੱਲ ਗਈਆਂ। ਤੇ ਇਹ ਕੀ ਮਸਲਾ ਵੀ ਇੱਕ ਰੇਡੀਓ ਤੇ ਹੁਣ ਇਸ ਵੇਲੇ ਸਾਰੀਆਂ ਵੋਟਾਂ ਛੋਟਾ ਸਿੰਘ ਦੇ ਉਲਟ ਜਾ ਰਹੀਆਂ ਤੇ ਉਹ ਸਾਰੇ ਹੀ ਚਾਹੁੰਦੇ ਸੀ। ਈਵਨ ਸੰਧੂ ਨੇ ਪ੍ਰੋਗਰਾਮ ਕੀਤਾ ਆਪਣੇ, ਇਹਨਾਂ ਦੇ ਵਲੰਟੀਅਰ ਕੀ ਹੈ ਉਹਨਾਂ ਦਾ ਨਾਂ, ਕਮਰ ਸੰਧੂ, ਉਹਦੇ ਵਿੱਚੋਂ 233 ਉਹਨੂੰ ਕਮੈਂਟ ਆਏ ਲਿਖੇ ਫੇਸਬੁੱਕ ਤੇ ਉਹਦੇ ਵਿੱਚੋਂ 12 ਨੇ ਕਿਹਾ ਸੀ ਵੀ ਸਾਨੂੰ ਨਹੀਂ ਪਤਾ, ਬਾਕੀ ਨੇ ਕਿਹਾ ਸਭ ਨੇ ਵੀ ਛੋਟਾਪੁਰ ਨੂੰ ਵਾਪਸ ਲਿਆਓ ਜੀ, ਤੇ ਆ ਜਿਹੜੇ 3-4 ਹਿੰਦੂ ਉੱਥੇ ਬਾੜੇ ਟੋਪੀਆਂ ਵਾਲੇ ਇਹਨਾਂ ਨੂੰ ਕੱਢੋ ਦਿੱਲੀ ਨੂੰ। ਇਹ ਕੀ ਬਣੇ, ਇਹ ਕਰਨਾ ਚਾਹੀਦਾ ਜਾਂ ਨਹੀਂ ਤੁਹਾਡੇ ਹਿਸਾਬ ਨਾਲ? ਦੂਸਰਾ ਮੇਰਾ ਛੋਟਾ ਜਿਹਾ ਵੀ ਜਿੰਨੀ ਗੜਬੜ ਹੋਈ ਆ, ਕੀ ਆਮ ਆਦਮੀ ਵਾਲੇ ਜਿਹੜੇ ਕੇਜਰੀਵਾਲ, ਮੈਂ ਤੁਹਾਨੂੰ ਹੁਣ ਡਿਕਟੇਟਰ ਕਹਾਂ ਹਾਂ ਤਾਂ ਗੱਲ ਬਣਨੀ ਹੈ ਵੀ ਇਹ ਡਿਕਟੇਟਰ ਚਾਹੁੰਦੇ ਸੀਗੇ ਵੀ ਇੰਨਾ ਰੌਲਾ ਪਊ ਕਿ ਨਹੀਂ ਪਊ? ਥੈਂਕ ਯੂ ਜੀ। ਦੇਖੋ
ਜਿੱਥੋਂ ਤੱਕ ਗੱਲ ਹੈ ਜੀ ਕੋਈ ਰੇਡੀਓ ਜਾਂ TV ਕੀ ਕਹਿੰਦਾ ਆ, ਇਹ ਤਾਂ ਉਹਦਾ ਜਵਾਬ ਤਾਂ ਉਹੀ ਜਿਹੜਾ ਜੀ ਉਹ ਦੇ ਸਕਦੇ ਆ। ਮੈਂ ਇੱਥੇ ਕਿਸੇ ਰੇਡੀਓ ਦੇ ਵੱਲੋਂ ਕਰਵਾਏ ਕੋਈ ਸਰਵੇ ਜਾਂ ਉਹਨਾਂ ਦੇ ਪ੍ਰੋਗਰਾਮਾਂ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨੀ। ਉਹ ਆਪ ਜਿਹੜਾ ਜੀ ਤੁਸੀਂ ਉਹਨਾਂ ਤੋਂ ਜਵਾਬ ਮੰਗੋ, ਉੱਥੇ ਤਾਂ ਉਹ ਬੈਟਰ ਜਿਹੜਾ ਜੀ ਉਹ ਰਹੂਗਾ। ਉਹ ਕੀ ਕਹਿੰਦੇ ਨੇ, ਕਾਲ ਸਾਰੀਆਂ ਤੁਸੀਂ ਪੰਜਾਬੀ ਰੇਡੀਓ USA ਤੇ ਵੀ ਜਿਹੜਾ ਜੀ ਉਹ ਸੁਣ ਲੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਜਿਹੜਾ ਜੀ ਛਾਨਣੀ ਲਾ ਕੇ ਕਾਲ ਕੀਤੀਆਂ ਗਈਆਂ ਹੋਣਗੀਆਂ, ਡਾਇਰੈਕਟ ਜਿਹੜੀ ਹੈ ਜੀ ਉਹ ਕਾਲ ਆ ਰਹੀ ਹੈ। ਕਈ ਕਿਸਮ ਦੀ ਐਡ ਜਿਹੜੀ ਇਹਨਾਂ ਦੀ ਉਹ ਜ਼ਰੂਰ ਪਈ ਹੋਈ ਆ। ਐਡ ਜ਼ਰੂਰੀ ਨਹੀਂ ਹੁੰਦੀ ਕਿ ਬੋਲ ਕੇ ਫਲਾਂ ਪਾਰਟੀ ਦਾ ਦੱਸਿਆ ਜਾਵੇ, ਜਿਹਦੇ ਖਿਲਾਫ ਬੋਲਣਾ ਉਹ ਵੀ ਜਿਹੜਾ ਜੀ ਉਹ ਕਰਵਾਇਆ ਜਿਹੜਾ ਜੀ ਉਹ ਜਾ ਰਿਹਾ ਇਹਨਾਂ ਦਿਨਾਂ ਦੇ ਦੌਰਾਨ। ਬਾਕੀ ਗੱਲ ਇਹ ਆ ਜੀ ਕਿ ਜਿੱਥੋਂ ਤੱਕ ਕੱਢਣ ਕਢਾਉਣ ਦੀ ਗੱਲ ਹੈ, ਪਾਸੇ ਕਰਨ ਦੀ ਗੱਲ ਹੈ, ਆਈ ਥਿੰਕ ਇੰਨਾ ਜ਼ਰੂਰ ਹੈ ਕਿ ਪਾਰਟੀ ਨੂੰ ਹਾਲ ਦੀ ਘੜੀ ਤਾਂ ਡੈਮੇਜ ਜਿਹੜਾ ਜੀ ਉਹ ਹੋ ਰਿਹਾ। ਤੋ ਇਹਨੂੰ ਡੈਮੇਜ ਨੂੰ ਪਾਰਟੀ ਜਿਹੜੀ ਹੈ ਜੀ ਉਹ ਕਿਵੇਂ ਰੋਕੂਗੀ? ਦੇਖੋ ਮੈਂ ਫਿਰ ਉੱਥੇ ਜਿਹੜੀ ਹੈ ਜੀ ਉਹ ਗੱਲ ਮੁਕਾਊਂਗਾ, 100 ਹੱਥ ਰੱਸਾ ਸਿਰੇ ਤੇ ਗੰਢ। ਜੇ ਤੁਸੀਂ ਇਹ ਸਮਝਦੇ ਹੋ ਕਿ ਪੈਸੇ ਲੈਣੇ, ਪੈਸੇ ਇਕੱਠੇ ਕਰਨੇ ਜਿਹੜਾ ਜੀ ਉਹ ਕਲਚਰ ਦਾ ਪਾਰਟ ਬਣ ਗਿਆ ਰਵਾਇਤੀ ਪਾਰਟੀਆਂ ਦਾ, ਫਿਰ ਤਾਂ ਰੱਬ ਰਾਖਾ ਜੀ, ਫਿਰ ਇਸੇ ਤਰੀਕੇ ਦੇ ਨਾਲ ਚੱਲੀ ਜਾਣ ਦਿਓ। ਫਿਰ ਕਾਹਦੇ ਵਾਸਤੇ ਇਹ ਕਹਿ ਰਹੇ ਹੋ ਕਿ ਕੁਝ ਨਵੀਆਂ ਰਵਾਇਤਾਂ ਜਿਹੜੀਆਂ ਜੀ ਉਹ ਪੈਣੀਆਂ ਚਾਹੀਦੀਆਂ ਨੇ? ਜਿਹੜਾ ਕੋਈ 2 ਲੱਖ ਦੇ ਰਿਹਾ, ਜਿਹੜਾ ਕੋਈ 5 ਲੱਖ ਦੇ ਰਿਹਾ, ਉਹ ਵੱਧ ਦਾ ਫਾਇਦਾ ਜਿਹੜਾ ਜੀ ਉਹ ਲੈਣਾ ਚਾਹੂਗਾ। ਅਕਸਰ ਇੱਥੇ ਇਹ ਗੱਲ ਕਹੀ ਜਾਂਦੀ ਆ ਕਿ ਜਿਹੜਾ ਵੱਡੀ ਸਿਆਸੀ ਪਾਰਟੀ ਵੱਲੋਂ ਚੋਣ ਲੜਨ ਵਾਲਾ ਆ ਉਹ ਪੱਲਿਓਂ ਪੈਸਾ ਨਹੀਂ ਲਾਉਂਦਾ, ਉਹ ਪੈਸੇ ਬਚਾ ਜਾਂਦਾ, ਕਰੋੜਾਂ ਰੁਪਈਆ ਜਿਹੜਾ ਜੀ ਉਹ ਬਚਾ ਜਾਂਦਾ। ਇਹ ਗੱਲ ਤਾਂ ਬਿਲਕੁਲ ਦਿਸ ਰਹੀ ਹੈ ਕਿ ਪੈਸੇ ਤਾਂ ਜਿਹੜੇ ਆ ਜੀ ਉਹ ਇਕੱਠੇ ਹੋਏ ਆ। ਜੇ ਤੁਸੀਂ ਸਮਝਦੇ ਹੋ ਕਿ ਇਹ ਪੈਸੇ ਜਿਹੜੇ ਇੱਦਾਂ ਹੀ ਇਕੱਠੇ ਹੋਣੇ ਚਾਹੀਦੇ ਨੇ ਬਿਨਾਂ ਕਿਸੇ ਹਿਸਾਬ ਕਿਤਾਬ ਦਿਓ, ਤੇ ਫਿਰ ਓਪਨਲੀ ਇਹ ਗੱਲ ਜਿਹੜੀ ਆ ਜੀ ਉਹ ਮੰਨ ਲਓ ਕਿ ਅਸੀਂ ਕਰਪਸ਼ਨ ਜਿਹੜੀ ਆ ਉਹ ਐਕਸੈਪਟ ਕਰ ਲਈ ਹੈ। ਅਸੀਂ ਕਰਪਸ਼ਨ ਦੇ ਨਾਲ ਜਿਹੜਾ ਜੀ ਉਹ ਜੀਣਾ ਸਿੱਖ ਲਿਆ ਤੇ ਅਸੀਂ ਕਰਪਸ਼ਨ ਦੇ ਨਾਲ ਹੀ ਜੀਵਾਂਗੇ। ਫਿਰ ਤਾਂ ਐਵੇਂ ਸਿਰ ਖਪਾਈ ਕਰੀ ਜਾਣ ਦਾ ਸਾਨੂੰ ਵੀ ਕੋਈ ਆਈਡੀਆ ਨਹੀਂਗਾ ਜੀ। ਫਿਰ ਤਾਂ ਛੱਡ ਛੁੱਟ ਕੇ ਕਹਾਣੀ ਜਿਹੜੀ ਹੈ ਜੀ ਉਹ ਪਾਸੇ ਹੋ ਜਾਣਾ ਚਾਹੀਦਾ। ਤੁਸੀਂ ਆਪਣੇ ਆਪ ਤੋਂ ਹੀ ਪੁੱਛ ਲਓ ਕਿ ਕੀ ਇਸ ਕਰਪਸ਼ਨ ਨੂੰ ਤੁਸੀਂ ਐਕਸੈਪਟ ਕਰ ਲਿਆ ਹੈ ਜੀ? ਹਾਂਜੀ ਅੱਤ ਜੀ, ਨਾਲ ਮੈਂ ਵੀ ਕਹਿਣਾ ਚਾਹਾਂਗੀ ਕਿ ਅਸੀਂ ਜਿਹੜੀਆਂ ਕਾਲਾਂ ਆ ਓਪਨ ਲੈਂਦੇ ਆ ਕਿ ਤੁਹਾਡੀ ਜਦੋਂ ਵੀ ਡਿਸਕਸ਼ਨ ਹੁੰਦੀ ਆ, ਜਦੋਂ ਤੁਸੀਂ ਜਵਾਬ ਚਾਹੀਦੇ ਹੁੰਦੇ ਤੁਹਾਨੂੰ, ਅਤੇ ਕਾਲਾਂ ਜਿਹੜੀਆਂ ਸਾਡੀਆਂ ਬਿਲਕੁਲ ਉਹ ਓਪਨ ਹੁੰਦੀਆਂ। ਇਸ ਤਰ੍ਹਾਂ ਨਹੀਂ ਹੁੰਦੀਆਂ ਕਿ ਅਸੀਂ ਇਸ ਪਾਰਟੀ ਦੀ, ਬੇਸ਼ੱਕ ਬਹੁਤ ਵਾਰੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਿਹੜਾ ਇੱਕ ਪਾਰਟੀ ਦਾ ਰੇਡੀਓ ਆ ਜਾਂ ਇੱਕ ਪਾਰਟੀ ਦਾ TV ਆ ਜਾਂ ਅਖਬਾਰ ਆ ਉਹਨੂੰ ਤਾਂ ਨਿਰਪੱਖ ਜ਼ਰੂਰ ਦੱਸ ਦਿੰਦਾ ਆ, ਪਰ ਉੱਥੇ ਜਦੋਂ ਕੋਈ ਕਾਲ ਐਸੀ ਵੈਸੀ ਆ ਜਾਂਦੀ ਹੈ ਉਹ ਕੱਟ ਦਿੱਤੀ ਜਾਂਦੀ ਆ। ਇਹ ਤੁਸੀਂ ਵੀ ਰੇਡੀਓ ਨੂੰ ਸੁਣਦੇ ਹੋਣੇ ਆ ਜਾਂ ਅਖਬਾਰਾਂ ਆ ਜਾਂ ਕੁਛ ਵੀ ਆ, ਤੁਸੀਂ ਮੀਡੀਆ ਦੇ ਵਿੱਚ ਆ ਤਾਂ ਮੀਡੀਆ ਦਾ ਤੁਸੀਂ ਹੋਰ ਮੀਡੀਆ ਨੂੰ ਵੀ ਦੇਖਦੇ ਆ। ਪਰ ਕਈ ਵਾਰ ਪੰਨੂ ਸਾਹਿਬ ਇਹ ਗੱਲ ਹੁੰਦੀ ਆ ਕਿ ਜਦੋਂ ਵੈਸੇ ਹੀ ਜਿਹੜੀਆਂ ਡਿਸਕਸ਼ਨਾਂ ਹੁੰਦੀਆਂ, ਨਵਜੋਤ ਸਿੰਘ ਸਿੱਧੂ ਨੇ ਆਉਣਾ ਸੀਗਾ ਅਤੇ ਉਹ ਬੜੀਆਂ ਡਿਸਕਸ਼ਨਾਂ ਹੋਈਆਂ, ਗੋਟੀ ਇੱਥੇ ਆ ਗਈ ਆ, ਇਹ ਆਹ ਬੰਦਾ ਆ, ਇਸ ਤਰ੍ਹਾਂ ਹੋਊਗਾ, ਇਸ ਤਰ੍ਹਾਂ ਹੋ ਗਿਆ, ਉਹ ਪਰ ਹਜੇ ਸਾਡੇ ਜੁਆਇਨ ਨਹੀਂ ਕੀਤਾ। ਇਹੋ ਜਿਹੀਆਂ ਜਿਹੜੀਆਂ ਡਿਸਕਸ਼ਨਾਂ ਆ ਨਾ ਸਾਡੇ ਬਾਹਰਲੇ ਰੇਡੀਓ ਆ ਜਾਂ ਸਾਡੇ ਨਿਊਜ਼ਪੇਪਰ ਆ ਜਾਂ ਸਾਡੇ TV ਆ, ਉਹਨਾਂ 'ਤੇ ਡਿਸਕਸ਼ਨਾਂ ਚੱਲਦੀਆਂ ਰਹਿੰਦੀਆਂ। ਬਹੁਤ ਚੰਗੀ ਗੱਲ ਆ, ਹੋਣੀਆਂ ਚਾਹੀਦੀਆਂ ਡਿਸਕਸ਼ਨਾਂ ਇਹ। ਪਰ ਇੱਥੇ ਜਦੋਂ ਸਾਡੇ ਸਵਾਲ ਜਵਾਬ ਹੁੰਦੇ ਆ, ਵਿਚਾਰ ਤੁਹਾਡੇ ਹੁੰਦੇ ਆ, ਲਾਈਨਾਂ ਓਪਨ ਕੀਤੀਆਂ ਜਾਂਦੀਆਂ ਆ। ਤੁਸੀਂ ਹੁਣ ਵੀ ਸੁਣੀਆਂ ਹੋਣਗੀਆਂ ਬਹੁਤ ਸਾਰੇ ਜਿਹੜੇ ਆ ਕਿ ਉਹ ਕਿਸ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਸਾਡੇ ਜਵਾਬ ਦੇਣ ਵਾਲਿਆਂ ਨੂੰ ਪੁੱਛੇ ਜਾਂਦੇ ਆ। ਕੋਈ ਵੀ ਹੋਵੇ ਜਵਾਬ ਦੇਣ ਵਾਲਾ, ਲਾਈਨਾਂ ਬਿਲਕੁਲ ਓਪਨ ਹੁੰਦੀਆਂ ਸਾਰਿਆਂ ਲਈ। ਸਾਡੇ ਅਗਲੇ ਕਾਲਰ ਨੇ ਮਹਿੰਦਰ ਸਿੰਘ ਕਲੇਰ। ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਜਿਵੇਂ 25 ਮਾਰਚ 2016 ਨੂੰ ਈਰਾਨ ਦੇ ਬਾਰਡਰ ਕੋਲੋਂ ਬਲੋਚਿਸਤਾਨ ਵਿੱਚ ਉਹ ਇੱਕ ਰਾਜ ਆ ਜਿਹੜਾ ਕੁਲਭੂਸ਼ਣ ਯਾਦਵ ਸੀ, ਉੱਚ ਅਧਿਕਾਰੀ, ਉਹ ਪਾਕਿਸਤਾਨ ਵਾਲੇ ਦਸਤਾ ਪੁਲਿਸ ਦਸਤੇ ਨੇ ਜਾਂ ਕਿਸੇ ਉਹਨਾਂ ਨੇ ਸੁਰੱਖਿਆ ਬਲਾਂ ਨੇ ਫੜਿਆ ਤੇ ਉਹਨੇ ਬਾਅਦ 'ਚ ਵਾਹਵਾ ਦੱਸਿਆ ਉੱਥੇ ਉਹਨੇ ਫੌਜ ਤਿਆਰ ਕਰ ਰੱਖੀ ਆ ਤੇ ਉਦੋਂ ਬਾਅਦ ਗ੍ਰਿਫਤਾਰੀਆਂ ਵੀ ਹੋਈਆਂ। ਪਾਕਿਸਤਾਨ ਨੇ UN ਨੂੰ ਵੀ ਇਹ ਭੇਜ ਦਿੱਤਾ ਤੇ ਪਾਕਿਸਤਾਨ ਪਹਿਲਾਂ ਹੀ ਕਹਿੰਦਾ ਰਿਹਾ ਵੀ ਇੰਡੀਆ ਸਾਡੇ ਬਲੋਚਿਸਤਾਨ ਦਾ ਹਸਤਖੇਪ ਕਰਦਾ, ਇੱਥੇ ਉਹ ਗੁੰਡਾਗਰਦੀ ਕਰਦਾ ਆ। ਪਰ ਕੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਦੇ ਭਾਸ਼ਣ ਦੇ ਕੇ ਇਹ ਸਿੱਧ ਨਹੀਂ ਕਰ ਦਿੱਤਾ ਵੀ ਅਸੀਂ ਬਲੋਚਿਸਤਾਨ ਵਿੱਚ ਵਾਕਈ ਦਹਿਸ਼ਤਗਰਦੀ ਕਰਦੇ ਹਾਂ? ਕਿਉਂਕਿ ਉਹਨੇ ਕਿਹਾ ਸੀ ਆਜ਼ਾਦੀ ਚਾਹੁੰਦੇ ਹਾਂ। ਕਸ਼ਮੀਰ ਦਾ ਗੰਭੀਰ ਮਸਲਾ ਹੱਲ ਨਾ ਕਰਕੇ ਉਹ ਬਲੋਚਿਸਤਾਨ ਦੇ ਨੂੰ ਹੱਲ ਕਰੀ ਜਾ ਰਿਹਾ। ਦੱਸਿਆ ਇਹਦੇ ਬਾਰੇ ਜਰਾ ਇਹ ਮੋਦੀ ਸਾਹਿਬ ਦਾ ਕੀ ਆ? ਥੈਂਕ ਯੂ ਜੀ। ਦੇਖੋ ਜੀ, ਜਿਹੜਾ ਤੁਹਾਡਾ ਪੁਆਇੰਟ ਹੈ ਇਹ ਵੈਲਿਡ ਪੁਆਇੰਟ ਹੈ ਜੀ, ਇਹਨੂੰ ਕੱਟਿਆ ਨਹੀਂ ਜਾ ਸਕਦਾ। ਜਿਹੜਾ ਮਾਰਚ ਵਾਲੀ ਘਟਨਾ ਬਲੋਚਿਸਤਾਨ 'ਚੋਂ ਜਿਹੜਾ ਜੀ ਉਹ ਫੜੇ ਜਾਣਾ ਤੇ ਮੁੜ ਕੇ ਜਿਹੜਾ ਜੀ ਪ੍ਰਧਾਨ ਮੰਤਰੀ ਹੋਰਾਂ ਦਾ ਬਲੋਚਿਸਤਾਨ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ
ਨਵਾਂ ਸਵਾਲ ਖੜਾ ਕਰਨਾ। ਔਰ ਬਲੋਚਿਸਤਾਨ ਦੇ ਜਿਹੜੇ ਉੱਥੇ ਆਗੂ ਨੇ ਜੀ, ਉਹ ਜਿਵੇਂ ਸਰਗਰਮ ਹੋਏ ਨੇ ਪਿਛਲੇ ਦਿਨਾਂ ਤੋਂ, ਉਹ ਇਸੇ ਕਰਕੇ ਸਰਗਰਮ ਜਿਹੜਾ ਹੋਏ ਨੇ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਜੀ ਉਹ ਬਿਆਨ ਹੈ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਂ ਜਿਹੜਾ ਮੁਲਕ ਹੈ ਉਹ ਸਾਡੇ ਇੱਥੋਂ ਦੇ ਵਿੱਚ ਜਿਹੜਾ ਜੀ ਉਹ ਦਖਲ ਕਿਉਂ ਦੇ ਰਿਹਾ। ਇਹਦਾ ਮਤਲਬ ਦਖਲ ਦਾ ਮੁਕਾਬਲਾ ਜਿਹੜਾ ਜੀ ਤੁਸੀਂ ਦਖਲ ਦੇ ਨਾਲ ਕਰੋਗੇ, ਇਹ ਗਲਤ ਹੈ ਜੀ। ਆਈ ਥਿੰਕ ਇੱਦਾਂ ਦੀ ਪਾਲਿਸੀ ਜਿਹੜੀ ਹੈ ਜੀ ਉਹ ਨਹੀਂ ਹੋਣੀ ਚਾਹੀਦੀ ਜੀ, ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਉਹਨੂੰ ਨਜਿੱਠਣ ਦਿਓ, ਉਹਦਾ ਮਾਮਲਾ ਜੀ ਇਹ। ਜੀ ਤੇ ਪੰਨੂ ਸਾਹਿਬ, ਇੱਕ ਮੇਰਾ ਸਵਾਲ ਹੈ ਤੇ ਜੀ ਸਰੋਤਿਓ ਜਿਹੜਾ ਕਾਲਰਸ ਹੈਗੇ ਆ, ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਹੋਰ ਕਾਲਾਂ ਨਹੀਂ ਲੈ ਸਕਾਂਗੇ ਕਿਉਂਕਿ ਕਾਫੀ ਟਾਈਮ ਹੋ ਗਿਆ। ਅਤੇ ਮੇਰਾ ਇੱਕ ਸਵਾਲ ਜ਼ਰੂਰ ਆ, ਅਤੇ ਜਿਹੜੇ ਹੋਰ ਰੇਡੀਓ ਸੁਣਦੇ ਆ ਜਾਂ TV ਆ, ਇਹ ਤੁਸੀਂ ਵੀ ਜ਼ਰੂਰ ਜੇ ਇਹਨਾਂ ਨੂੰ ਸੁਣਦੇ ਆ ਸਵਾਲ ਕਰਿਓ ਕਿ ਹਰਿਆਣੇ ਦਾ ਜਿਹੜਾ ਮਿਨਿਸਟਰ ਹੈ ਜੀ ਅਨਿਲ ਵਿਜ, ਉਹਨੇ 2.5 ਲੱਖ ਰੁਪਈਆ ਜਿਹੜਾ ਉਹ ਟੈਕਸ ਪੇਅਰ ਦਾ ਆ, ਉਹ ਝੂਠੇ ਸੌਦੇ ਸਾਧ ਨੂੰ ਦਿੱਤਾ ਆ ਕਿ ਉਹ ਸਪੋਰਟਸ ਨੂੰ ਪ੍ਰਮੋਟ ਕਰਦਾ ਹੈ। 50 ਲੱਖ ਸਾਰੀ, ਹਾਂਜੀ ਹਾਂਜੀ 50 ਲੱਖ। ਕੀ ਉਹ ਬਾਕੀ ਸਪੋਰਟ ਨੂੰ ਪ੍ਰਮੋਟ ਕਰ ਰਿਹਾ ਜੀ? ਇਹ ਬਹੁਤ ਵੱਡਾ ਸਵਾਲ ਹੈ ਭੈਣ ਜੀ ਤੁਸੀਂ ਜਿਹੜਾ ਕੀਤਾ। ਟੈਕਸ ਪੇਅਰ ਦੀ ਇਹ ਮਨੀ ਹੈ ਜੀ, ਔਰ ਇੱਦਾਂ ਕਿਸੇ ਡੇਰੇ ਨੂੰ ਜਿਹੜਾ ਜੀ ਉਹ ਦੇ ਦੇਣਾ ਜਾ ਕੇ, ਔਰ ਇਹਦਾ ਇੱਥੇ ਚੰਗਾ ਰੌਲਾ ਰੱਪਾ ਜਿਹੜਾ ਜੀ ਉਹ ਪੈ ਰਿਹਾ। ਪਰ ਇਹ ਕਿਸੇ ਦੇ ਚੇਤੇ ਜਿਹੜਾ ਜੀ ਉਹ ਸਵਾਲ ਨਹੀਂ ਹੈਗਾ। ਇੱਕ ਜਿਹੜੇ ਗੰਭੀਰ ਮਸਲੇ ਦੀ ਗੱਲ ਆਪਾਂ ਕੀਤੀ ਸੀਗੀ ਜੀ, ਉਹਦੇ 'ਤੇ ਕੋਈ ਸਵਾਲ ਨਹੀਂ ਆਇਆ। ਮੈਨੂੰ ਇਹ ਸੀਗਾ ਵੀ ਸ਼ਾਇਦ ਉਹਦੇ ਉੱਤੇ ਸਵਾਲ ਆਊਗਾ। ਉਹਦੇ ਉੱਤੇ ਤੁਸੀਂ ਵੀ ਇੱਕ ਜਿਹੜੀ ਟਿੱਪਣੀ ਲਾਸਟ ਕੀਤੀ ਸੀਗੀ ਉਹ ਬਹੁਤ ਵਧੀਆ ਸੀਗੀ ਜੀ, ਕਿ ਜਿਹੜੀਆਂ ਸਾਡੀਆਂ ਲੜਕੀਆਂ ਜਿਹੜੀਆਂ ਧੀਆਂ ਨੇ ਪੰਜਾਬ ਦੀਆਂ, ਉਹ ਕਿਵੇਂ ਅਨਫਿਟ ਹੋ ਗਈਆਂ ਜੀ। ਮੈਂ ਪੁਲਿਸ ਭਰਤੀ ਦੀ ਗੱਲ ਨਹੀਂ ਕਰ ਰਿਹਾ ਕਿ ਪੁਲਿਸ ਭਰਤੀ ਦੇ ਕਰਕੇ ਅਨਫਿਟ ਹੋ ਗਈਆਂ। ਸਾਡੀ ਜਿਹੜੀ ਇੱਕ ਜਨਰੇਸ਼ਨ ਗਵਾਚ ਗਈ ਹੋਈ ਆ, ਜਿਹੜੀ ਚਿੱਟੇ ਦੇ ਨਾਲ ਚਿੱਟੇ ਨੇ ਖਾ ਲਈ ਆ, ਉਹਦੇ ਬਾਰੇ ਕੋਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੋਈ ਸਵਾਲ ਨਹੀਂ ਆਇਆ। ਕੀ ਹੋਊਗਾ ਪੰਜਾਬ ਦੇ ਵਿੱਚ? ਹਰ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਜੀ ਉਹ ਲੱਗ ਗਈਆਂ ਨੇ। ਪੰਜਾਬ ਜਿਹੜਾ ਜੀ ਉਹ ਠੇਕਿਆਂ ਦੀ ਵਜ੍ਹਾ ਕਰਕੇ ਜਾਣਿਆ ਜਾਣ ਲੱਗ ਗਿਆ। ਇਹਦਾ ਮਤਲਬ ਇਹ ਕਿ ਅੱਗੋਂ ਵੀ ਤੰਦਰੁਸਤ ਔਲਾਦ ਪੈਦਾ ਹੋਣ ਦੇ ਚਾਂਸਸ ਜਿਹੜੇ ਨੇ ਜੀ ਉਹ ਬਹੁਤ ਥੱਲੇ ਵੱਲ ਨੂੰ ਜਿਹੜਾ ਜੀ ਉਹ ਜਾ ਰਹੇ ਨੇ। ਕਿੱਥੇ ਫਿਰ ਰਹੇ ਹੋ? ਕਿਹੜੀ ਦੁਨੀਆ ਦੇ ਵਿੱਚ ਤੁਸੀਂ ਜਿਹੜਾ ਜੀ ਉਹ ਰਹਿ ਰਹੇ ਹੋ? ਸੁੱਚਾ ਸਿੰਘ ਛੋਟੇਪੁਰ ਐਡਾ ਵੱਡਾ ਮਸਲਾ ਨਹੀਂਗਾ ਜਿੱਡਾ ਵੱਡਾ ਮਸਲਾ ਤੁਸੀਂ ਬਣਾ ਕੇ ਬਹਿ ਗਏ ਹੋ। ਜਿਹੜਾ ਮਸਲਾ ਹੈ ਉਹ ਅਸਲ ਦੇ ਵਿੱਚ ਆ ਜਿਹੜੀਆਂ ਕੁਝ ਗੰਭੀਰ ਗੱਲਾਂ ਨੇ, ਜੇ ਇਹਨਾਂ ਦੇ ਬਾਰੇ ਦੇ ਵਿੱਚ ਉੱਥੇ ਤੁਸੀਂ ਬਹਿ ਕੇ ਸੋਚੋ, ਡਿਸਕਸ਼ਨ ਦਾ ਇਹਨੂੰ ਪਾਰਟ ਬਣਾਓ, ਤਾਂ ਤੁਹਾਡੀ ਜਿਹੜੀ ਕੀਤੀ ਹੋਈ ਡਿਸਕਸ਼ਨ ਆ ਉਹਦੇ ਵਿੱਚੋਂ ਕੁਝ ਅਸੀਂ ਵੀ ਜਿਹੜਾ ਜੀ ਉਹ ਸਿੱਖਾਂਗੇ। ਉਂਝ ਹੀ ਜਿਹੜਾ ਨਾ ਜੀ ਪਾਣੀ 'ਚ ਮਧਾਣੀ ਜਿਹੜੀ ਆ ਉਹ ਨਾ ਪਾਈ ਜਾਓ। ਇਹਦੇ ਵਾਸਤੇ ਜਿਹੜਾ ਜੀ ਥੋੜ੍ਹਾ ਜਿਹਾ ਸੋਚੋ ਕਿ ਪੰਜਾਬ ਰਹਿਣਾ, ਪੰਜਾਬ ਦੀ ਹੋਂਦ ਜਿਹੜੀ ਆ ਜੀ ਉਹ ਰਹਿਣੀ ਆ। ਜੇ ਪੰਜਾਬ ਨਾ ਰਿਹਾ, ਪੰਜਾਬ ਸੀਰੀਆ ਬਣਨ ਨੂੰ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਵੱਧ ਰਿਹਾ। ਜੇ ਅੱਜ ਵੀ ਤੁਸੀਂ ਉਹੋ ਜਿਹੀਆਂ ਮਿਸਟੇਕ ਹੀ ਕਰੀ ਗਏ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਕੀਤੀਆਂ ਨੇ, ਤੇ ਫਿਰ ਤਾਂ ਰੱਬ ਹੀ ਰੱਖਾ ਜੀ। ਫਿਰ ਤੁਹਾਡੇ ਵਾਸਤੇ ਕੌਣ ਆਊਗਾ, ਕੌਣ ਬੋਲੂਗਾ? ਉਡੀਕੀ ਜਾਇਓ ਕਿਸੇ ਗੁਆਂਢੀਆਂ ਦੇ ਘਰ ਜੰਮਣ ਵਾਲੇ ਭਗਤ ਸਿੰਘ ਨੂੰ ਜੀ। ਬਿਲਕੁਲ ਜੀ, ਮੈਂ ਵੀ ਇਹੀ ਰਿਕੁਐਸਟ ਜ਼ਰੂਰ ਕਰਦੀ ਹਾਂ ਕਿ ਇਹੋ ਜਿਹੇ ਜਿਹੜੇ ਸਵਾਲ ਹੈਗੇ ਆ ਕਈ ਜਿਹਨਾਂ ਬੜੇ ਫਿਕਰਬੰਦੀ ਵਾਲੇ ਆ ਨਾ, ਜਿੱਥੇ ਵੀ ਤੁਸੀਂ ਰੇਡੀਓ ਸੁਣਦੇ ਆ, TV ਸੁਣਦੇ ਆ, ਉੱਥੇ ਜ਼ਰੂਰ ਕਰਿਆ ਕਰੋ। ਅਖਬਾਰ ਦੇ ਵਿੱਚ ਇਹੋ ਜਿਹੇ ਤੁਸੀਂ ਆਰਟੀਕਲ ਪੜ੍ਹਦੇ ਆ ਤਾਂ ਉਹਨਾਂ ਨੂੰ ਜ਼ਰੂਰ ਦੱਸਿਆ ਕਰੋ ਕਿ ਬਹੁਤ ਸਾਰੇ ਸਵਾਲ ਆ। ਪੋਲੀਟੀਸ਼ਨਾਂ ਦੀ ਗੱਲ ਦੇ ਉੱਤੇ ਅਸੀਂ ਪਾਣੀ 'ਚ ਮਧਾਣੀ ਬਹੁਤ ਦੇਰ ਦੀ ਪਾਈ ਹੋਈ ਆ, ਕਿਉਂਕਿ ਉਹਨਾਂ ਨੇ ਤਾਂ ਕੋਈ ਨਾ ਕੋਈ ਪਾਰਟੀ ਲੱਭ ਹੀ ਲੈਣੀ ਆ। ਉਹਨੇ ਸਾਡੇ ਕਹੇ ਤਾਂ ਪਾਰਟੀ ਵਿੱਚ ਜਾਣਾ ਨਹੀਂ, ਨਾ ਸਾਡੇ ਕਹੇ ਪਾਰਟੀ ਵਿੱਚ ਹਟਣਾ ਆ। ਅਤੇ ਅਸੀਂ ਜਿਹੜੇ NRI ਆ, ਅਸੀਂ ਉੱਥੇ ਜਾ ਕੇ ਇਲੈਕਸ਼ਨ ਲੜਨੇ ਨੇਗੀ। ਅਸੀਂ ਪੰਜਾਬ ਦੇ ਬਦਲੇ ਜੋ ਗੱਲਾਂ ਪਤਾ ਕਰਦੇ ਹਾਂ ਕਿ ਪੰਜਾਬ ਜਿਉਂਦਾ ਰਹੇ, ਉਹਦੀ ਜ਼ਰੂਰ ਗੱਲ ਕਰਿਆ ਕਰੋ। ਪਾਰਟੀ ਜਿਹੜੀ ਵੀ ਮਰਜ਼ੀ ਆਉਂਦੀ ਆ, ਪਰ ਪੰਜਾਬ ਨੂੰ ਜਿਉਂਦਿਆਂ ਰੱਖਣ ਦੀ ਅਤੇ ਤੰਦਰੁਸਤ ਮੁਟਿਆਰਾਂ ਅਤੇ ਗੱਭਰੂ ਜਿਹੜੇ ਆ ਉਹ ਰੱਖਣ ਦੀ ਗੱਲ ਆਪਾਂ ਜ਼ਰੂਰ ਕਰੀਏ। ਸਵਾਲ ਜ਼ਰੂਰ ਪੁੱਛਿਆ ਕਰੋ ਜੀ। ਤੁਹਾਡੇ ਸਵਾਲਾਂ ਦੀ ਸਾਨੂੰ ਤਾਂ ਇੰਤਜ਼ਾਰ ਹੀ ਰਹਿੰਦੀ ਆ ਕਿ ਕੋਈ ਵੀ ਸਵਾਲ ਕਰੋ, ਲਾਈਨਾਂ ਓਪਨ ਹੁੰਦੀਆਂ। ਕੋਈ ਵੀ ਇੱਥੇ ਬਿਲਕੁਲ ਪੰਨੂ ਸਾਹਿਬ ਦੇ ਕਹਿਣਾ ਕਿ ਛਾਨਣੀ ਨਹੀਂ ਲਾਈ ਹੁੰਦੀ, ਜਿਹੜਾ ਮਰਜ਼ੀ ਸਵਾਲ ਕਰੇ। ਪਰ ਤੁਸੀਂ ਦੂਸਰੇ ਜਿੱਥੇ ਵੀ ਸੁਣਦੇ ਆ ਉੱਥੇ ਵੀ ਜ਼ਰੂਰ ਇਹੋ ਜਿਹਾ ਸਵਾਲ ਕਰਿਆ ਕਰੋ। ਸ਼ਾਬਾਸ਼ੀ ਦੇ ਕੇ ਨਾ ਅਟਕ ਜਾ ਕਰਿਓ। ਕੋਈ ਵੀ ਆ, ਭਾਵੇਂ ਅਸੀਂ ਆ ਜਾਂ ਕੋਈ ਹੋਰ ਵੀ ਆ ਜੀ, ਬਹੁਤ ਵਧੀਆ ਪ੍ਰੋਗਰਾਮ ਹੈ। ਭਾਵੇਂ ਮੇਰੇ ਵਰਗੇ ਦੇ ਪ੍ਰੋਗਰਾਮ ਵਿੱਚੋਂ ਨਿਕਲੇ ਕੁਛ ਨਾ, ਕੱਲੀ ਸ਼ਾਬਾਸ਼ੀ ਨਹੀਂ ਦੇਣੀ, ਪਰ ਸਵਾਲ ਉੱਥੇ ਜ਼ਰੂਰ ਕਰਿਆ ਕਰੋ ਕਿ ਇਹਦੇ ਵਿੱਚੋਂ ਨਿਕਲਿਆ ਕੀ ਆ। ਬਲਤੇਜ ਪੰਨੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ ਸੋਮਵਾਰ ਨੂੰ, ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਜੋ ਤੁਹਾਡੇ ਸਵਾਲ ਹੁੰਦੇ ਨੇ, ਅਤੇ ਖਬਰਾਂ ਦੇ ਵਿੱਚ ਇਹ ਬਾਕੀ ਦਿਨ ਜੁੜਦੇ ਨੇ ਜੀ। ਅਤੇ ਹੁਣ ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।